ਕੋਈ ਬਣੇ ਕਹਿਣ ਯਾਰ ਨਸ਼ਾ ਕਰ ਤੇ ਆਪਣੀ ਜ਼ਾਤ ਤੱਕ ਹੀ ਉਹਦਾ ਨੁਕਸਾਨ ਹੈ, ਬਾਕੀਆਂ ਨੂੰ ਨਹੀਂ ਹੋ ਰਿਹਾ। ਲੇਕਿਨ ਜਿਹੜਾ ਨਸ਼ਾ ਹੈ ਨਾ, ਉਹ ਸਭ ਤੋਂ ਜ਼ਿਆਦਾ ਖਤਰਨਾਕ ਚੀਜ਼ ਹੈ। ਇਹਦੀ ਪੁਰਾਣੇ ਦੌਰ ਦੀ ਸਟੋਰੀ ਦੱਸਦੇ ਨੇ। ਇੱਕ ਔਰਤ ਸੀ, ਉਹਨੇ ਇੱਕ ਬੰਦੇ ਨੂੰ ਨਾ 3 ਦਿੱਤੀਆਂ, ਉਹ ਕੀ ਕਹਿੰਦੇ ਅਸੀਂ ਇੰਗਲਿਸ਼ ਦਾ ਆਪਸ਼ਨ ਕਹਿਣਗੇ, ਉਰਦੂ ਦੀ ਕੀ ਕਹਿਣਗੇ ਯਾਰ ਪੰਜਾਬੀ 'ਚ, 3 ਉਹਨੂੰ ਦਿੱਤੀਆਂ, ਉਹਨੇ 3 ਗੱਲਾਂ ਜੋ ਕਰ ਲੈ, 3 ਆਪਸ਼ਨ ਦਿੱਤੇ। ਆਪਸ਼ਨ ਹੀ ਉਹ ਕਹਿੰਦੇ ਨੇ ਪੰਜਾਬੀ 'ਚ ਗੱਲ ਕਰਿਆ ਕਰ, ਮੈਨੂੰ ਤੁਸੀਂ ਉਰਦੂ ਵੀ ਵਿੱਚ ਮਿਕਸ ਕਰੋ, ਤੁਸੀਂ ਛੱਡ ਦਿਓ ਪੰਜਾਬੀ, ਇੰਗਲਿਸ਼ ਇੰਗਲਿਸ਼ ਵੀ ਵਿੱਚ ਬੋਲੋ, ਅੱਛਾ ਚਲ ਮਿਕਸ ਕਰੋ ਇਹਨੂੰ। ਅੱਛਾ ਉਹ ਕਹਿੰਦੀ ਹੈ, ਔਰਤ ਕਹਿੰਦੀ ਹੈ, ਆਫ ਕੋਰਸ ਉਹ ਜ਼ਿਆਦਾ ਇੰਗਲਿਸ਼ ਬੋਲੀ ਜਾਂਦੀ ਤੁਹਾਡੇ, ਤੁਸੀਂ ਜਾਓ ਜੀ ਹੈਰਾਨ ਹੋ ਜਾਓਗੇ। 3 ਉਹਨਾਂ ਨੂੰ ਦਿੱਤੀਆਂ ਵੀ ਗੱਲਾਂ ਕਰ, ਇੱਕ ਮੰਨ ਇੱਕ ਕਿਆ ਸ਼ਰਾਬ ਪੀ, ਨਸ਼ਾਵਰ ਚੀਜ਼ ਸੀ, दूसरा मेरे नाल गलत काम कर, वो गलत फेरी कर, तीसरा उन्हें किया कि एक बंदे का सिर ला, मैंने कत्ल कर दे, मार दे। उस बंदे ने सोचा कि मैं औरत ना गलत काम करूँगा तो बहुत बड़ा गुनाह होगा, किसी को कत्ल करूँगा तो उससे बड़ा गुनाह होगा। ये शैतान ने उन्होंने ऑप्शन दिए, ये औरत ने ऑप्शन दिए ना, औरत ने ऑप्शन दिए भी मैं तेन देनी है कि ना तेना जो एक काम कर, एक नशा कर, दूसरा मेरा गलत काम कर, तीसरा ਤੇ ਬੰਦੇ ਸਿਰ ਲਾ ਦੇ। ਉਹਨੇ ਸੋਚਿਆ ਕਿ ਯਾਰ ਜੇ ਮੈਂ ਇਹਨਾਂ ਗਲਤ ਕੰਮ ਕਰਾਂ ਤਾਂ ਬਹੁਤ ਵੱਡਾ ਗੁਨਾਹ ਹੈ, ਗਲਤ ਕੰਮ ਨਹੀਂ ਕਰਨਾ ਚਾਹੀਦਾ। ਜੇ ਮੈਂ ਇਸ ਬੰਦੇ ਕਤਲ ਕਰਦਾ ਹਾਂ, ਸਿਰ ਲਾਦਾ ਹਾਂ, ਤਾਂ ਬਹੁਤ ਵੱਡਾ ਗੁਨਾਹ ਹੋਵੇ, ਇਹ ਵੀ ਨਹੀਂ ਕਰਨਾ ਚਾਹੀਦਾ। ਕਿਉਂਕਿ ਮੈਂ ਸਿਰਫ ਨਸ਼ਾਵਰ ਚੀਜ਼ ਹੀ ਪੀ ਲੈਂਦਾ ਵਾਂ ਤੇ ਕੀ ਇਹ ਮੇਰੀ ਸਿਹਤ ਹੀ ਕਿਸੇ ਨੂੰ ਕੀ ਨੁਕਸਾਨ ਹੋਏਗਾ। ਉਹਨੇ ਉਹ ਚੀਜ਼ ਪੀ ਲਈ, ਜਦੋਂ ਸ਼ਰਾਬ ਪੀ ਲਈ ਜਾਂ ਜੋ ਵੀ ਨਸ਼ਾ ਸੀ ਉਹਨੇ ਪੀ ਲਿਆ। ਉਹਨੇ ਔਰਤ ਨਾਲ ਵੀ ਗਲਤ ਕੰਮ ਕੀਤਾ, ਉਹ ਗਲਤ ਕੰਮ ਕਰ ਕਹਿੰਦੀ ਸਿਰ ਲਾ, ਉਹਨੇ ਉਹ ਸਿਰ ਵੀ ਲਾਇਆ, ਉਹਨਾਂ ਗਲਤ ਕੰਮ ਵੀ ਕੀਤਾ, ਤੇ ਉਹਨੇ ਤਿੰਨੋਂ ਗੁਨਾਹ ਕਰਤੇ। ਉਹ ਸ਼ਰਾਬ ਤਾਂ ਹੀ ਉਹਨੂੰ ਸਬਾਇਸ ਕਿਹਾ ਗਿਆ ਜੀ। ਇਸ ਤੋਂ ਕੋਈ ਵੀ ਜਿਹੜਾ ਨਸ਼ਾਵਰ ਚੀਜ਼ ਹੈ, ਅੱਲਾ ਹਰ ਇਨਸਾਨ ਨੂੰ ਬਚਾਏ, ਤੇ ਜਿਹੜੇ ਕਰਦੇ ਨੇ ਉਹਨਾਂ ਨੂੰ ਆਪਣਾ ਇਲਾਜ ਕਰਨਾ ਚਾਹੀਦਾ ਹੈ, ਪਰਹੇਜ਼ ਕਰਨਾ ਚਾਹੀਦਾ ਹੈ, ਤੇ ਬੰਦੇ ਨੂੰ ਜ਼ਮੀਨ ਖਤਮ ਹੋ ਜਾਂਦੀ ਹੈ, ਹੋਸ਼ ਨਹੀਂ ਰਹਿੰਦੀ, ਠੀਕ ਹੈ ਨਾ। ਤੇ ਇਹ ਗੱਲ ਸੀ ਨਸ਼ੇ ਦੇ ਬਾਰੇ 'ਚ, ਮੈਂ ਇਹਦੇ 'ਚ ਖਿਆਲ ਹੈ, ਮੈਂ ਕਿਹਾ ਉਹ ਜਿਹੜਾ ਨਸ਼ਾ ਪਾਉਣੀ ਉਹ ਵੈਸੇ ਉਹ ਦਰਵੇਸ਼ ਜਿਹਾ ਬੰਦਾ ਲੱਗਦਾ ਉਹਦੀ ਬਾਰੇ ਜਿਹਨੂੰ ਗੱਲ ਕਰਦੇ, ਜਿਹੜਾ ਸਾਦਾ ਜਿਹਾ ਬੰਦਾ ਸੀ, ਜਿਸ ਤਰ੍ਹਾਂ ਹੁੰਦੇ ਨੇ ਪੇਂਡੂ, ਉਹਨੂੰ ਵੀਡੀਓ ਲਾਈਕ ਵੀ ਕਰੋ ਨਾ। ਮੈਂ ਕੁਝ ਹੋਰ ਕੰਮ ਕਰ ਰਿਹਾ ਸੀ। ਹਾਂ ਇਹ ਪਤਾ ਨਹੀਂ ਐਡੀਟਰ ਸਾਹਿਬ ਕਿੱਥੇ ਪਹੁੰਚੇ ਨੇ। ਕਰ ਦਿਓ। ਉਹ ਜਨਾਬ ਕੀ ਕਹਿ ਮੈਂ ਤੁਹਾਨੂੰ, ਉਹ ਵਿਚਾਰੇ ਨੇ ਤਾਂ ਐਕਸਕਿਊਜ਼ ਵੀ ਗਾਲਬਨ ਕਹਿਣਾ ਸੀ, ਉਹਨੇ ਨਸ਼ਾ ਭੂਮੀ ਕਹਿ ਦਿੱਤਾ, ਉੱਥੋਂ ਗੱਲ ਮਸ਼ਹੂਰ ਹੋ ਗਈ ਹੈ। ਹੁਣ ਉਹ ਇਤਨਾ ਉਹਨੂੰ ਚੁੱਕਿਆ ਜਾ ਰਿਹਾ ਹੈ, ਦਿੱਤੀ ਜਾ ਰਹੀ ਹੈ ਕਿ ਸਕੂਲ ਕਾਲਜਾਂ ਯੂਨੀਵਰਸਿਟੀਆਂ 'ਚ ਉਹਦੇ ਬਾਰੇ 'ਚ ਮਤਲਬ ਨੂੰ ਲੈ ਕੇ ਜਾਇਆ ਜਾ ਰਿਹਾ। ਉਹਦੀ ਜਿਹੜੀ ਇਨਕਮ ਹੈ ਆਬਵੀਅਸਲੀ ਵੱਧ ਜਾਏਗੀ। ਜਿਹੜਾ ਬੱਚਾ ਸੋਚਦਾ ਹੋਏਗਾ ਕਿ ਯਾਰ ਮੈਂ ਇੰਨਾ ਪੜ੍ਹ ਜਾਵਾਂਗਾ, ਇਤਨਾ ਕਰਨੇ ਤੋਂ ਬਾਅਦ ਹੀ ਪਤਾ ਨਹੀਂ ਮੇਰੀ ਇਨਕਮ ਹੋਏਗੀ, ਤੁਸੀਂ ਪੜ੍ਹੀ ਨਹੀਂ। ਹਰ ਬੰਦੇ ਦੇ ਜੋ ਉੱਥੇ ਤੁਸੀਂ ਗੱਲ ਕਰੋ ਨਾ, ਇੱਕ ਹੀ ਗੱਲ ਆਈ ਯਾਰੀ, ਪੜ੍ਹ ਕੀ ਕਰਨਾ ਜੀ ਅਸੀਂ ਬਸ ਤਰ੍ਹਾਂ ਕਰਦੇ ਸਰ। ਉੱਥੇ ਤਾਂ ਹੁਣ ਮੋਸਟਲੀ ਬੰਦੇ ਮੈਂ ਵੇਖੇ ਨੇ, ਜਿਹੜਾ ਯੂਟਿਊਬਰ ਹੈ ਨਾ ਜੀ ਜੀ, ਉਹਦੀ ਅੱਗੋਂ ਸਾਰੀ ਫੈਮਿਲੀ ਪੜ੍ਹਾਈ ਵੱਲ ਨਹੀਂ ਜਾ ਰਹੀ, ਯੂਟਿਊਬ ਵੱਲ ਜਾ ਰਹੀ। ਲੇਕਿਨ ਇੱਕ ਗੱਲ ਹੈ ਨਾ, ਇਹ ਸਮਝੋ ਤੁਸੀਂ ਫਿਲਹਾਲ ਅੱਛਾ ਜਾ ਰਿਹਾ ਹੋਏਗਾ, ਇਹ ਕਿਦੋਂ ਤੱਕ ਜਾਏਗਾ? ਕਿਸੇ ਛੋਟੀ ਜਿਹੀ ਗਲਤੀ ਨਾਲ ਤੁਹਾਡਾ ਚੈਨਲ ਬੰਦ ਹੋ ਸਕਦਾ ਹੈ। ਪਰ ਅੱਜ ਕੱਲ੍ਹ ਜਿਹੜਾ ਇਹਨਾਂ ਨੇ ਬਣਾ ਦਿੱਤਾ ਹੈ ਕਿ ਤੁਸੀਂ ਜਦ ਬੰਦ ਕਰ ਦੇ, ਨਾ ਦੂਸਰੇ ਨਾਂ ਨਾਲ ਨਾ ਦੂਸਰੇ ਤਰੀਕੇ ਨਾਲ ਬਣ ਜਾਂਦਾ। ਲੇਕਿਨ ਇਹ ਕੋਸ਼ਿਸ਼ ਕਰ ਰਹੇ ਨੇ, ਬਣ ਜਾਂਦਾ ਹੋਏਗਾ। ਲੇਕਿਨ ਆਸਤੇ ਆਸਤੇ ਜਿਹੜੇ AI ਆ ਰਹੀ ਹੈ ਨਾ, ਉਹ ਬੰਦੇ ਨੂੰ ਕਿਸੇ ਵੀ ਤਰ੍ਹਾਂ ਫੜ ਲੈਂਦੀ ਹੈ, ਠੀਕ ਹੈ ਨਾ। ਤੇ ਉਹ ਫਿਰ ਤੁਸੀਂ ਫॉर ਲਾਈਫ ਵਾਸਤੇ ਬੈਨ ਹੋ ਜਾਣਾ, ਤੇ ਫਿਰ ਕੀ ਫਾਇਦਾ? ਅਸਲ ਵਿੱਚ ਕੌਮਾਂ ਦਾ ਜ਼ਵਾਲ ਹੁੰਦਾ ਨਾ, ਜ਼ਵਾਲ ਆਇਆ ਇੱਕ। ਤੁਸੀਂ ਦੇਖੋ 80s ਦੇ ਵਿੱਚ ਤੇ 90s ਦੇ ਵਿੱਚ ਵੇਖ ਲਓ, ਇੱਕ ਮੋਟੀ ਜੀ ਗੱਲ ਹੈ, ਉਦੋਂ ਦੀ ਐਂਟਰਟੇਨਮੈਂਟ ਜਿਹੜੀ ਸੀ, ਮਿਊਜ਼ਿਕ ਹੈ ਜਿਹੜਾ ਉਦੋਂ ਦਾ, ਨਹੀਂ ਦੇਖੋ ਉਹ ਗਾਣਿਆਂ ਦੀ ਸ਼ਾਇਰੀ, ਉਹਨਾਂ ਗਾਣਿਆਂ ਦਾ ਮਿਊਜ਼ਿਕ ਰਿਦਮ ਵੇਖ ਲਓ। ਤੇ ਅੱਜ ਦਾ ਕੋਈ ਵੀ ਅਸੀਂ ਉਹ ਪੁਰਾਣੇ ਬੰਦੇ ਆ ਨਾ, ਚਿੱਟੇ ਹੋ ਗਏ ਨੇ ਸਾਡੇ, ਅਸੀਂ 90s ਦੇ 80s ਦੇ। ਇਹ ਅੱਜ ਕੱਲ੍ਹ ਦੀ ਜਿਹੜੀ ਜਨਰੇਸ਼ਨ ਜਿਹੜੇ ਗਾਣੇ ਸੁਣਦੀ ਹੈ ਨਾ, ਉਹ 1 ਮਿੰਟ ਵੀ ਸੁਣਿਆ ਸਾਡੇ ਸਿਰ ਵੀ ਦਰਦ ਹੋਣ ਲੱਗ ਪੈਂਦਾ। ਸਰ ਗੱਲ ਇਹ ਨਾ ਸੁਰ ਨਾ ਤਾਲ, ਬੇਸੁਰੇ ਨੇ। ਤੁਸੀਂ ਜਦੋਂ ਸੁਣਨ ਵਾਲੇ ਬੇਸੁਰੇ ਨੇ ਤੇ ਉਹ ਚਾਹਤ ਫਤਿਹ ਦੀ ਖਾਣੀ ਆਉਣੇ ਨੇ ਨਾ ਗਾਣ ਵਾਲੇ। ਅਸੀਂ ਜੋ ਸਾਡੀ ਹੁਣ ਜਨਰੇਸ਼ਨ ਜਿਹੜੀ ਚੱਲ ਰਹੀ ਹੈ ਨਾ ਜੀ, ਇਹਦੇ ਵਿੱਚ ਇੱਕ ਰੱਤੀ ਅਖਲਾਕ ਨਹੀਂ, ਕੋਈ ਇਹਨਾਂ ਨੂੰ ਤਮੀਜ਼ ਨਹੀਂ, ਕੋਈ ਇਹਨਾਂ ਕੋਲ ਗੱਲਬਾਤ ਨਹੀਂ। ਅਸੀਂ ਬਦ ਅਖਲਾਕ ਬਦ ਲਿਹਾਜ਼ ਕੀਤਾ ਕਿਹਨੇ ਨੇ? ਮਾਂ ਬਾਪ ਨੇ। ਤੁਸੀਂ ਬੱਚੇ ਨੂੰ ਕੋਈ ਚੀਜ਼ ਨਾ ਦੱਸੋ, ਜਿਹੜੇ ਕੰਮ ਬਾਪ ਕਰੇਗਾ
ਉਹ ਹੀ ਬੱਚੇ ਕਰਨਗੇ, ਜਿਹੜੇ ਕੰਮ ਮਾਂ ਕਰੇ ਦੀ ਉਹ ਹੀ ਬੱਚੀਆਂ ਕਰਨਗੇ। ਕੋਈ ਸ਼ੱਕ ਨਹੀਂ, ਕੋਈ ਸ਼ੱਕ ਤੇ ਜਦੋਂ ਇਹ ਚੀਜ਼ਾਂ ਹੋ ਨਹੀਂ। ਰਹੀਆਂ ਨੇ, ਛੁਪ ਕੇ ਕਹੇ ਤੁਸੀਂ ਅਮਰੀਕਾ 'ਚ ਬੈਕ ਕਰ ਰਹੇ, ਤੁਹਾਡਾ Doesn't matter. ਪਾਕਿਸਤਾਨ ਹੈ, ਤੁਹਾਨੂੰ ਉੱਥੇ ਅਸਰ ਬੈਕ ਪਵੇਗਾ, ਕਰਨਾ ਹੈ, ਤੁਸੀਂ- ਅਸਰ ਪਵੇਗਾ। ਹਾਂਜੀ, ਇਹ ਕੁਦਰਤ ਹੈ। ਫਿਰ ਤੁਸੀਂ ਇਹ ਕਹਿੰਦੇ ਹੋ ਮੈਂ ਅਜ਼ਮਾਇਆ ਹੈ। ਮੇਰੀ ਆਦਤ ਹੈ ਨਹੀਂ ਵੀ ਟੈਕਸੀ ਚਲਾਈ ਦੀ, ਕਿਸੇ ਦਾ ਵੀ ਪੈਂਚਰ ਮੈਂ 2-3 ਵਾਰੀ ਮੈਨੂੰ ਆਇਆ। ਬਜ਼ੁਰਗ ਬਾਬੇ ਲੱਗੇ ਨੇ, ਈਵਨ ਕਿ ਬਾਰਿਸ਼ ਵਿੱਚ ਲੱਗੇ ਨੇ, ਖਲੋ ਗਿਆ, ਜੈਕ ਕੱਢਿਆ, ਉਹ ਰੱਖਿਆ ਹੁੰਦਾ ਦੂਜਾ, ਉਦੋਂ ਘੱਟ ਵਧਿਆ ਕੋਲ ਨੇ, ਲਾ ਕੇ ਖੋਲ ਕੇ ਸਟੱਪਨੀ ਚੇਂਜ ਕਰਕੇ ਦਿੱਤੀ ਹੈ। ਔਰ ਕਿਤਨੀ ਵਾਰੀ ਹੋਇਆ ਕਿ ਵਾਲਦ ਸਾਹਿਬ ਨੇ ਆ ਕੇ ਦੱਸਿਆ ਯਾਰ ਮੇਰੀ ਗੱਡੀ ਦਾ ਟਾਇਰ ਪੈਂਚਰ ਹੋ ਗਿਆ, ਉਹ ਮੁੜਾ ਇੱਕ ਆਇਆ ਹੀ ਉਹਨੇ ਆ ਕੇ ਮੈਨੂੰ ਚੇਂਜ ਕਰ ਦਿੱਤਾ। ਇਹ ਤੁਹਾਡਾ ਹੁੰਦਾ ਕਿ ਤੁਸੀਂ ਕੀ ਕਰਦੇ ਹੋ ਤੇ ਉਹਦਾ ਅਸਰ ਕੀ ਆਉਂਦਾ ਹੈ। ਜੇ ਚੰਗਾ ਕਰੋਗੇ ਤਾਂ ਤੁਹਾਡੇ ਚੰਗਾ ਹੋਏਗਾ, ਤੇ ਜੇ ਬੁਰਾ ਕਰੋਗੇ ਤਾਂ ਬੁਰਾ ਹੋਏਗਾ। ਬੇਸ਼ੱਕ। ਜਦੋਂ ਅਸੀਂ ਹੁਣ ਕੱਲ ਮੈਂ ਟਿਕਟੌਕ ਤੇ ਵੇਖ ਰਿਹਾ, ਮੈਂ ਨਿਕਲਿਆ ਸਵਾਰੀ ਤਾਂ ਹੁੰਦੀ ਕੋਈ ਨਹੀਂ ਤੂੰ, ਮੈਂ ਟਿਕਟੌਕ ਆਨ ਕੀਤੀ, ਬੀਬੀਆਂ 5-7 ਕੋਈ 1-2 ਬੰਦੇ ਲੱਗੇ ਗੱਲਬਾਤ ਕਰਨ ਸਰਗੋਦੇ ਵਾਲੇ ਵਾਕਿਏ ਤੇ। ਉਸ ਬੀਬੀ ਨੇ ਕੱਖ ਛੱਡਿਆ ਨਹੀਂ ਬੰਦਿਆਂ ਦਾ, ਸਾਰਿਆਂ ਨੇ ਲਤਾੜੀ ਜਾ ਰਹੀ, ਆਪੂ ਯੂਰਪ ਬੈਠੀ। ਅੱਛਾ, ਗੱਲਾਂ ਉਹ ਅੱਛੀਆਂ ਕਰ ਰਹੀ ਸੀ, ਮੈਂ ਨਹੀਂ ਕਹਿੰਦਾ ਕਿ ਉਹ ਗਲਤ ਕਰ ਰਹੀ, ਲੇਕਿਨ ਪ੍ਰੋਬਲਮ ਕਿੱਥੇ ਆ ਰਹੀ ਹੈ ਕਿ ਡੋਂਟ ਕੰਪੇਅਰ ਪਾਕਿਸਤਾਨ ਐਂਡ ਯੂਰਪ ਅਮਰੀਕਾ। ਠੀਕ ਹੈ, ਕਿਉਂ? ਉੱਥੇ ਕਾਨੂੰਨ ਕੋਈ ਨਹੀਂ, ਇੱਥੇ ਕਾਨੂੰਨ ਹੈ। ਸਰ ਜਿਹੜੀ ਲਾ ਕਾਨੂੰਨੀਅਤ ਪਾਕਿਸਤਾਨ ਦੇ ਵਿੱਚ ਉਹ ਅਮਰੀਕਾ 'ਚ ਹੋਏ ਨਾ, ਇੱਥੇ ਬੀਬੀ ਦਿਹਾੜੀ ਕੋਈ ਨਾ ਬਾਹਰ ਸੜਕ ਤੇ ਨਜ਼ਰ ਆਵੇ। ਇੱਥੇ ਇਸ ਤਰ੍ਹਾਂ ਦੀ ਵਹਿਸ਼ਤ ਹੈ। ਸਾਨੂੰ ਪ੍ਰੋਬਲਮ ਹੈ ਕਿ ਅਸੀਂ ਮੁਸਲਮਾਨ ਹਾਂ, ਬਸੀਅਤ ਮੁਸਲਮਾਨ ਜਿਹੜੀ ਸਾਡੀ اخلاقیات ਹੈ, ਜਿਹੜਾ ਸਾਡਾ ਮਜ਼ਹਬ ਹੈ, ਸਾਨੂੰ ਉਹਦੇ 'ਚ ਰਹਿੰਦੇ ਹੋਇਆ ਬੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਸੋਚਣੀਆਂ ਪੈਂਦੀਆਂ ਨੇ। ਉਹ ਹੁਣ ਸਾਡੀ ਅਗਲੀ ਜਨਰੇਸ਼ਨ ਜਿਹੜੀ 2000 ਤੋਂ ਬਾਅਦ ਦੀ ਉਹਦੇ 'ਚ ਨੇ, ਪਲੱਸ ਜਿਹੜੇ ਹੁਣ ਅਸੀਂ ਸਿਆਣੇ ਆ, ਲੇਕਿਨ ਅਸੀਂ ਕਹਿੰਦੇ ਜੀ ਸਾਡਿਆਂ ਵੱਡਿਆਂ ਨੇ ਇਹ ਗੱਲ ਦੱਸੀ, ਕੱਲ ਨੂੰ ਜਦੋਂ ਉਹਨਾਂ ਕਹਿਣਾ ਸਾਡਿਆਂ ਵੱਡਿਆਂ ਨੇ ਇਹ ਦੱਸੀ ਤੇ ਵੱਡਿਆਂ ਨੂੰ ਕੋਈ ਨਹੀਂ ਪਤਾ, ਤਾਂ ਦੱਸਣਾ ਕੀ ਉਹਨਾਂ ਨੂੰ ਮਾਂ ਦੱਸੀ। ਅੱਜ ਕੱਲ੍ਹ ਜਿਹੜੇ ਨਿੱਕੇ ਨੇ ਉਹ ਵੱਡਿਆਂ ਨੂੰ ਪੜ੍ਹਾਉਂਦੇ ਨੇ, ਉਹ ਸਮਝਦੇ ਨੇ ਜਿਹੜੇ ਸਾਡੇ ਤੋਂ ਪਹਿਲੇ ਵਾਲੇ ਨਾ ਇਹਨਾਂ ਨੂੰ ਕੁਝ ਪਤਾ ਨਹੀਂ, ਸਾਨੂੰ ਹੀ ਪਤਾ ਹੈ, ਅਸੀਂ ਸਭ ਕੁਝ। ਗੁੱਸਾ ਸੀ ਉਹ ਗੱਲ ਕਰੇ ਕਾਨੂੰਨ ਦੀ, ਉੱਥੇ ਕਾਨੂੰਨ ਇਨਸਾਨੀਅਤ ਦੇ ਬਾਰੇ ਦੀ ਕੋਈ ਨਹੀਂ ਹੈ, ਉਹ ਡੰਗਰਾਂ ਦੇ ਬਣਾਏ ਨੇ। ਕਾਨੂੰਨ ਹੈ ਹੀ ਕੋਈ ਨਹੀਂ ਨਾ, ਅੰਧਾ ਕਾਨੂੰਨ ਹੈ ਨਾ, ਮਤਲਬ। ਸਰ ਹੁਣ ਜਿਹੜਾ ਕਾਨੂੰਨ ਬਣ ਰਿਹਾ ਜੀ ਸਰ, ਕਿ ਜਿਹੜਾ ਬੰਦਾ ਕੋਈ ਗੱਲ ਕਰੇਗਾ ਉਹਦਾ ਵਿਦਆਊਟ ਐਨੀ ਪਰਮਿਸ਼ਨ, ਕੋਈ ਕੋਰਟ ਨਹੀਂ, ਕੋਈ ਕਚਹਿਰੀ ਨਹੀਂ, ਡੀਪੀਓ ਜਿਹੜਾ ਆਰਡਰ ਕਰ ਦੇਗਾ ਕਿ ਇਹਦਾ ਅਕਾਊਂਟ ਵੀ ਜ਼ਬਤ ਕਰ ਲਓ, ਇਹਦੀ ਪ੍ਰਾਪਰਟੀ ਵੀ ਜ਼ਬਤ ਕਰ ਲਓ, ਉਹ ਅੱਗੇ ਬੰਦਾ ਜਾਂਦਾ ਕੋਈ ਨਹੀਂ ਉੱਥੇ। ਆਈ ਦੇ ਉੱਤੇ 20 ਲੱਖ ਕਰੋ ਨਾ ਤੁਸੀਂ ਕੋਈ। ਉਹ ਤਾਂ ਕਰਨੇ ਆ, ਤੇ ਇਹ ਲਾਈਫ ਚਾਲੀ 20 ਲੱਖ ਕਰਨੇ ਆ ਉਹਦੇ ਤੇ। ਬਸ ਯਾਰ। ਨਸੀਮ ਸਾਹਿਬ, ਗੋ ਟੂ ਸਲੀਪ ਪਲੀਜ਼, ਯੂ ਨੀਡ ਸਲੀਪ। ਮੁਹੰਮਦ ਬਿਲਾਲ, ਨਹੀਂ ਯਾਰ, ਬਿਲਾਲ ਸਾਹਿਬ ਹੁਣ ਤਾਂ ਹੀ ਉਠਾ ਕੇ ਆਉਂਦੇ ਮੇਰੀ ਨੇ। ਅੱਖਾਂ ਹੀ ਛੋਟੀਆਂ ਨੇ, ਹੁਣ ਥੋੜਾ ਦੂਰ ਹੈ, ਬਾਕੀ ਕੰਮ ਫਿਰ ਇਹ ਹੁਣ ਉਠਾ ਕੇ ਆਉਂਦੇ ਨੇ ਸੁੱਤੇ ਭਰਾਵਾ। ਸੁਬਹ ਤੱਕ ਇਨਸ਼ਾਅੱਲਾ ਬਵਾਂਗੇ, ਉਹਦੇ ਕੰਮ ਤੇ ਟੁੱਟ ਜਾਵਾਂਗੇ। ਤੁਹਾਡਾ ਕੰਮ ਕੈਸਾ ਜਾ ਰਿਹਾ? ਇਹ ਮੇਰੇ ਖਿਆਲ ਕਮੈਂਟ ਆ ਰਹੇ ਨੇ, ਜੀ, comment ਆ ਰਹੇ ਅੱਛਾ, ਨੇ। ਆਪਣਾ ਬਿਲਾਲ ਕਹਿ ਰਹੇ ਹੈ। ਅੱਛਾ, I think ਕੋਈ- ਹਾਂ ਅਸੀਂ ਅਸਲ ਵਿੱਚ ਉਹ ਮੈਂ ਕਿਹਾ ਯਾਰ ਨਹੀਂ, ਉਹ ਸਾਡੇ ਨਿਸ਼ੋ ਭੂਮੀ ਸੁੱਤੇ। ਕੱਲ ਮੈਨੂੰ ਵੀ ਬੁਲਾ ਦੇ ਕ੍ਰਿਕਟ ਖੇਡਣਾ, ਮੈਂ cricket ਖੇਡ ਕੇ ਆਏ ਕਿਹਾ ਨੇ। ਤੂੰ ਪਤਾ ਨਹੀਂ ਸੰਡੇ ਜਾਈਏ। ਨਹੀਂ ਭਾਈ ਵੀ ਗਿਆ। ਅਸਲ ਵਿੱਚ ਆ ਡੋਂਟ ਲਾਫ ਐਵਰੀ ਡੂਡ। ਤੁਸੀਂ ਹਾਂ ਐਵਰੀ ਵੀਕ ਖੇਡੋ ਨਾ ਯਾਰ। ਨਹੀਂ, ਤੁਹਾਨੂੰ ਡੇਲੀ ਖੇਡਣਾ ਚਾਹੀਦਾ। ਬਿਲਾਲੀ ਆ ਜਾ, ਆ ਜਾ, ਗਪਸ਼ਪ ਲਈਏ। ਆ ਜਾ, ਕੁਆਰਿਆ ਹੱਥਾਂ ਤੇ ਚਾਹ ਪਿਆ ਜਾ, ਚਾਹ ਹੀ ਨਹੀਂ ਪੀਤੀ। ਹੰਗਰੀ ਹੈ ਤਾਂ ਉੱਥੋਂ ਸ਼ਾਬਾਸ਼ ਹੈ ਭਾਈ। ਮੈਂ ਕਿਹਾ ਤੂੰ ਦਰਿਆ ਦੇ ਵਿੱਚ ਵੀ ਸਮੁੰਦਰ ਦਰਿਆ ਸਮੁੰਦਰ ਚ ਰਹਿ ਕੇ ਤੇ ਪਾਣੀ ਦੀ ਪਿਆਸ ਲੱਗੀ ਤੈਨੂੰ। ਅੱਲਾ ਦੇ ਬੰਦੇ, ਤੂੰ ਤਾਂ ਉੱਥੇ ਹੁਣ ਤੂੰ ਸਾਨੂੰ ਪੁੱਛ ਵੀ ਕੋਈ ਚੀਜ਼ ਚਾਹੀਦੀ ਤੇ ਨਹੀਂ। ਤੁਸੀਂ ਬੋਲ ਨਹੀਂ ਸਕਦੇ। ਸਾਡੇ ਕੋਲ ਪਾਣੀ ਮੁੱਕਿਆ। ਇਤਨਾ ਆਸਾਨ ਹੈ ਨਾ। ਇਹ ਦੇਖੋ ਨਾ
ਮੇਰਾ ਅਸੀਂ ਬਈ ਤੁਸੀਂ ਵੀ ਆਨ ਕਰੋ ਨਾ ਆਪਣਾ ਜੀ ਫੋਨ ਤੇ ਲਾਈਵ ਆਨ ਕਰੋ ਨਾ, ਲਾਈਕ ਕਰੋ, ਕਮੈਂਟਸ ਕਰੋ, ਨਹੀਂ ਯਾਰ ਇਹ ਦੇ ਇੰਪ੍ਰੈਸ਼ਨ ਲੈਣੇ ਨੇ। 61 ਪੇਜ ਨੇ ਔਰ ਇਸ ਕੋਲ ਐਕਸਪਰਟ ਹੋ ਜਾਂਦੇ ਨਹੀਂ ਮੈਂ ਕਹਿ ਰਿਹਾ 61 ਪੇਜ ਨੇ ਤੇ ਜੇ ਦੋ ਪਾਸੇ ਪ੍ਰਿੰਟ ਆਉਣ ਇਹ ਪ੍ਰਿੰਟ ਨਾ ਕਰਨਾ ਨਹੀਂ। ਹਾਂ ਪ੍ਰਿंट करे ज्यादा बेहतर है ਉਹ ਜ਼ਰਾ ਬੰਦਾ ਸਹੀ ਜੀ, ਜੀ। ਅਗਰ मतलब ਮੈਨੂੰ ਲੱਗਦਾ ਕੋਈ ਲੈਸਨ ਜਾਂ ਸਹੀ ਤਰ੍ਹਾਂ ਪੜ੍ਹ ਰਿਹਾ ऑफ कोर्स पढ़ने का असूल ही है पढ़ने का असूल ही है कि लिखो भी तो पढ़ो इस तरह है ਜਿਹੜਾ 30 ਪੇਜ ਹੋ ਰਹੇ ਨੇ ਜਦੋਂ ਮੈਂ ਨੋਟਸ ਬਣਾਏ ਜਾਂ ਕਿਸ ਤਰ੍ਹਾਂ ਤਰੀਕਾ ਹੁੰਦਾ ਹੈ ਕਹਿੰਦੇ ਮਗਰ ਇਹ ਬੇਸਿਕ ਹੈ ਸਾਰੀ ਮੈਂ ਚਾਹ ਰਿਹਾ ਕਿ ਇਸ ਤਰ੍ਹਾਂ ਹੀ ਹੋਵੇ ਨਾ ਕੋਈ ਸਟੈਂਡ ਗੱਡੀ ਦੇ ਵਿੱਚ ਲਾ ਦਿਆ, ਚੱਲਦਾ ਰਹੇ। येलो जे ਤੁਹਾਨੂੰ ਗੱਡੀ ਵਾਸਤੇ ਮਾਊਂਟ ਚਾਹੀਦਾ ਤੁਸੀਂ ये अलाउड ਲਾਈਵ नहीं ਜਾਣਾ अलाउड नहीं है ਸਰ ਅੱਗੇ ਲੱਗੀ ਹੈ ਨਾ ਉਹਦੀ ਸਕਰੀਨ, ਉਹਦੀ ਪਿਛਲੀ ਸਾਈਡ ਤੇ ਉਹ ਲਾ ਦਿਓ, ਚੱਲਦਾ ਰਹੇ। ਕੱਲ ਘੰਟਾ ਪੂਰਾ ਮੈਂ ਹੱਥ 'ਚ ਫੜ ਕੇ ਵੀਡੀਓ ਬਣਾਈ। ਨਾ ਫੜਿਆ ਕਰੋ ਕਿਉਂਕਿ ਉਹ ਐਵੇਂ 5 पॉइंट ਦੇ ਸਾਰਾ ਲਾਇਸੈਂਸ ਬਣ ਜਾਏਗਾ 5 6 ਪੁਆਇੰਟ 7 ਪੁਆਇੰਟ ਦੀ ਹੈ ਨੈਵਰ ਡੂ ਦੈਟ ਤੁਸੀਂ ਅੱਜ ਵੀ ਪੜ ਰਹੇ ਹੋ, ਮੈਂ ਡਕੇ ਨਹੀਂ ਲੇਕਿਨ ਨੋ ਨਾ ਕਰਿਆ ਕੱਲ ਸਾਰੇ ਜਿਹੜਾ ਨਾ ਬੀਜ਼ੀ ਸੀ ਉੱਤੇ ਛੱਕਿਆ ਨਾ, ਹਾਂਜੀ ਕੱਲ ਉੱਤੇ ਪਰੇਡ ਸੀ ਨਾ, ਗੇ ਪਰੇਡ ਅੱਛਾ ਤਾਂ ਹੀ ਉਹਨਾਂ ਗਈ ਸਾਰਾ ਗੰਦ ਸੀ। ਡਰ ਲੱਗਦਾ ਐਵੇਂ ਤਾਂ ਛੁੱਟੀ ਤੋਂ ਤਾਂ ਗਿਆ ਮੈਂ ਸਵਾਰੀ ਲੱਭਦੀ ਕੋਈ ਭਾਈ ਨਹੀਂ, ਤੁਹਾਨੂੰ ਉਹ ਦਿੱਤਾ ਨਾ ਤਾਂ ਬੜਾ ਮੁਸ਼ਕਿਲ ਦੋ ਸਵਾਰੀਆਂ ਚੁੱਕੀਆਂ ਨੇ, ਤੀਜੀ ਲੱਭੀ 67 12 13 ਦੇ ਵਿੱਚ ਨਹੀਂ ਹਸਪੀਟਲ, ਇੱਥੇ ਲੈ ਕੇ ਆਇਆ ਬਾਬਾ ਨੂੰ। ਉਹ ਰੋਜ਼ਵੈਲਟ ਹਸਪੀਟਲ ਇਹ ਬਰੁਕਲਿਨ ਕਿੱਥੇ ਇਹ 67 ਦੇ ਇਹ 67 ਦੇ ਸੱਜੇ ਪਾਸੇ ਬਿਲਡਿੰਗ 67 ਦੇ ਕੋਲ 12 ਤੇ 13 ਦੇ ਵਿੱਚ। ਔਰ 1270 ਮਮਾਂਡੀਜ਼ ਆ ਜਾਂਦੀ ਆ ਰੀਵੈਲੀਡੇਸ਼ਨ ਨਹੀਂ ਹੈ ਕੋਈ ਇਸ ਤਰ੍ਹਾਂ ਦਾ ਚੱਕਰ ਹੈ। ਉਹ ਮੰਨੋ ਨਾ ਮੈਂ 3 ਸਟਰੀਟ ਨੂੰ ਗਿਆ ਸਵਾਰੀ ਲਾ ਕੇ ਤੇ ਅੱਗੂ 6 ਤੇ ਰਾਈਟ ਕੀਤਾ, 4 ਤੇ ਫਿਰ ਰਾਈਟ ਕਰਨਾ ਕਿਉਂਕਿ 6 ਬੰਦ ਹੈ, 7 ਬੰਦ ਹੈ ਜੀ, ਸਟ੍ਰੀਟ 6 ਐਵਨਿਊ ਬੰਦ, 7 ਬੰਦ, ਸਾਰਾ ਬੰਦ ਸੀ, ਮਨ ਨਹੀਂ ਸੀ ਪਤਾ। ਉਹ ਕੁਦਰਤੀ ਮੇਰੀ ਗੁੱਡਲਾ ਕੋਈ ਪਰਿਫਾਇਰ ਵਾਲਾ ਆਇਆ ਨਾ, ਕਹਿੰਦਾ ਯੂ ਫਰੀ, ਮੈਂ ਕਿਹਾ ਯਸ, ਕਹਿੰਦਾ ਆਮ ਕਸਟਮਰ ਫॉर ਯੂ, ਮੈਂ ਲਿਆ ਦਿਲ 'ਚ ਮੈਂ ਸੋਚਿਆ ਲਿਆ ਉਹ ਕਹਿੰਦੇ ਰਗੜਿਆ ਜਾਣਾ। ਉੱਥੋਂ ਬੈਠਾ ਬਾਬਾ, ਉਹਦਾ ਦਿਲ 'ਚ ਮੇਰੇ ਕੋਲ $40 ਲੈ ਰਿਹਾ ਤਾਂ ਬਰੁਕਲਿਨ ਨੂੰ, ਮੈਂ ਮੀਟਰ ਹੈ ਆਫ ਕੋਰਸ ਇੱਥੇ ਆਇਆ $70 ਬਣੇ ਉਹਦੇ ਸਾਰਾ ਕੁਝ ਪਾ ਕੇ। ਉਹਨਾਂ ਗਰੀਬ ਰੰਗੋਣ ਚੋਣ ਕੇ ਮੁੱਲ ਡਾਲਰ ਡੋਲਰ ਜੋ ਹੈ ਅਸੀਂ ਦੇ ਗਏ। ਐ ਜਦੋਂ ਲਾਈਟ ਆਨ ਕਰਨੇ ਆ ਫਿਰ ਚੰਨ ਨਜ਼ਰ ਨਹੀਂ ਆਉਂਦਾ ਸਾਰੇ ਆ ਹੁਣ ਤੁਸੀਂ ਚੰਨ ਕੋਲੋਂ ਕੀ ਲੈਣਾ? ਮਾਸ਼ਾਅੱਲਾ ਖੂਬਸੂਰਤ ਚੱਲ ਕੱਲ ਮੈਂ 14 ਅੱਜ 16 ਨੂੰ ਪਹਿਲੀ ਸੀ ਨਾ ਅੱਜ 14 3 ਕੱਲ 3 ਕੱਲ ਅੱਲਾਹੁ ਅਕਬਰ। ਸਿੰਬਾਈ ਲਾਈਟ ਵੀ ਕਰੋ, ਅੰਤ ਨਾ ਸਦੋਂ ਦੇ ਦਿੱਤਾ ਬੰਦ ਕਰ ਦਿੱਤਾ। ਨਹੀਂ ਉਹ ਚੱਲਦਾ ਪਿਆ ਹੈ। ਚਲੋ ਠੀਕ ਹੈ, ਆਵਾਜ਼ ਬੰਦ ਕਰਕੇ ਰੱਖੋ। ਬਿਲਾਲ ਹੈ, ਮਿਲਾਨ ਕੋ ਆਣਾ ਉਹ ਬਿਲਾਲ ਮਿਲਾ ਤਾਰੇ ਸੋਤੇ ਮੇਰਾ ਵੀਰ ਸਾਡੇ ਕੋਲ ਪਾਣੀ ਖਤਮ ਹੋ ਗਿਆ ਇੱਥੋਂ ਮੌਲਾਨਾ ਦੇ ਘਰੋਂ, ਤੇ ਆ ਜਾ ਨਾਲੇ ਪਾਣੀ ਲੈ ਆ। ਲੈ ਕੇ ਆਉਣਾ ਚਾਹੀਦਾ ਸੀ ਉਹਦਾ ਸੜਦਾ ਤੇ ਲੈ ਖਤਮ ਹੋ ਗਿਆ ਕੱਲ ਮੈਂ ਚਾਹਾਂਗਾ ਉਹ ਮੇਰੇ ਰਹਿ ਨਹੀਂ ਚੀ ਰਿਹਾ ਪਾਣੀ ਖਤਮ ਹੋ ਗਿਆ ਭਰਾਵਾ। फिर वापस गया तू ਹਾਂ 15 ਮਿੰਟ काम यारो तो ਸਵਾਰੀ सीधी ਕੋਈ की है ਨਹੀਂ, ਸਵਾਰੀ ਕੋਈ ਨਹੀਂ। ਤੁਸੀਂ ਫਿਰ ਕਿਸ ਤਰ੍ਹਾਂ ਕੀਤਾ ਕੱਲ ਕੰਮ ਮੈਂ ਸ਼ੁਕਰ ਕੀਤਾ ਇਹਨੇ ਕਾਲ ਕੀਤੀ ਵਾ ਆ ਜਾਓ, ਅਗੂ ਤੁਹਾਡਾ ਹਫਤਾ ਨਹੀਂ ਹੋਇਆ। ਨਹੀਂ ਤੁਸੀਂ ਦੇਖੋ ਥੋੜਾ ਜਿਹਾ ਨਾ ਐਡਵਾਂਸ ਦੱਸ ਦਿਆ ਕਰਨਾ ਸਰ ਹੁਣ ਮੈਨੂੰ ਤਾਂ ਮੌਲਾਨਾ ਦੀ ਕਾਲ ਆਈ, ਮੈਂ ਤਾਂ ਬੜਾ ਫਿੱਟ ਲੱਗਿਆ ਸੀ ਹੌਲੀ ਹੌਲੀ। ਮੇਰਾ ਪ੍ਰੋਗਰਾਮ ਸੀ ਸਵਾਰੀ ਲੱਭੇ ਨਾ ਲੱਭੇ 2 ਵਜੇ ਤੱਕ ਧੱਕੇ ਖਾਣੇ ਨੇ। ਔਰ ਫਿਰ ਕੰਮ ਚੱਲ ਪੈਂਦਾ ਹੈ
ਕਿਉਂਕਿ ਮੈਜੋਰਿਟੀ ਬੰਦੇ ਨੱਚ ਜਾਂਦੇ ਨੇ ਨਰਸ ਇਸ ਵਾਸਤੇ ਜਾਂਦੇ ਕੋਈ ਨੇ ਨਹੀਂ। ਕਿਉਂਕਿ ਸੈਚਰਡੇ ਨਾਈਟ ਸਟ੍ਰੀਟਾਂ ਬੰਦ ਕਰਦੇ ਸਾਰੇ। अच्छा ये हाँ ये सुबह सवेरे सवेरे बड़ा बिजी थैंक यू भाईजान। एक बोतल नहीं लानी, एक बोतल को हम क्या करेंगे? गंजी नहाएगी क्या और छोड़ेगी क्या? गंजी गंजी के नंगी और गंजी कह लो ना। नहीं वो मसाल देने भी बाहर कोई गंजा क्या है यार, गंजी से कोई भी नहीं है क्यों असल तो वही है ना जो गुलाम ਤੁਸੀਂ फरमा रहे हो, लेकिन गंजी ਉਹ ਇੱਕ ਔਰਤ ਜਿਸ ਤਰ੍ਹਾਂ ਉਹਦੇ 3 ਵਾਲ ਸਨ, ਬੜੀ ਕੋਈ ਰਈਸ ਔਰਤ ਸੀ, ਉਹਦੇ ਸਿਰ ਤੇ ਸਿਰਫ 3 ਵਾਲ ਸਨ। ਉਹਨੇ ਆਪਣੀ ਨੌਕਰਾਨੀ ਨੂੰ ਕਿਹਾ ਇਹਨਾਂ ਤਿੰਨਾਂ ਦੀ ਨਾ ਮੈਨੂੰ ਗੁੱਤ ਕਰ ਦੇ। ਉਹ ਗੁੱਤ ਕਰਨ ਲਈ ਉਹਨੇ ਕਿਹਾ ਮੈਡਮ ਮੇਰੇ ਇੱਕ ਵਾਲ ਤੇ ਟੁੱਟ ਗਿਆ ਹੈ। जुड़िया बना ਉਹ ਕਹਿੰਦਾ ਚੱਲ ਦੋ ਨੂੰ ਲੇਟ ਸਾਲ। ਉਹ ਦੂਜਾ ਵੀ ਟੁੱਟ ਗਿਆ। ਤੀਸਰੇ ਕਹਿੰਦੇ ਤੇ ਦੂਜਾ ਵੀ ਟੁੱਟ ਗਿਆ, ਕਹਿੰਦੀ ਚੱਲ ਅੱਜ ਖੁੱਲੇ ਛੱਡ ਕੇ ਟੁੱਟ। ਇਹ ਵੀਡੀਓ ਸੀ पुरानी है केड़ी है ये तो फोन के बाद एकदम में चार्जिंग में है मार संगे रहते हैं नसीम भाई 4 जुलाई आ रही ऐसा है कि आज 29 होगी। ਉਹ ਤਾਂ ਯਾਰ ਇੱਕ ਤਰੀਕਾ ਸੀ, ਤੁਸੀਂ ਨਾ ਅਪਲਾਈ ਕਰ ਸਕਦੇ 4 ਤੋਂ ਟਿਕਟ ਲੱਭਣਗੇ ਉੱਥੇ ਫਾਇਰ ਯਾਦ ਹੈ? ਜੀ ਜੀ ਯਾਦ ਹੈ ਉੱਥੇ ਸਭ ਜਾਏ ਕੌਣ ਤੇ ਜ਼ਲੀਲ ਕੌਣ ਆ? ਇਹਦੇ ਤੇ ਕੀਤਾ ਸੀ ਮੇਰੇ ਜ਼ਹਿਨ ਚ ਕੋਈ ਨਹੀਂ ਦੇਖਦਾ ਭੁੱਲ ਗਏ। ਇਤਨਾ ਤੁਸੀਂ ਸਾਨੂੰ ਭੁੱਲ ਜਾਂਦੇ ਕਿਤਨੇ ਪ੍ਰੋਗਰਾਮ ਕਰਕੇ ਤੁਸੀਂ। ਅਸੀਂ ਆ ਜਿਹੜੇ ਚਾਰ ਲਾਸਟ ਦੇ- ਵੀਕ ਕਰਕੇ ਗਏ ਸਾਨੂੰ ਉਹ ਨਹੀਂ ਪਤਾ ਹੁੰਦਾ। ਨਹੀਂ ਟਿਕਟਾਂ ਤਾਂ ਲੱਭ ਜਾਣਗੀਆਂ ਪੀਆਈ। ਉੱਥੇ ਜਾਏ ਕੌਣ? ਕਿਉਂ ਮਤਲਬ ਕਿਤੇ ਟਾਈਮ ਸਕੁਅਰ ਦੀ ਗੱਲ ਕਰ। ਇਹ ਟਾਈਮ ਸਕੇਲ ਨਹੀਂ ਹੋਣਾ, ਸਮੁੰਦਰ ਦੇ ਹਾਂ ਹੋਣਾ ਤਾਂ ਪਤਾ ਹੀ ਹੋਣਾ ਯਾਰ ਸੰਦੀ ਵਰਜੀ ਆ ਪੀਆਈ ਇਸ ਪਾਸੇ ਹੀ ਹੁੰਦਾ ਹੈ ਈਸਟ ਰਿਵਰ। ਸਰ ਵੈਸਟ ਵਿੱਚ ਵੀ ਹੁੰਦਾ। ਪਿਛਲੇ ਸਾਲ ਨਹੀਂ, ਪਹਿਲੇ ਬੰਦ ਹੁੰਦਾ ਸੀ ਕਰ ਦੇਣਾ, ਵੈਸਟ ਵਾਲੀ ਸਾਈਡ ਤੇ, ਪਿਛਲੇ ਸਾਲ ਅਸਲ ਚ ਮੈਸੇਜ ਛੱਡ ਗਿਆ ਨਾ, ਇਹ ਮੈਸੀ ਕਰੇਗਾ ਪਹਿਲੇ ਮੈਸੇਜ ਕਰਦਾ ਸੀ ਇਹ ਵੀ ਪਿਛਲੇ ਮੈਸੀ ਸਾਲ ਤੋਂ ਕਰੇਗਾ। ਇਸ ਰਿਵਰ ਤੇ ਸ਼ੁਰੂ ਤੋਂ ਲੇਕਿਨ ਹੁਣ ਇਹ ਘਟਾ ਬਹੁਤ ਗਏ। ਅੱਛੀ ਇਸ ਰਿਵਰ ਕਾਰਨ ਹੈ ਆ ਬਹੁਤ ਅੱਛਾ ਹੋ ਗਿਆ ਹੈ ਕਿੰਨੇ ਵਜੇ ਹੋਏਗਾ? ਯਾਰ ਅੱਠ, 9 ਨੌ ਤੋਂ ਬਾਅਦ ਵਜੇ। 8:30 ਵਜੇ ਨਹੀਂ, ਨਹੀਂ। 8:30 9 ਵਜੇ ਜੋ ਹੀ ਹਨੇਰਾ ਹੁੰਦਾ ਤਾਂ ਸ਼ੁਰੂ ਹੋ ਜਾਂਦਾ 8:30 ਤੋਂ ਦੇਖ ਕੇ ਨਾ ਤੇ ਸਵੇਰ ਸੌਰੀ ਫਿਰ ਘੰਟਾ ਅੱਧਾ ਘੰਟਾ ਅੱਧਾ ਹੁੰਦਾ ਹੈ। ਘੰਟਾ ਹੁੰਦਾ। ਚਲੋ ਵਿਖਾਵਾਂਗੇ ਵੀਡੀਓ ਬਣਾਵਾਂਗੇ ਟੈਨਸ਼ਨ। ਬਾਕੀ ਹਰ ਫਰਾਈਡੇ ਇੱਥੇ 9:30 ਵਜੇ 9:30 ਸ਼ੁਰੂ ਹੁੰਦੇ ਨੇ ਕੋਨਲੈਂਡ ਬੀਚ ਤੇ ਅੱਧਾ ਘੰਟਾ ਫਾਇਰਵਰਕ ਹੁੰਦਾ ਹੈ ਹਰ ਫਰਾਈਡੇ ਸਮਰਪੂਰਾ Really? ਹਾਂਜੀ ਯਾਦ ਹੈ ਗ੍ਰਾਮ ਸਾਹਿਬ ਗਿਆ था ਹਾਂ ਉਹ ਸੀ ਮੇਰੇ ਕੋਲ ਵੀਡੀਓ 38 ਦੂਰ ਖੜੇ ਸਨ ਲੇਕਿਨ 4 ਜੁਲਾਈ ਨੂੰ ਜਾਣਾ ਗੱਡੀ ਦੀ ਜਾਣਾ ਤਾਂ ਬੇਵਕੂਫੀ ਹੈ ਅਸੀਂ ਗੱਡੀ ਤੇ ਗਏ ਸਨ। ਕੋਨਲੈਂਡ ਬੀਚ ਤੇ ਬੜਾ ਵਾਟਰਫਾਲ ਅਸੀਂ ਗੱਡੀ ਤੇ ਗਏ ਸਨ, ਮਹਿਮਾਨ ਆਏ ਸਨ ਪਾਕਿਸਤਾਨ ਨੂੰ। ਉਹਦੇ ਕੰਮ ਦੀ ਗੱਲ ਹੈ ਤਾਂ ਉੱਥੇ ਫਿਰ ਅਸੀਂ ਫਿਰ ਗੱਡੀ ਤੇ ਗਏ, ਉੱਥੇ ਪਾਰਕਿੰਗ ਨਹੀਂ ਸੀ ਮਿਲਦੀ। ਫਿਰ ਮੈਂ ਨਸੀਮ ਭਾਈ ਨੂੰ ਗੱਡੀ 'ਚ ਭਾਲਿਆ, ਨਸੀਮ ਭਾਈ ਗੱਡੀ 'ਚ ਭਾ ਕੇ ਮੈਂ ਉਹਨਾਂ ਨੂੰ ਬੋਰਡ ਵਾਕ ਤੇ ਲੈ ਗਿਆ ਉਹਨਾਂ ਦੀ। ਤੁਸੀਂ ਤਾਂ ਕੰਮ ਤੇ ਨਹੀਂ ਜਾਓਗੇ। ਜਾਣਾ ਨਹੀਂ, ਚਾਹੀਦਾ ਹੈ। ਜਾਣਾ ਚਾਹੀਦਾ ਤੁਹਾਡੀ ਤਾਂ ਮਗਰ ਲੱਗਦਾ ਜਲਦੀ। ਕਿਤੇ ਲੱਗੀ ਲਾਟਰੀ। ਪਰ ਅੱਲਾ ਗੁਜ਼ਾਰਾ ਚਲਾ ਰਿਹਾ ਯਾਰ ਬੇਸਿਕ ਕੰਮ ਤਾਂ ਤੂੰ ਵਾਲੇ ਜੀ ਵੀ ਗਲਤੀ ਛੱਡਦੀ ਹੈ ਇਹ ਥੋੜੇ ਪੌਦ ਹੈ 30 ਸੈਕਿੰਡ ਦਾ ਤੇ ਜਿੱਥੇ ਮੈਂ ਇਹਨੂੰ ਕਿਹਾ ਉਹ ਕੋਈ 2 ਗੱਲ ਮਿੰਟ ਕਰੋ 30 ਸੈਕਿੰਡ ਤੋਂ ਟਾਈਮ ਬਾਅਦ ਮੈਂ ਕਿੰਨਾ ਜਾਣ ਹੋ ਲਈ ਕਰੈਕਟ ਹੈ ਮੈਂ ਕਿ ਸਾਡੀ ਕਿਹੜਾ ਵੈਸੇ ਵੀ ਅਸੀਂ ਕਿਹੜਾ ਦੇਖ ਕੇ ਕਰਦੇ ਹਾਂ ਪ੍ਰੋਗਰਾਮ ਉਹਦੇ ਲੋਕਾਂ ਨੂੰ ਪਤਾ ਨਾ ਜਿੰਦੇ ਕਿ ਨਲਾਇਕ ਨਹੀਂ ਜੀ ਚੁੱਕੀ ਜਾਂਦੇ ਨੇ ਕੰਮ ਨੂੰ ਇਹ ਤਾਂ ਗੱਡੀ ਜਾਂਦੀ ਰਹੇ ਕਰ ਦਿੰਦੇ ਨੇ ਕੋਈ ਸੋਚ ਸਮਝ ਨਹੀਂ ਪਲਾਨਿੰਗ ਨਹੀਂ ਮੇਰਾ ਵੀ ਤਾਂ ਕੋਈ ਖਾਣ ਦਾ ਕੀ ਕਰੀਏ। ਜੀ ਚਾਵਲ ਬਣਾਈਏ, ਕੋਲਾ ਇਹ ਤੋਂ ਨਕੋਲਾ ਵਾਲੇ ਚਾਵਲ ਰਹਿਣ ਨੇ
ਚਾਹ ਪੀ ਲਈਏ ਤੇ ਕੰਮ ਸ਼ੁਰੂ ਕਰੀਏ। ਚਾਹ ਪੀ ਲਈ? ਚਾਹ ਪਿਆ ਦੇ, ਚਾਹ ਕਾਫੀ ਪੀ ਲਈ ਪਿਆ ਆਪਾਂ। ਦੇ, ਕਾਹਵਾ ਪਿਆ ਦੇ। ਚਾਹ ਬਣਾਉਂਦੇ ਹਾਂ। ਸਪੈਂਡ ਕਰਦੇ ਹੋ? ਨਹੀਂ ਤਾਂ ਕੁਝ ਕੱਟ ਕੇ ਆਉਂਦੇ ਛੇਤੀ ਜਾ ਅੱਛਾ ਸਾਨੂੰ ਸਿਰਫ ਸੇਵ ਕਰ ਇਸ ਤੋਂ ਇਲਾਵਾ ਜਿਹੜਾ ਨਾ ਬਾਕੀ ਜਿਹੜੀ ਚੀਜ਼ ਚਾਹੀਦੀ ਹੈ ਉਹਨੂੰ ਸਾਰੇ ਉਹਨਾਂ ਕਿ 4 ਜੁਲਾਈ ਦਾ ਕੀ ਹੋਇਆ ਕਿ ਸੀ ਕਿ ਕੋਈ ਹਿਸਟਰੀ ਦੱਸੋ ਥੋੜੀ ਜਿਹੀ ਨਹੀਂ ਕੋਈ। ਇਹ ਕਹਿੰਦੇ ਅਮਰੀਕਾ ਡਿਕਲੇਰੇਸ਼ਨ ਆਫ ਇੰਡੀਪੈਂਡੈਂਸ ਹੈ ਜੀ ਕਿਹਦੇ ਕੋਲ? ਬ੍ਰਿਟਿਸ਼ ਦੇ ਇਹ ਪੂਰੀ ਦੁਨੀਆ ਪਹਿਲਾਂ ਬ੍ਰਿਟਿਸ਼ ਸੀ ਇੱਥੇ, ਪੂਰੀ ਦੁਨੀਆ ਇੱਥੇ ਤਾਂ ਰੈਡ ਯੂਨੀਅਨ ਸੀ ਨਾ ਬੇਸਿਕਲੀ। ਨਹੀਂ ਉਹਨਾਂ ਦੇ ਕਬਜ਼ਾ ਕੀਤੇ ਨਾ ਪੋਸਟ ਉਹਨਾਂ ਉਹ ਤੇ ਪਹਿਲੇ ਰਹਿੰਦੇ ਸਨ ਨਾ ਇੱਥੇ ਰੈਡ ਯੂਨੀਅਨ ਓਕੇ ਨੇਟਿਵ ਅਮਰੀਕਨ ਜਿਹੜੇ ਸਨ Okay. ਉਹ ਬਹੁਤ ਸਾਰੇ ਕਬੀਲੇ ਸਨ ਡਿਫਰੈਂਟ ਤੇ ਉਹ ਮਤਲਬ ਇਸ ਤਰ੍ਹਾਂ ਹੀ ਅਲੱਗ ਅਲੱਗ ਹਜੇ ਵੀ ਇਹਨਾਂ ਦੇ ਰਹਿੰਦੇ ਨੇ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਉਹਨਾਂ ਕੋਈ ਉਹ ਛੱਡੋ, ਪਹਿਲੇ ਰੈਡ ਯੂਨੀਅਨ ਸੀ, ਜੀ ਸਰ ਫਿਰ ਬ੍ਰਿਟਿਸ਼ ਆਇਆ। ਬ੍ਰਿਟਿਸ਼ ਕਬਜ਼ਾ ਕਰ ਲਿਆ ਇਹ ਪੂਰੀ ਦੁਨੀਆ ਦੀ ਕਦਰ ਹੈ ਓਕੇ, ਠੀਕ ਹੈ ਨਾ ਤੇ ਫਿਰ ਉਹ ਬ੍ਰਿਟਿਸ਼ ਦੇ ਵਿੱਚੋਂ ਹੀ ਇਹ ਕੋਈ ਗੋਰੇ ਜਿਹੜੇ ਦੇ ਇੱਥੇ ਜੀ ਜॉर्ज ਵਿੰਟਰ ਦੇ ਸਾਰਿਆਂ ਨੇ ਮਿਲ ਕੇ ਨੇ ਕਿਹਾ ਕਿ ਅਸੀਂ ਕਿ ਜਿਹੜਾ ਬਾਕੀ ਦੁਨੀਆ ਦੇ ਵੀ ਹੋ ਰਿਹਾ ਹੈ ਜਿਹੜਾ ਪਾਕਿਸਤਾਨ 'ਚ ਵੀ ਹੋ ਰਿਹਾ ਹੈ ਟੈਕਸ ਦਿੱਤੀ ਜਾ ਰਹੇ ਨੇ ਤੁਹਾਨੂੰ ਕੋਈ ਬੈਨੀਫਿਟ ਨਹੀਂ ਦਿੰਦੇ ਉਹਨੇ ਕਿ ਟੈਕਸੇਸ਼ਨ ਹੋ ਰਹੀ ਹੈ ਰਿਪਰੈਜ਼ੈਂਟੇਸ਼ਨ ਕੋਈ ਨਹੀਂ ਹੋ ਰਹੀ ਕਿ ਸਾਨੂੰ ਕੋਈ ਫਾਇਦਾ ਨਹੀਂ ਹੈ ਫਿਰ ਇਹਨਾਂ ਨੇ ਜਨਾਬ ਉਹਨਾਂ ਕੋਈ ਬਾਕੀ ਇਹਨੂੰ ਜੇ ਕਹਿਣਾ ਕਿ ਕੋਈ ਮੁਲਕ ਆਜ਼ਾਦ ਹੈ ਕਿਸੇ ਤੋਂ ਇਹਨਾਂ ਨੇ ਹੋ ਕੇ ਇਹਨਾਂ ਹਰ ਚੀਜ਼ ਤੇ ਅਦਾ ਕੀਤੀ ਹੈ ਇੱਥੇ ਤੁਸੀਂ ਵੇਖੋ ਨਾ ਤੁਹਾਡੀ ਲੈਫਟ ਸਾਈਡ ਤੇ ਡਰਾਈਵਰ ਬੈਂਦਾ ਉੱਥੇ ਰਾਈਟ ਸਾਈਡ ਤੇ ਬੈਂਦਾ ਹਰ ਇੱਕ ਚੀਜ਼ ਤੁਸੀਂ ਕਰ ਲਓ ਵਜ਼ਨ ਦੇ ਹਿਸਾਬ ਨਾਲ ਵੀ ਕਰ ਲਓ ਕਿਲੋ ਉੱਥੇ ਇਹਨੇ ਪਾਉਂਡ ਇਹਨਾਂ ਨੇ ਦੁਨੀਆ ਦੀ ਹਰ ਇੱਕ ਚੀਜ਼ ਫਿਰ ਆਪਣੀ ਇਰਾਦਾ ਕਰਕੇ ਵਿਖਾਈ ਬਿਜਲੀ ਦਾ ਵੀ 110 ਰੱਖਿਆ ਨੇ ਉੱਥੇ 220 ਹੈ ਇਹ ਬਾਅਦ ਚ ਵੀ ਤਾਂ ਆਈ ਗਏ। ਮਤਲਬ ਇਹਨਾਂ ਨੇ ਉਸ ਵਕਤ ਦਾ ਸੋਚਿਆ ਹੈ 2050 ਸਾਲ ਤੱਕ ਔਰ 250 ਸੌਰੀ 250 ਸਾਲ 250 ਸਾਲ 2.5 ਸਾਲ ਹੋ ਗਏ ਨਾ। 250 ਸਾਲ ਤੇ ਜਿਹੜਾ ਇਹਨਾਂ ਦਾ ਇੱਕ ਰਾਈਟਰ ਸੀ ਥਾਮਸ ਜੈਫਰਸਨ ਉਹਦੇ ਕੋਲ ਪੁਰਾਣੇ ਪਾਕ ਤੋਹਫਾ ਮਿਲਿਆ ਸੀ ਉਸ ਵਕਤ ਦੇ ਅਰਬ ਜਿਹੜੇ ਸਨ ਉੱਥੇ ਮੇਰੇ ਖਿਆਲ 'ਚ ਸੁਲਤਾਨ ਉਸਮਾਨੀਆ ਵਾਲੇ ਜਿਹੜੇ ਸਨ ਉਹਨੂੰ ਗੋਲਡਨ ਲਫ਼ਜ਼ਾਂ ਨਾਲ ਲਿਖਿਆ ਸੋਨੇ ਦੇ ਹਰਫਾਂ ਨਾਲ ਲਿਖਿਆ ਅਜੇ ਵੀ ਦੀ ਲਾਇਬ੍ਰੇਰੀ 'ਚ ਪਿਆ ਕਿਸੇ ਡਿਵਾਸ਼ਨ ਵੀ ਸੀ ਜਾਣ ਕੇ ਉਹਦੀ ਲਾਇਬ੍ਰੇਰੀ ਵਿਜ਼ਿਟ ਕਰਾਂਗੇ ਉਹਦੇ ਵਿੱਚ ਪੁਰਾਣੇ ਪਾਕ ਪੇ ਉਹਨੇ ਫਿਰ ਇਹਨਾਂ ਦਾ ਕਨਸਟੀਟਿਊਸ਼ਨ ਲਿਖਿਆ ਤੁਸੀਂ ਇਹਨਾਂ ਦਾ ਕਨਸਟੀਟਿਊਸ਼ਨ ਪੜ੍ਹੋ ਜਿਹੜੇ ਸਪੈਸ਼ਲੀ ਪਹਿਲੀਆਂ 10 ਅਮੈਂਡਮੈਂਟਸ ਨੇ ਜਿਹੜੀ ਚਾਹੀਦੀਆਂ ਸੀਗੀਆਂ ਉਹਨਾਂ ਦੇ ਵਿੱਚ ਤੁਸੀਂ ਵੇਖੋ ਹਿਊਮਨ ਰਾਈਟਸ ਦੇ ਬਾਰੇ ਕਿੰਨਾ ਨਹੀਂ ਲਿਖਿਆ ਠੀਕ ਹੈ ਨਾ ਉਹ ਸਾਰਾ ਜਿਹੜਾ ਇਹਨਾਂ ਨੇ ਕੀਤਾ ਹੈ ਉਸ ਨੂੰ ਫਾਲੋ ਕਰਦੇ ਦੂਸਰਾ ਜਿਹੜਾ ਕੋਈ ਪਾਕਿਸਤਾਨ ਸੀ ਕਰ ਲਓ ਉਹ ਜਿਹੜਾ ਤੁਹਾਡਾ 73 ਦਾ ਆਈਨ ਹੈ ਨਾ ਉਹ ਕੋਈ ਜਿਹੜਾ ਦਾ ਬੱਚਾ ਜਿਹੜਾ ਪੂਰਾ ਜਿਹੜਾ ਓਰੀਜਨਲ ਲਿਖਿਆ ਗਿਆ ਸੀ 73 'ਚ ਉਹ ਉਸ ਤੇ ਇੰਪਲੀਮੈਂਟ ਵੀ ਨਹੀਂ ਕਰਾ ਸਕੇ ਤੇ ਹੁਣ ਕੋਈ ਅਸੈਂਬਲੀ 'ਚ ਮੈਨੂੰ ਪੜ੍ਹ ਕੇ ਦੱਸੇ ਨਾ ਤਾਂ ਆਈਨ ਸੀ ਰੋਲਾ ਬੜਾ ਸੁਣਦੇ ਹੋ ਤਾਂ ਇੱਕ ਛੋਟੀ ਜਿਹੀ ਗੱਲ ਹੈ ਨਾ ਜੇ ਚਲੋ 47 ਦੀ ਤੁਸੀਂ ਤਕਸੀਮ ਹੋ ਗਏ ਹੋ ਆਜ਼ਾਦ ਨਹੀਂ ਹੋਇਆ ਆਜ਼ਾਦੀ ਤੇ ਹੁੰਦੀ ਕਿ ਤੁਸੀਂ ਰਾਸ਼ਨ ਨਵੀਂ ਬਣਾਓ ਫਿਰ ਤੁਸੀਂ ਇੱਕ 71 'ਚ ਟੁੱਟ ਗਏ ਹੋ ਠੀਕ ਹੈ ਨਾ ਉਹ ਉਧਰ ਹੋ ਗਏ ਨੇ ਤੁਸੀਂ ਇੱਧਰ ਹੋ ਗਏ ਤੁਮ ਉਧਰ ਹਮ ਇੱਧਰ ਇੱਕ 73 ਸੀ ਕਹਿੰਦੇ ਅਸੀਂ ਆਇਨ ਲਿਆਏ ਹਾਂ ਲੇਕਿਨ ਉਹ ਆਇਨ ਵੀ ਜਿਹੜਾ ਬਣਿਆ ਨਾ ਉਹਦੇ ਵੀ ਕੁਝ ਹਿੱਸੇ ਚੱਲਦੇ ਪਏ ਨੇ ਉਹ ਪੂਰਾ ਜਿਸ ਤਰ੍ਹਾਂ ਮਤਲਬ ਲਿਖਿਆ ਨਾ ਅਰਬ ਉਹਦੇ ਵੀ ਸੁਪਰੀਮ ਕੋਰਟ ਦਾ ਸਟੇ ਹਾਈ ਕੋਰਟ ਦਾ ਉਹਨੂੰ ਵੀ ਕਿਸੇ ਨੂੰ ਤੋੜਾਉਣ ਦੀ ਕੋਸ਼ਿਸ਼ ਸੋਚਿਆ ਹੀ ਨਹੀਂ ਕਦੇ ਉਹ ਸਰ ਮੇਰਾ ਕੁਐਸਚਨ ਹੈ ਯੈਸ ਸਰ ਕਿ ਆਇਨ ਦੀ ਗੱਲ ਕੀਤੀ ਉੱਚਾ ਬੋਲੋ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਜਿਹੜਾ ਐਮਪੀਏ ਜਾਂ ਐਮਐਲਏ ਉਹ ਅਸੈਂਬਲੀ ਜਾਂਦਾ ਉਹਦਾ ਮਕਸਦ ਕੀ ਹੈ? ਉਹਦਾ ਇਹ ਉਹਨਾਂ ਨੇ ਕਾਨੂੰਨ ਕਿ ਬਣਾਇਆ ਜਾ ਕੇ ਨਾਲੀਆਂ ਬਣਾਉਣੀਆਂ, ਨਵੀਂ ਦੇ ਪੈਸਾ ਹੈ ਬਿਜਲੀ ਬਣਾਣੀ, ਪੈਸਾ ਸੜਕਾਂ ਦਾ, ਪੈਸਾ ਇਹ ਐਮਪੀਏ ਦਾ ਐਮਐਲਏ ਕਰਵਾ ਰਿਹਾ। ਖਾਂਦੇ ਨੇ ਨਾ ਠੀਕ ਹੈ, ਹਾਲਾਂਕਿ ਉਹਨਾਂ ਦਾ ਇਹ ਕੰਮ ਨਹੀਂ, ਉਹਨਾਂ ਦਾ ਕੰਮ ਹੈ ਕਾਨੂੰਨ ਬਣਾਉਣਾ। ਲਾ ਮੇਕਰ ਅੱਜ ਦੀ ਗੱਲ ਹੈ, ਮੈਂ ਹੁਣ ਹੀ ਤੁਹਾਡੇ ਤੋਂ ਪਹਿਲੇ ਨਾ ਘਰੋਂ ਨਿਕਲਿਆ ਤੇ ਮੈਂ ਟਿਕਟਾਂ ਕਾਨ ਕੀਤੀ ਤੇ ਨੂਨ ਲੀਗ ਦਾ ਐਮਪੀਏ ਖੜਾ ਸੀ। ਉਹਨਾਂ ਸਪੀਕਰ ਨੂੰ ਕਹਿੰਦਾ ਜੀ ਤੂੰ ਸਾਡੇ ਆਫਿਸ ਆ। ਸਪੀਕਰ ਨੂੰ ਉਹਦੇ ਤੋਂ ਪਹਿਲੇ ਪੋਲੀ ਬੋਲੀ, ਕੌਣ ਬੋਲੀ? ਪੋਲੀ ਜਿਹੜੀ ਵੀ ਹੈ ਕਿਹੜੇ ਨਾਂ ਰੱਖੇ ਉਹ ਨਹੀਂ ਜੀ ਅਸੀਂ ਨਹੀਂ ਰੱਖਿਆ, ਨਹੀਂ ਮੈਂ ਉਹ ਬੋਲੀ, ਉਹਨੇ ਗੱਲ ਕੀਤੀ ਸਪੀਕਰ ਦੇ ਖਿਲਾਫ। ਫਿਰ ਉਹ ਉੱਠਿਆ ਤੇ ਸਾਡੇ ਆਫਿਸ ਆ ਗਈ। ਅੱਗੋਂ ਸਪੀਕਰ ਨੇ ਕਹਿ ਖਲੋ ਰਿਹਾ ਮੇਰੀ ਗੱਲ ਸੁਣ,
ਪੰਜਾਬ ਸਪੀਕਰ ਪੰਜਾਬ ਦਾ ਸਪੀਕਰ ਮਲਿਕ ਮੁਹੰਮਦ ਖਾਨ ਮਲਿਕ ਸਾਹਿਬ। ਮੁਹੰਮਦ। ਉਹਨੇ ਕਿਹਾ ਮੈਂ ਤੇਰੇ ਪਿਓ ਦਾ ਨੌਕਰ ਹਾਂ, ਮੈਂ ਤੁਹਾਡੇ ਦਫ਼ਤਰ ਆਵਾਂ, ਮੈਨੂੰ ਲੋੜ ਵੀ ਤੇ ਮੈਂ ਤੁਹਾਨੂੰ ਆਪਣੇ ਦਫ਼ਤਰ ਬੁਲਾਵਾਂ। ਉਹਨੇ ਕਿਹਾ ਜਾ ਕੇ ਕਾਨੂੰਨ ਪੜ੍ਹ, ਤੈਨੂੰ ਕਾਨੂੰਨ ਦਾ ਹੀ ਨਹੀਂ ਪਤਾ। ਸਰ ਜਿਹੜੇ ਸਾਡੇ ਉਹ ਬੈਠੇ ਨੇ MP MN ਉਹਨਾਂ ਨੂੰ ਕਾਨੂੰਨ ਦਾ ਹੀ ਨਹੀਂ ਪਤਾ, ਸਰ ਉਹ ਪੜ੍ਹੇ ਲਿਖੇ ਹੀ ਨਹੀਂ। ਨਹੀਂ ਤੇ ਉਹਨਾਂ ਨੂੰ ਕਾਨੂੰਨ ਬਣਾਉਣਾ ਕੀ ਹੈ? ਸਪੀਕਰ ਵੀ ਤੇ ਉਹ ਨੂਨ ਲਿਖਦਾ ਤੇ ਨਾ, 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 ਨਹੀਂ ਨਹੀਂ ਤੁਹਾਨੂੰ ਮੈਂ ਜਦੋਂ ਤੁਸੀਂ ਸਪੀਕਰ ਬਣ ਗਏ ਹੋ ਨਾ, ਫਿਰ ਤੁਸੀਂ ਨਿਊਟਰਲ ਹੋ ਗਏ। ਨਿਊਟਰਲ ਨਿਊਟਰਲ ਲੇਕਿਨ ਉਹਨੇ ਕੋਈ ਨੇ ਆਪਣੀ ਪਾਰਟੀ ਦੀ ਬੇਇੱਜ਼ਤੀ ਕਰ ਰਹੇ ਯਾ ਬੇਸ ਚੰਗੀ ਉਹ ਭਾਈ ਉਹਦੀ ਪਾਰਟੀ ਹੈ ਟਾਂਗਾ ਪਾਰਟੀ ਬੇਸਿਕਲੀ, ਕਿਹਦੀ ਮਲਕ ਮੁਹੰਮਦ ਦੀ ਅੱਛਾ ਉਹ ਟਾਂਗਾ ਪਾਰਟੀ ਦਾ ਬੰਦਾ ਹੈ। ਨੂਨ ਲਿਖਦਾ ਨਹੀਂ ਹੈ। ਨੋ ਨੋ ਨੋ, ਉਹ ਟਾਂਗਾ ਪਾਰਟੀ ਦਾ ਬੰਦਾ ਹੈ। ਇਸ ਵਾਸਤੇ ਉਹਨੂੰ ਕੋਈ ਲੋਕਾਂ ਦੀ ਪਰਵਾਹ ਨਹੀਂ। ਚੰਗਾ ਬੜੀ ਪਤਾ ਕਿਹੜੀ ਹੁੰਦੀ ਇਹਨਾਂ ਦੀ ਇਹ ਗੱਲ ਬੂਟਾ ਵਾਲੀ ਹੈ। ਬੂਟਾ ਵਾਲੇ ਨੂੰ ਟਾਂਗਾ ਪਾਰਟੀ ਕਹਿੰਦਾ ਨਾ। ਤੇ ਸਰ ਮੈਂ ਉਹ ਤੁਹਾਨੂੰ ਕਹਿਣ ਲੱਗਾ ਅਜੇ ਸੀ ਸੁਣਿਆ ਹੈ ਜਿਹਦੇ ਨਾਲ ਕੋਈ ਬੰਦਾ ਨਾ ਹੋਵੇ ਉਹ ਟਾਂਗਾ ਪਾਰਟੀ ਨਹੀਂ ਉਹ ਟਾਂਗੇ ਉਹ ਹੀ ਹੈ ਨਾ, ਆਜ਼ਾਦ ਲੜਦੇ ਨੇ ਨਾ। ਨਹੀਂ ਨਹੀਂ ਆਜ਼ਾਦ ਜਿਹੜੀ ਇਹਨੇ ਲੜਦੇ। ਗੱਲ ਕੀਤੀ ਹੈ ਨਾ ਉਹ 2005 ਦੇ 3 ਦੇ ਵਿੱਚ ਇਮਰਾਨ ਖਾਨ ਬੈਠੇ ਸੀ ਨਾਲ ਸ਼ੇਖ ਜੀ ਕਾਸ਼ਿਫ ਅਬਾਸੀ ਗਲਬਨ ਸੀ 에ਅਰਵੇ ਤੇ बैठे थे ਤੇ बहस कर रहे थे तो कहता है ओ यार इसको तो टांगे की सवारियां किसके पास दी है शेख रशीद ने इमरान खान ਨੂੰ किया ਸੀ ਟਾਈਮ ਬੈਕ ਇਨ ਇਟ ਅੱਛਾ ਹੁਣ ਤੁਸੀਂ ਕਹਿ ਰਹੇ ਸਪੀਕਰ ਸਾਹਿਬ ਜੀ ਲੇਕਿਨ ਇਸ ਟਾਈਮ ਦੇ ਕਾਨੂੰਨ ਵੀ ਬਣ ਰਹੇ ਸੀ ਪੰਜਾਬ ਦੇ ਵਿੱਚ ਉਹਦੇ ਵਿੱਚ ਵੀ ਸਟਰੋਂਗ ਹੋਏ ਪਏ ਨੇ ਆਪਸ ਵਿੱਚ ਇਖਤਲਾਫਾਤ ਸ਼ੁਰੂ ਹੋਏ ਪਏ ਨੇ ਇਸ ਟਾਈਮ ਦੀ ਨੂਨ ਲੀਗ ਸਾਰੀ ਦੁਬਾਰਾ ਆਈ ਹੈ ਨਾ 2016 ਦੇ ਬਲੰਡਰ ਤੋਂ ਬਾਅਦ ਬਲੰਡਰ ਮੀਨਿੰਗ उस वक्त एक सुने होगा मैं उसकी तस्वीर जिसको नहीं गया था ये नहीं पढ़ा डॉन लीग्स उसका बड़ा प्रॉब्लम थी और उस वक्त फौज के खिलाफ खालमन खिलाफ गल की गई थी ਸਾਡੀ ਮੈਮਰੀ ਹੈ ਇਹ ठीक है ना ਤੁਹਾਡੀ ਖਤਮ ਹੋ ਗਈ ਹੈ ठीक है ना वो उस वक्त दे आर्मी चीफ रही शरीफ साहब ने वो जिथे जाते सन ना उन्होंने फौजी सवाल पूछते सर व्हाट अबाउट डॉन लीग्स ठीक है ना 2016 की गल है रहीश शरीफ रिटायर्ड होकर चला गया 16 च लेकिन वो फौजी रिश्ते में काम कर रहे नहीं ना उन्होंने मैमरी तो नहीं गई या रिकॉर्ड तो नहीं चेंज होता ना ਤੇ ਇਹਨਾਂ ਨੂੰ ਵਾਪਸ ਸਾਹਮਣੇ ਲਿਆਉਣ ਵਾਲਾ ਮਲਿਕ ਮੁਹੰਮਦ ਖਾਨ ਸਾਹਿਬ ਨੇ ਇਹਨਾਂ ਦੇ ਗੱਲਬਾਤ ਸੁਸਰ ਤੇ ਬਾਜਵਾ ਦੇ ਸੁਸਰ ਵੀ ਆਪਸ ਵਿੱਚ ਹਲਵਾਇਆ ਸੀ ਉਤੋਂ ਫਿਰ ਗੱਲਬਾਤ ਸ਼ੁਰੂ ਹੋਈ ਫਿਰ ਮਿਲਦੇ ਉਹ ਇਮਰਾਨ ਦੀ ਰਿਪਲੇਸਮੈਂਟ ਲੱਭ ਰਹੇ ਸਨ ਬਹੁਤ ਅਰਸੇ ਤੋਂ 2019 ਦੀ ਸ਼ੁਰੂ ਹੋ ਗਏ ਸੀ ਠੀਕ ਹੈ ਨਾ ਤੇ ਇਹਨਾਂ ਨੂੰ ਕਰਦੇ 22 ਚ ਜਾ ਕੇ ਫਿਰ ਗੁੱਡ ਬਾਏ ਟਾਟਾ ਹੋ ਗਿਆ ਇਧਰ ਆ ਗਏ ਲੇਕਿਨ ਮੈਂ ਤੁਹਾਨੂੰ ਨਵੰਬਰ ਦਾ ਗੱਲ ਕਹਿ ਰਿਹਾ और मैं अपने नहीं कह रहा ना ही मैंने कोई ख्वाब है ना कोई खैबी इलम है अंदर की खबर है गल चल रही है कि इन्हों की कोई जान छुड़ावा नवंबर में मैं तुम दसना शुरू किया अक्तूबर में मैं पाकिस्तान गया तो मैं सुन के आया ਹਾਂ ਤੁਸੀਂ ਕਿਹਾ ਸੀ ਕਿ ਮਾਰਚ ਤੱਕ ਹੋ ਸਕਦਾ ਹੈ लेकिन मार्च तो जंग शुरू हो गई थी उधर शुरू हो गया था प्लस मार्च होना सी मार्च अप्रैल तक लेकिन दे नीड रिप्लेसमेंट अपना हर चीज़ वेख तक सुन के अगले ने करना नवे कानून बना रहे हैं सख्त बना रहे हैं तो भाई कल दी जद च आ जाएंगे ऑफ कोर्स समझ आई कि नहीं आई ਕਿੰਨਾ ਕੁ ਚੱਲਣਗੇ हाँ ते गलतियां हो ਅੱਜ जाती ਗਏ हैं ਕੱਲ ਗਏ 6 ਮਹੀਨਿਆਂ ਨੂੰ ਗਏ ਕਿੰਨਾ ਜਾਣਾ ਹੀ ਜਾਣਾ जिस तरह हो रहे हैं ना मतलब तना कोलू ब्लंडर आपस से जो लड़ रहे हैं या उन्होंने कह रहे हैं वो और वो इन्होंने बचाने वास्ते समझा रहे हैं ਸਰ कि भाई ਦੇਖੋ ਚੰਦ तुसी- ਸਾਫੀ ਨੇ जी जी ਜਦੋਂ ਨਵਾਜ਼ ਸ਼ਰੀਫ ਸਾਈਨ ਕਰਕੇ ਗਿਆ ਨਾ ਠੀਕ ਠਾਕ ਅੱਛਾ ਨਵਾਜ਼ ਸ਼ਰੀਫ ਜਦੋਂ ਸਾਈਨ ਕਰਕੇ ਗਿਆ ਨਾ ਤੇ ਪਿੱਛੋਂ ਬੜਿਆ ਸਾਫੀਆਂ ਨੇ ਮਾਰਾਂ ਖਾਧੀਆਂ ਨੇ ਜਿਨ੍ਹਾਂ ਦੇ ਵਿੱਚ ਇੱਕ ਆਰਫ ਅਮੀਰ ਭੱਟੀ ਸਾਹਿਬ बिल्कुल ਨੇ लाहौर के ਠੀਕ बहुत ਹੈ अच्छे इंसान हैं ਬਹੁਤ ਮਾਰ ਖਾਧੀ ਉਹਨਾਂ ਨੂੰ ਲੇਕਿਨ ਉਹਨਾਂ ਅੱਖ ਦਾ ਸਾਥ ਨਹੀਂ ਛੱਡਿਆ उन्होंने गलबन नवाज शरीफ साहब की मैं वाइफ का नाम नहीं लेंदा था जिन्हों लेके एक जगह महफूज जगह तक पहुँचाया भी सी ਠੀਕ ਹੈ ਅੱਛਾ ਉਹ ਬੰਦਾ ਹੁਣ ਜਦੋਂ ਇਹ ਆਏ ਨੇ ਇਹਨਾਂ ਨੇ ਬਲੰਡਰ ਕਰਨੇ ਸ਼ੁਰੂ ਕੀਤੇ ਨੇ ਤਾਂ ਉਹਨਾਂ ਇਹਨਾਂ ਦੇ ਖਿਲਾਫ ਗੱਲ ਕੀਤੀ मतलब हक की गल की है ना ਠੀਕ ਹੈ ਉਹ ਹੱਕ ਤੇ ਸੀ ਹੁਣ ਅਸੀਂ ਕਿਸੇ ਪਾਰਟੀ ਨੂੰ ਨਹੀਂ ਰਿਪਰੈਜ਼ੈਂਟ ਕਰਦੇ ਜਾਂ ਹੱਕ ਦੀ ਜਿਹੜੀ ਸਮਝ ਆਉਂਦੀ ਗੱਲ ਕਰ ਰਹੇ ਆ ਤੇ ਉਹ ਵੀ ਆਰ ਟਾਕਿੰਗ ਅਬਾਊਟ ਐਵਰੀਥਿੰਗ ਮਾ ਕੌਣ ਹੈ ਬਿਲਾਲ ਹੈ? ਐਵਰੀਥਿੰਗ ਨਹੀਂ ਕੌਣ ਜਾ ਓਕੇ ਤੇ
ਉਹ ਜਿਹੜਾ ਹੁਣ ਉਹਦੇ ਤੇ ਇਹਨਾਂ ਨੇ ਬੜੇ ਜ਼ੁਲਮ ਕੀਤੇ। ਹੁਣ ਕਦੀ ਕਦੀ ਵੇਖਦੇ ਨੇ ਸ਼ੋਅ ਵਿੱਚ, ਆਂਦੇ ਨੇ ਕੱਲ ਤਾਂ ਆਂਦੇ ਸਨ, ਡੇਲੀ ਆਂਦੇ ਲੇਕਿਨ ਉਹ ਛੁਡਾ ਦਿੱਤਾ ਨਾ, ਜਾਬ ਛੁਡਾ ਦਿੱਤੀ ਇਹਨਾਂ ਨੇ। ਉਹ ਪਾਕਿਸਤਾਨੀ ਹੁੰਦੇ ਨੇ। ਹਾਂ, ਘਰ ਬੰਦੇ ਕਿਉਂ ਗਏ ਹੋਏ ਨੇ। ਉਹ ਉਹਨਾਂ ਦਾ YouTube ਚੈਨਲ ਹੈ ਨਾ, ਲੇਕਿਨ ਉਹਨਾਂ ਦਾ ਥੋੜਾ ਮੈਮਰੀ ਸ਼ਾਰਟ ਲੱਗਦੀ ਉਹ, ਇਹ ਟਾਰਚਰ ਹੈ, ਟਾਰਚਰ ਹੋਇਆ। ਜ਼ੁਲਮ। ਠੀਕ ਹੈ, ਅੱਛਾ ਹੁਣ ਔਰ ਹੱਥ ਦੀ ਗੱਲ ਕਰਦੇ ਸਨ, ਨਥਿੰਗ। ਨਹੀਂ, ਮੈਂ ਗੱਲ ਇਹ ਕਰ ਰਿਹਾ ਨਾ, ਅੱਜ ਹੁਣ ਇਹ ਕਾਨੂੰਨ ਬਣਾ ਰਹੇ ਨੇ ਕਿ ਜਿਹੜਾ ਵੀ ਗਵਰਨਮੈਂਟ ਦੇ ਖਿਲਾਫ ਬੋਲੇਗਾ ਉਹਦੀ ਪ੍ਰਾਪਰਟੀ ਐਸਟ ਉੱਠ ਕੇ ਜ਼ਬਤ ਕਰ ਸਕਦਾ, ਉਹਦੇ ਬੈਂਕ ਅਕਾਊਂਟ ਜ਼ਬਤ ਕਰ ਸਕਦਾ। ਉਹਦੇ ਨਾਲ ਸਭ ਤੋਂ ਵੱਡਾ ਜਿਹੜਾ ਮੁਲਕ ਨੂੰ ਪਾਕਿਸਤਾਨ ਨੂੰ ਨੁਕਸਾਨ ਹੋਏਗਾ, ਬਾਹਰੋਂ ਪੈਸਾ ਨਹੀਂ ਜਾਏਗਾ, ਉਤਨਾ ਜਾਏਗਾ ਜਿਤਨੀ ਜ਼ਰੂਰਤ ਹੈ। ਕੋਈ ਬੰਦਾ ਉੱਥੇ ਪ੍ਰਾਪਰਟੀ ਨਹੀਂ ਬਣਾਏਗਾ, ਪ੍ਰਾਪਰਟੀ ਦੀ ਵੈਲਿਊ ਡਾਊਨ ਹੋ ਜਾਏਗੀ, ਉਹ ਪ੍ਰੋਬਲਮ ਆਵੇਗੀ ਨਾਲ। ਆ ਤੁਹਾਨੂੰ ਹੀ ਸ਼ੌਕ ਹੈ, ਮੈਂ ਪਾਕਿਸਤਾਨ ਜਾ ਠੀਕ ਕੇ ਹੈ। ਕਿਤਨੇ ਕਿੱਲੇ ਲੈਣੇ ਨੇ। ਨਹੀਂ। ਮੈਂ ਉਹਨੂੰ ਸਮਝਾਇਆ, ਮੈਂ ਕਿਹਾ ਦੇਖੋ। ਲੱਕੜੀ ਵਾਲੇ ਕਿੱਲੇ ਲੈ ਲਈ, ਜ਼ਮੀਨ ਵਾਲੇ ਕਿੱਲੇ ਨਾ ਲੈ। ਮੈਨੂੰ ਕਿਹਾ, ਮੈਨੂੰ ਇੱਕ ਗੱਲ ਦੱਸੀ, ਮੈਂ ਕਿ ਮੈਂ ਤੁਹਾਨੂੰ ਵਾਸਤੇ ਆਇਆ, ਮੈਂ ਸਰ, ਦੇਖੋ, ਗੱਲ ਇਹ- ਤੇ ਮੈਂ ਕਿਹਾ ਗਲਤੀ ਨਾ ਕਰੀ, ਕਹਿੰਦਾ ਨਹੀਂ ਮੈਂ ਜਾ ਕੇ ਪਾਕਿਸਤਾਨ ਪਤਾ ਨਹੀਂ ਕਿੰਨੇ ਕਿੱਲੇ ਸਰ ਲੈਣੇ ਨੇ। ਦੇਖੋ, ਗੱਲ ਇਹ ਹੋ ਰਹੀ ਹੈ ਕਿ ਜਿਹੜੇ ਬੰਦੇ ਬੋਲਣਗੇ ਉਹਨਾਂ ਦੇ ਗਵਰਨਮੈਂਟ ਉਹ ਦੇ ਕਿੱਲੇ ਖਿਲਾਫ, ਨੇ ਤੈਨੂੰ ਗੁੱਡ ਪੈਣੀ ਹੈ। ਉਹ ਜਿਹੜਾ ਉਹਨਾਂ ਨੂੰ ਪ੍ਰੋਬਲਮ ਆਏਗੀ, ਲੇਕਿਨ ਪਾਕਿਸਤਾਨ ਦਾ ਨੁਕਸਾਨ ਹੋਏਗਾ। ਕੱਲ ਨੂੰ ਇਹ ਟੁਰ ਜਾਂਦੇ ਨੇ, ਦੂਜੀ ਕੋਈ ਵੀ ਪਾਰਟੀ, ਜ਼ਾਇਦ ਬਕਰ ਖਾਨ ਆਵੇ, ਕੋਈ ਵੀ ਆਵੇ, ਆ ਜਾਂਦਾ ਹੈ। ਫਿਰ ਇਹ ਕੀ ਖਿਆਲ ਹੈ ਇਹਨਾਂ ਦਾ, ਇਹਨਾਂ ਦੇ ਨਾਲ ਕੋਈ ਖਲੋਵੇਗਾ? ਹੁਣ ਕੌਣ ਖੜਾ ਹੈ? ਚਲੋ ਹੁਣ ਤਾਂ ਛੱਡ ਦਿਓ ਨਾ ਤੁਸੀਂ। ਫਿਰ ਇਹ ਕਿ ਮਜ਼ਲੂਮੀਅਤ ਸ਼ੋਅ ਕਰਨ ਦੇ, ਦੂਜੇ ਬਲੰਡਰ ਕਰਨ ਦੇ, ਇਹਨਾਂ ਨਾਲ ਖਲੋ ਕੇ ਹਕੂਮਤ ਦੇ ਖਿਲਾਫ ਕੋਈ ਬੋਲ ਹੀ ਨਹੀਂ ਸਕਦਾ। ਸਰ ਹੁਣ ਬੋਲਣਾ ਹੀ ਬੰਦ ਕਰ ਦਿੱਤਾ ਸਾਰਿਆਂ ਨੇ, ਕੋਈ ਨਹੀਂ ਬੋਲ ਰਿਹਾ। ਸਰ ਬਹੁਤ ਅੱਛਾ ਕਿ ਲਿੱਤਰ ਕਾੜ ਹੈ। ਨਹੀਂ ਹੁਣ ਲਿੱਤਰ ਇਹ ਛੋਟੀ ਚੀਜ਼ ਹੈ, ਹੁਣ ਡਾਇਰੈਕਟ ਗੋਲੀ ਹੈ। ਇਹ ਆ ਹੁਣ ਤਾਂ ਸੀਸੀਟੀ ਆ ਗਈ ਨਾ, ਬਹੁਤ ਸਾਰੀਆਂ ਡੀਡੀ ਆਈਆਂ ਉਹ ਵੀ ਪੈ ਸੀਸੀਟੀ ਤੇ ਜਾਂਦਾ ਨਾ। ਮਤਲਬ ਜ਼ੁਲਮ ਹੈ, ਇਨਸਾਨ ਨੂੰ, ਮੁਸਲਮਾਨ ਬੇਗੁਨਾਹ ਮੁਸਲਮਾਨ ਨੂੰ ਮਾਰ ਰਿਹਾ ਹੈ। ਇਹਦਾ ਕਿਸ ਤਰ੍ਹਾਂ ਉਹ ਜਸਟੀਫਾਈ ਕਰਨਗੇ ਜਿਹੜੇ ਮਾਰਦੇ ਨੇ ਯਾਰ? ਉਹ ਵੀ ਇਨਸਾਨ ਨੇ। ਮੁਸਲਮਾਨ ਤਾਂ ਚਲੋ ਉਹ ਜਾਣੇ ਤਾਂ ਅੱਲਾ ਜਾਣੇ, ਲੇਕਿਨ ਹੈ ਤਾਂ ਇਨਸਾਨ ਸਰ ਨਾ, ਮਾਰ ਰਹੇ ਨਾ, ਆਲਮੇ ਅਰਵਾ ਚਗਲੇ ਗਲਮਾ ਵੀ ਤਾਂ ਪੜਨਾ ਨਾ, ਆ ਜਾਓ। ਬੇਗੁਨਾਹ। ਹਾਲਾਂਕਿ ਕਿਸੇ ਮੁਲਕ ਦੇ ਵੀ ਕਾਨੂੰਨ ਨਹੀਂ ਕਹਿੰਦਾ ਕਿ ਪੁਲਿਸ ਗੋਲੀ ਮਾਰੇ, ਹਾਲਾਂਕਿ ਸਿਰਫ ਗੋਲੀ ਚੱਲੇ ਉਹਦੇ ਵੀ ਸਾਥ ਦੇਣਾ ਹੁੰਦਾ ਕੀ ਕੀਤਾ, ਤੇ ਉਹ ਉੱਥੇ ਬੰਦੇ ਨੂੰ ਇਸ ਤਰ੍ਹਾਂ ਹੀ ਮਾਰ ਰਹੇ ਨੇ। ਜੱਜਾਂ ਨੂੰ ਪਤਾ ਹੈ ਉਹ ਬੋਲ ਨਹੀਂ ਰਹੇ, ਹਾਲਾਂਕਿ ਉਹਨਾਂ ਦੇ ਜੱਜਾਂ ਦਾ ਕੰਮ ਹੈ ਕਿ ਸਜ਼ਾ ਦੇਣਾ ਜਾਂ ਮਾਫ ਕਰਨਾ। ਮਤਲਬ ਕਾਨੂੰਨ ਪੂਰਾ ਵੇਖ ਕੇ, ਕਾਇਦੇ ਕਾਨੂੰਨ ਅੰਦਰ ਰਹਿ ਕੇ, ਸਾਰੇ ਐਵੀਡੈਂਸ ਵੇਖ ਕੇ ਸਾਰੇ ਬੰਦੇ ਨੂੰ ਸਜ਼ਾ ਦੇਣੇ ਨੇ। ਔਰ ਪਾਕਿਸਤਾਨ ਦੀ ਜਿੰਨੀ ਵੀ ਜੇਲ੍ਹਾਂ ਨੇ ਨਾ, 80 ਤੋਂ 90% ਬੇਗੁਨਾਹ ਢੱਕੇ ਪਏ ਨੇ, ਗੁਨਾਹਗਾਰ ਬਾਹਰ ਫਿਰ ਰਹੇ। ਉਹ ਵੀ ਮੈਨੇਜ ਹੁੰਦੀ ਹੈ। ਸਰ ਦੇਖੋ, ਮੈਂ ਮੈਂ ਜਿਹੜੀ- ਕੱਲ ਸੁਣ ਰਿਹਾ ਸੀ, ਆਈ ਥਿੰਕ ਸਿੰਧ ਦਾ ਵਾਕਿਆ। ਮੁਲਾਜ਼ਮ ਹੈ ਇਸ ਮਹਿਕਮੇ ਵਿੱਚ, ਉਹਦੀਆਂ 3 ਕਿ 4 ਬੇਟੀਆਂ ਨੇ। ਉਹਨੂੰ ਸਰਕਾਰੀ ਕੁਆਟਰ ਲੱਭਿਆ, 2 ਬੰਦੇ ਉਹਦੇ ਤੋਂ ਸੀਨੀਅਰ ਨੇ, ਉਹ ਉਹਨੂੰ ਕਹਿੰਦੇ ਤੂੰ ਕੁਆਟਰ ਖਾਲੀ ਕਰ। ਉਹਨੇ ਕਿਹਾ ਯਾਰ ਮੇਰੀਆਂ ਬੱਚੀਆਂ ਨੇ, ਮੈਂ ਕਿੱਥੇ ਲੈ ਕੇ ਜਾ। ਉਹਨਾਂ ਉਹਦੇ ਜ਼ਰਾ ਜ਼ਬਰਦਸਤੀ ਖਾਲੀ ਕਰਾਉਣ ਦੀ ਕੋਸ਼ਿਸ਼ ਕੀਤੀ, ਉਹਨੇ ਨਹੀਂ ਕੀਤਾ। ਉਹਨੇ ਆਪਣੇ ਜਿਹੜੇ ਸੀਨੀਅਰ ਅਫਸਰ ਸੀ ਉਹਨਾਂ ਨੂੰ ਵੀ, ਮਹਿਕਮੇ ਨੂੰ ਵੀ ਕੰਪਲੇਨ ਕੀਤੀ ਹੈ। ਉਹਨੇ ਸੀਐਮ ਤੱਕ ਅਪਰੋਚ ਕਰਨ ਦੀ ਕੋਸ਼ਿਸ਼ ਕੀਤੀ। ਉਹ ਜਿਹੜੇ ਬੰਦੇ ਨੇ ਉਹਨਾਂ ਦਾ ਕਿਸੇ ਮਿਨਿਸਟਰ ਨਾਲ ਤਾਲੁਕ, ਜਿਹੜੇ ਦੂਜੇ ਦੋ ਨੇ, ਉਹਨਾਂ ਨੇ ਉਹਦਾ ਪਾਣੀ ਕੱਟ ਦਿੱਤਾ, ਗੈਸ ਕੱਟ ਦਿੱਤੀ। ਅੱਛਾ, ਫਿਰ ਵੀ ਉਹ ਨਹੀਂ ਬੋਲਿਆ। ਉਹਨੇ ਵੀਡੀਓ ਉਹਦੀਆਂ ਵਾਇਰਲ ਹੋਈਆਂ ਨੇ ਕਿ ਮੇਰੇ ਨਾਲ ਜ਼ੁਲਮ ਹੋ ਰਿਹਾ। ਫਿਰ ਵੀ ਕੋਈ ਮਸਲਾ ਨਹੀਂ ਬਣਿਆ। ਫਿਰ ਉਹਨਾਂ ਗੁੰਡੇ ਲਿਆ ਕੇ ਉਹਦੇ ਬੂਹੇ ਕੇ ਬਾਲੇ ਨੇ। ਉਹ ਬੱਚੀਆਂ ਨੂੰ ਲੈ ਕੇ ਬਾਹਰ ਨਿਕਲੇ, ਸ਼ਾਮੀ ਜਿਸ ਤਰ੍ਹਾਂ ਵਾਕ ਵਾਸਤੇ ਜਾਂਦੇ ਹੋ, ਉਹਨਾਂ ਨੂੰ ਚੰਡਾ ਵੀ ਮਾਰੀ ਗਿਆ। ਫਿਰ ਉਹ ਬੰਦਾ ਬਰਦਾਸ਼ਤ ਕਰ ਗਿਆ। ਦੂਜੇ ਦਿਨ ਬਾਹਰ ਨਿਕਲਿਆ ਤਾਂ ਫਿਰ ਉਹਨਾਂ ਨੇ ਕਿਹਾ ਕਿ ਅਸੀਂ ਤੇਰੀਆਂ ਬੱਚੀਆਂ ਦਾ ਤਦਾਬ ਛੱਡ ਦੇਣਾ। ਫਿਰ ਉਹਨੇ ਇੱਕ ਵਾਇਸ ਨੋਟ ਭੇਜਿਆ ਆਪਣੇ ਕਜ਼ਨ ਨੂੰ ਕਿ ਮੈਂ ਹੁਣ ਖਤਮ ਹੋ ਚੱਲਾਂ। ਉਹਨੇ ਜਦੋਂ ਉਹਦੇ ਕਜ਼ਨ ਨੇ ਸੁਣਿਆ, ਕਜ਼ਨ ਦੇ ਪਹੁੰਚਣ ਤੱਕ ਉਹ ਬੱਚੀਆਂ 4, ਬੀਵੀ ਔਰ ਉਹ ਆਪੋ, ਉਹਨੇ ਖੁਦਕੁਸ਼ੀ ਕਰ। ਪਰ ਇੱਕ ਮੈਂ ਤੁਹਾਨੂੰ ਪੁੱਛਾਂ, ਉਹਨੇ ਆਪਣੇ ਨਾਲ ਬਹੁਤ ਬੜਾ ਜ਼ੁਲਮ ਕੀਤਾ ਹੈ। ਬਿਲਕੁਲ ਹਾਂਜੀ। ਇੱਕ ਗੱਲ ਸੁਣ, ਖੁਦਕੁਸ਼ੀ ਹਰਾਮ ਹੈ ਸਰ ਬਿਲਕੁਲ ਹੀ ਹੈ। ਮੈਂ ਇਸ ਚੀਜ਼ ਤੇ ਐਗਰੀ ਕਰਦਾ। ਉਹਨੇ ਮਰਨਾ ਹੀ ਸੀ ਨਾ। ਨਹੀਂ, ਉਹ ਉਹਨਾਂ ਨੂੰ ਮਾਰ ਕੇ ਮਰਦਾ ਨਾ। ਮਾਰ ਕੇ ਮਰਦਾ। ਇਸੇ ਮੇਰਾ ਗੱਲ ਵੀ ਸੁਣੀ ਪੁਆਇੰਟ ਆਫ ਵਿਊ। ਗੱਲ ਸੁਣੀ ਸੀ। ਲੇਕਿਨ ਪ੍ਰੋਬਲਮ ਹੈ ਕਿ ਹੋ ਸਕਦਾ ਉਹਦੀ ਨਾ ਪਹੁੰਚ ਜਾਵੇ ਇੱਥੇ। ਇਹ ਘਰ ਖਾਲੀ ਕਰਨਾ। ਠੀਕ ਹੈ, ਕਿੱਧਰ ਜਾਂਦਾ? ਬਾਕੀ ਤੁਸੀਂ ਕਹਿ ਰਹੇ ਨਾ ਜਿਹੜੀ ਸਿੰਧ ਦੇ ਠੀਕ ਵਿੱਚ ਹੈ। ਬਹੁਤ ਹੀ ਬੁਰੇ ਹਾਲਾਤ ਨੇ। ਸਰ ਇਹ ਬਲੋਚਿਸਤਾਨ, ਸਿੰਧ,
ਪੰਜਾਬ ਅਸੀਂ ਕਹਿੰਦੇ ਪੂਰੀ ਵਾਰ ਹੋ ਗਿਆ ਇਲਾਕਿਆਤ ਮੁਸਲਮਾਨ ਕੋਈ ਸ਼ਹਿਰ ਨਹੀਂ ਉੱਥੇ। ਸਰ ਤੁਹਾਡਾ ਅਸਲ ਮਸਲਾ ਹੈ ਨਾ ਕਿ ਉੱਥੇ ਕੋਈ ਕਾਇਦਾ ਕਾਨੂੰਨ ਨਹੀਂ। ਮੈਂ ਤਾਂ ਹੈਰਾਨ ਹੋ ਗਿਆ ਕਿ ਪਿਛਲੀ 3 ਹਕੂਮਤਾਂ ਹੈਲੋ ਪਾਕਿਸਤਾਨ ਇਹ ਅੱਛਾ। ਅਸਲ ਵਿੱਚ ਨਾ ਅਸੀਂ ਨਾਮ ਨੀਤੀ ਤਾਂ ਨਹੀਂ ਰੱਖਦੇ ਆ ਵੀ ਕਿਉਂ ਕਿ ਇੱਕ ਚੀਜ਼ ਜਿਹੜੀ ਖਾਨ ਗੁੱਜਰ ਸਾਹਿਬ ਕੀ ਹਾਲ ਹੈ? ਪਸਤੀ ਆ ਜਾਂਦੇ ਜਿਹਨੂੰ ਬਾਟਮ ਮਿਲ ਹਿੱਟ ਕਰਕੇ ਫਿਰ ਉਹ ਵਾਪਸ ਮੂਵ ਸਾਡੇ ਕਿੰਨੇ 78 ਸਾਲ ਹੋਏ ਪਾਕਿਸਤਾਨ ਨੂੰ ਬਣੇ 80 ਸਾਲ ਦੇ ਨੇੜੇ ਜਾ 80 ਸਾਲ ਦੇ ਅਗਲੇ ਸਾਲ Around it. ਟਾਈਮ ਲੱਗਦਾ ਨਾ ਨਹੀਂ, ਇੱਕ ਮਾਯੂਸੀ ਆਈ ਦਾ ਕਿਹੜੀ ਨਹੀਂ ਚੀਜ਼ ਆਈ ਨੂੰ? ਕੋਮਾ ਬਣਨ ਨੂੰ ਟਾਈਮ ਨਹੀਂ ਨਹੀਂ ਲੱਗਦਾ ਦੇਖੋ ਸਰ ਕਿਹੜੀ ਚੀਜ਼ ਆ? ਅਸੀਂ ਸਾਡੇ ਸ਼ੁਰੂ ਜਦੋਂ ਪਾਕਿਸਤਾਨ ਬਣਿਆ ਤੇ ਬਣਨ ਦੇ ਨਾਲ ਹੀ ਕਾਇਦੇ ਆਜ਼ਮ ਜਿਨ੍ਹਾਂ ਨੇ ਬਣਾਇਆ ਉਹਨਾਂ ਨੂੰ ਉੱਤੇ ਪਹੁੰਚਾ ਦਿੱਤਾ ਗਿਆ। ਫਿਰ ਉਸ ਤੋਂ ਬਾਅਦ ਮੇਰੇ ਆਜ਼ਮ ਕੀ ਲਿਆਕਤ ਅਲੀ ਖਾਨ ਸਾਹਿਬ Yeah. ਉਹਨਾਂ ਨੂੰ ਜਿਹੜੇ ਬਾਨੀ ਸਨ ਪਾਕਿਸਤਾਨ ਦੇ ਜਿਨ੍ਹਾਂ ਦਾ ਉਹਨਾਂ ਨੂੰ ਪਤਾ ਸੀ ਕਿ ਪਾਕਿਸਤਾਨ ਬਣਿਆ ਕਿਸ ਮਕਸਦ ਵਾਸਤੇ ਨੇ ਉਹਨਾਂ ਨੂੰ ਪਾਕਿਸਤਾਨ ਦੇ ਨੇੜੇ ਹੀ ਲੱਗਣ ਦਿੱਤਾ ਗਿਆ। ਨਹੀਂ ਹਾਂ ਸਰ, ਜੀ ਤੁਸੀਂ ਕਹਿ ਰਹੇ ਨਾ ਕੀ ਕਰ ਰਿਹਾ ਬਾਬਾ? ਭਾਈ ਕੀ ਖਬਰਾਂ ਨੇ? ਮੇਰੇ ਤੇ ਕੈਮਰਾ ਪਾਣੇ ਵੀ ਚੰਗਾ ਸਰ ਸਾਡੇ ਹੱਥ ਵਿੱਚ ਚਾਬੀ ਪੜਾ ਜਾਣੇ ਮੈਂ ਮਨੂੰ ਹੁਣ ਜਿਹੜੇ ਵੇਖਦੇ ਨੇ ਤੋਂ ਅੱਗੇ ਵੀ ਉਹਨਾਂ ਦੇਖਿਆ। ਨਹੀਂ ਯਾਰ ਮੇਰੇ ਕੋਲ ਫੋਨ ਘੁੰਮ ਗਿਆ ਪਾਕਿਸਤਾਨ ਦੀ ਡਬਲ ਸਾਈਡਡ ਕਰ ਦਿੰਦਾ ਸੀ ਮੈਂ ਵੀ ਤੁਹਾਡੇ ਕੋਲ ਵੀ ਆਪਸ਼ਨ ਹੋਵੇ ਡਬਲ ਦੋਵਾਂ ਸਾਈਡ ਦੀ ਵੀਡੀਓ ਬਣੀ ਤੁਹਾਡੇ ਵੀ ਨਾਲ ਸ਼ੋ ਕਰੇਗੀ ਮੇਰੀ ਵੀ ਕਰੇਗੀ ਉਹ ਵੇਖੋ ਤੁਹਾਡੇ ਚ ਕਦੀ ਹੈ ਸੀ ਉਹਨਾਂ ਦੇ ਵਿੱਚ ਕੋਈ ਨਹੀਂ ਆਪਸ਼ਨ ਆ ਰਹੀ। ਉਹ ਫੋਨ ਨਹੀਂ ਮੇਰੇ ਘੁੰਮ ਗਿਆ ਤਾਂ ਬ੍ਰਾਂਡ ਨਿਊ ਸੀ ਮੈਂ ਲੱਗਦਾ ਕਿ ਫਿਰ ਬੜਾ ਵੀਡੀਓ ਬਣਾਉਣਾ ਸੀ ਇਹ ਤੁਹਾਡੀ ਲਾਈਵ ਦੇ ਵਿੱਚ ਬੜੀ ਆਵਾਜ਼ ਆ ਰਹੀ ਹੁੰਦੀ ਹੈ ਪੱਖੇ ਦੀ ਤੇ ਏਸੀ ਉਹ ਨਹੀਂ ਆ ਰਹੀ। ਬਾਅਦ ਉਹ ਸਮਝ ਗਰਮੀ ਨੂੰ ਆਉਂਦੀ। ਪਤਾ ਇਹ ਥੋੜ੍ਹੀ। ਬੰਦੇ ਤੁਹਾਨੂੰ ਇਹ ਲਾਈਵ ਤੇ ਆ ਕੇ ਜਵਾਬ ਦੇ ਰਹੇ ਨੇ Yeah. comments ਦੇ ਵਿੱਚ। ਮੈਸੇਜ ਸ਼ੇਅਰ ਕਰ ਰਹੇ ਨੇ ਤੇ ਫਿਰ ਇਹਦਾ ਮਤਲਬ ਹੈ ਬੰਦਿਆਂ ਨੂੰ ਆਵਾਜ਼ ਸਾਡੀ ਗੱਲਾਂ ਦੀ ਸਮਝ ਆ ਰਹੀ ਹਾਊ ਆਰ ਯੂ ਜਬਰਾਨ? ਨਿਗਰਾਨ ਸਾਹਿਬ ਆ ਗਏ। ਤੁਸੀਂ ਕਮਰੇ ਚਲੇ ਜਾਓ ਚੌਧਰੀ ਅਖਤਰ ਤੋਂ ਬੋਲ ਰਿਹਾ। ਦੂਸਰੇ ਫੋਨ ਤੋਂ ਸੁਣੋ ਜਾ ਕੇ ਆ ਰਹੀ ਕਿ ਨਹੀਂ ਆ ਰਹੀ ਆ ਰਹੀ ਹੈ। ਸਾਡੀ ਗੱਲਾਂ ਦੀ ਸਮਝ ਆ ਰਹੀ ਲੋਕਾਂ ਨੂੰ ਹਾਂ। ਅਸੀਂ ਵੈਸੇ ਆਪੋ ਹੀ ਬੈਠ ਕੰਮ ਨੂੰ ਵੈਸੇ ਚਲੋ ਤੁਸੀਂ ਫਿਰ ਮੇਕਅਪ ਰੂਮ ਵਿੱਚ ਜਾ ਕੇ ਮੇਕਅਪ ਕਰਕੇ ਆਓ ਮੇਕਅਪ ਕਰੀ ਹਾਂ ਮੇਕਅਪ ਕਰੋ ਬਲਾਲੀ ਨੂੰ ਪੁੱਛੋ ਕਿੱਥੇ ਆਪਣਾ ਸਕੂਲ ਮੁਸ਼ਕਿਲ ਹੀ ਹੈ ਮੈਸੇਜ ਤੇ ਕੀਤਾ ਸੁਣਾ। ਓਕੇ ਅੱਜ ਤੇ ਅਜੇ ਬਾਹਰ ਤੇ बीच से बैठ के प्रोग्राम करना चाहिए ਚਲੋ ਲੈ ਜਾਂਦੇ ਕਿਹੜਾ ਦੂਰ ਹੈ। ਚੰਦ ਜਾਂਦੇ ਹਨ ਉੱਥੇ ਚੱਲ ਕੇ ਬਹਿਨੇ ਆ ਉਹ 70 ਸਟਰੀਟ ਤੇ 69 ਤੇ ਜਿਹੜਾ ਉਹ ਜਿੱਥੋਂ ਫੈਰੀ ਜਾਂਦੀ ਜੀ ਹੈ। ਜੀ ਚੰਦ ਜਾਂਦੇ ਹਨ ਛੁੱਟ ਜਾਂਦੇ ਨਹੀਂ ਨਹੀਂ ਕਿਉਂ ਅੱਜ ਫੁੱਲ ਚੌਧਰੀ ਦੇ ਚੰਦੇ Yeah. ਰੋਸ਼ਨੀ ਵੀ ਹੈ ਉਹ ਪਾਕਿਸਤਾਨ ਵਾਲਿਓ ਗਰਮੀ ਕੈਸੀ ਹੋਤੇ ਹੈ? यूरोप तो घट ही होने तो बंदे बड़े मार गए फ्रांस से यार यूरोप में फ्रांस से कई हजार बंदा कितना मार गया टेम्परेचर होना तो 40 फॉरन है फॉरेन हाँ सर 40 so it's around 90 40 ਤੇ 90 ਦੇ ਇੱਥੇ ਰੋਜ਼ ਹੋਇਆ ਹੁੰਦਾ ਦਿਹਾੜੀ ਸਰ ਉਹਦੀ ਵਜ੍ਹਾ ਪੁੱਛੋ ਨਾ ਤੁਹਾਨੂੰ ਪਤਾ ਹੈ ਕਿ ਯੂਰਪ 'ਚ ਕਦੇ ਗਰਮੀ ਦੀ ਪਈ ਨਹੀਂ ਸੀ ਉੱਥੇ ਸਿਰਫ 20% ਲੋਕਾਂ ਦੇ ਘਰ ਏਸੀ ਲੱਗੇ ਨੇ ਮੇਰਾ ਨਹੀਂ ਖਿਆਲ 20% ਵੀ ਹੈ। ਠੀਕ ਹੈ ਨਾ ਮਤਲਬ ਇਤਨੀ ਲੋੜ ਹੀ ਨਹੀਂ ਪੈਂਦੀ ਨਾ ਫਿਰ ਉਹਨਾਂ ਨੂੰ ਆਦਤ ਹੀ ਨਹੀਂ ਹੈ ਹਾਲਾਂਕਿ ਸਾਡਾ ਕਰਾਚੀ ਜਿਹੜਾ ਆਲਮੋਸਟ 50 ਤੇ ਪਹੁੰਚਿਆ ਹੁੰਦਾ ਨਾ ਬਿਜਲੀ Yeah. ਨਾ ਪਾਣੀ ਨਾ ਕੋਈ ਨਹੀਂ ਫਿਰ ਵੀ ਲੋਕ ਜ਼ਿੰਦਾ ਨੇ ਮੌਜੇ ਦੇ ਤਰੀਕੇ ਨਾਲ ਜ਼ਿੰਦਾ ਨੇ ਉਹ ਬੰਦੇ ਚੱਲ ਕੇ ਮਾਰ ਰਹੇ ਨੇ ਉਹ ਮਹਾਜਰ ਨੇ। $800 ਦੇ ਰਹੀ ਹੈ ਸਿਟੀ
ਨਵਾਂ ਏਸੀ ਲੈਣ ਵਾਸਤੇ। ਅੱਛਾ ਸੁਣਿਆ 400 ਦਾ ਵੀ ਚੈੱਕ ਆ ਰਿਹਾ ਹਰ ਬੰਦੇ ਨੂੰ। ਕੀ ਘਰ ਆਏਗਾ ਚੈੱਕ ਸੁਣਿਆ ਇਹ ਵੀ ਘਰ ਬੰਦੇ ਦਾ ਘਰ ਆਏਗਾ, ਅਪਲਾਈ ਕਰਨਾ ਕੀ ਕਰਨਾ ਹੈ ਕੁਝ ਵੀ ਨਹੀਂ ਕਰਨਾ। ਪਿਛਲੇ ਸਾਲ ਜਿਹੜਾ $200 ਦਾ ਚੈੱਕ ਆਇਆ ਸੀ, ਤੋਂ 400 ਦਾ ਆਇਆ ਸੀ। ਘਰ ਬਣਾਇਆ ਸੀ ਮੈਨੂੰ $200 ਦਾ ਚੈੱਕ ਆਇਆ ਸਿੰਗਲ ਹੋ ਸਿਟੀ ਵੱਲੋਂ ਮੈਨੂੰ $200 ਦਾ ਚੈੱਕ ਆਇਆ ਸੀ ਪਿਛਲੇ ਸਾਲ। ਸਿਟੀ ਕੇ ਸਟੇਟ ਆਇਆ ਸਟੇਟ ਸਿਟੀ ਦੇ ਨਹੀਂ ਪੇ ਕਰਦੇ ਸਟੇਟ ਗਵਰਨਮੈਂਟ ਪੇ ਕਰ ਰਿਹਾ ਤਾਂ। बिकॉज यू नो व्हाई ऐसा गवर्नर इलेक्शन है तो उधर खुश कर रही है ਉਹਨੇ ਰੀ हाँ गवर्नर कहती हो पहले तो ब्लैकमैन ਦਾ ਇਲੈਕਸ਼ਨ ਹੈ ब्लैकमैन ਜਿਹੜਾ ਉਹ ਰਿਪਬਲਿਕਨ ਤੇ ਡੈਮੋਕ੍ਰੇਟ ਜਿੱਤ ਜਾਏਗੀ ਉਹ ਅਸਲ ਕਿੱਧਰ ਗਈ? ਅਸਲ ਨਹੀਂ ਆਇਆ ਮੋਦੀ। ਪਹਿਲੇ ਕਾਲ ਆਈ ਸੀ, ਮੈਂ ਕਾਲ ਬੈਕ ਕੀਤੀ ਹੈ, ਫਿਰ ਉਹਨਾਂ ਨੇ ਕਾਲ ਬੈਕ ਕੀਤੀ ਹੈ, ਮੈਂ ਵੀ ਸੀ ਤੇ ਮੈਂ ਕਾਲ ਬੈਕ ਕੀਤੀ ਹੈ, ਤੇ ਦੁਬਾਰਾ ਗੱਲ ਨਹੀਂ ਹੋ ਸਕਦੀ। ਸੋਨਾ ਕਿਹਾ ਉਹਨਾਂ ਦੇ ਜਵਾਬ ਵੀ ਆ ਜਾਂਦੀ ਹੈ। ਕੋਈ ਨਾ ਦਿਨ ਪੂਰਾ ਕਰਦਾ ਰਹਿੰਦਾ ਤੇ ਫਿਰ ਸੋ ਜਾਂਦਾ ਪਤਾ ਬੜੀਆਂ ਗੱਲਾਂ ਕਰਦਾ। ਨਾਸਰ ਕੱਲ ਛੋਟਾ ਨਾ ਸੀ ਹਾਂ ਨਾਸਰੀ ਕਿੱਥੇ ਹੈ? ਨਾਸਰ ਨੂੰ ਕਾਲ ਕਰ ਕੌਣ ਬੁਲਾਏਗਾ ਨਾਸਰ ਬੱਕਰੀ ਛੋਟਾ ਨਾ ਕਹਿ। ਇਹ ਦੋ ਨੇ ਨਾ ਸਕੀ ਮੇਰਾ ਸਾਹਿਬ ਨਾ ਨਹੀਂ ਨਾਸਰ ਵੀਰਾ ਬੱਕਰੀ ਸਾਹਿਬ ਨਾਲ ਕਾਲ ਹੋਈ ਸੀ। ਕੀ ਕਰਨਾ ਹੈ ਵੀਰਾ ਸਾਹਿਬ ਵੇਲੇ ਹੀ ਨਹੀਂ ਜੇ ਕੋਈ ਗੱਲ ਕਰੇ। ਲੇਟਾ ਵਾਪਸ ਹੀ ਮਿਲਦੀ ਹੈ ਕਿ ਜਿੱਦਾਂ ਨਹੀਂ ਉਹ ਤੇ ਵਾਪਸ ਮਿਲਣੀਆਂ ਨੇ, ਉਹਨਾਂ ਦਾ ਡੀਐਮਵੀ ਦਾ ਤੇ ਉਹਨੂੰ ਦੁਬਾਰਾ ਇਨਸਪੈਕਸ਼ਨ ਹੋਣੀ ਸੀ। ਆਫ ਕੋਰਸ ਸਾਰਾ ਪ੍ਰੋਸੈਸ ਦੁਬਾਰਾ ਹੋਣਾ। ਆ ਤੇ ਉਹ ਪਤਾ ਪੀਐਲਸੀ ਦਾ ਵਾਸਤੇ ਤਕਰੀਬਨ 1.5 ਵੀਕ ਮਿਲਦਾ ਹੈ ਉਹਦੀ ਅਪਾਇੰਟਮੈਂਟ ਮਿਲਦਾ ਮੈਨੂੰ। ਕੋਈ ਗੱਡੀ ਦੁਬਾਰਾ ਯੂਜ਼ ਕਰ ਰਹੇ ਨੇ ਉਹ ਹੀ ਗੱਡੀ ਸੇਮ ਹੀ ਹੈ, ਉਹਨਾਂ ਦਾ ਥੋੜਾ ਮਸਲਾ ਹੋਇਆ ਸੀ ਕਿ ਉਹ ਗੱਡੀ ਜਿਹੜੀ ਉੱਥੇ ਰਜਿਸਟਰ ਹੋਈ ਸੀ ਟੈਕਸਸ ਵਿੱਚ, ਉਹਨਾਂ ਨੇ ਲਾਇਸੈਂਸ ਇੱਥੇ ਇਹ ਜਿਹੜਾ ਦੂਜਾ ਸਟੇਟ ਦਾ ਲਾਇਸੈਂਸ ਸਰੈਂਡਰ ਕਰਕੇ ਟੈਕਸਸ ਦਾ ਲਾਇਸੈਂਸ ਲੈ ਲਿਆ ਸੀ। But I mean, he went rapidly and then rapidly वापस आ गए भी थोड़ा सोच समझ के जाने भी ਅਸਲ ਜੋ ਕੱਲਾ ਜਾਂਦਾ ਨਾ आई मैं तो सामने उन्होंने किया ਬੱਚੇ सी ਛੱਡ ਜਾਂਦਾ ਕੱਲਾ ਜਾਂਦਾ ਵੇਖ नाम ਲੈਂਦਾ। जा रहे हैं मैं कि यार वेहिकल भी एडजस्ट हो रहा ना हालांकि बहुत सी जॉब सी उन्होंने इलाका सिर्फ पसंद नहीं है ਨਹੀਂ ਸਾਰਾ ਸਿਰਫ ਇਲਾਕਾ ਹੀ ਨਹੀਂ ਹੁੰਦਾ। नहीं की वजह ਇਹ ਜਨਮ ਦਾ नहीं सर बहुत है ਸਰਗੋਦਾ ਦਾ ਫਿਰ ਇਹਨੂੰ ਕਿਹੜਾ ਮਸਲਾ ਡਾਲਸ? तो काढ़े ने ਤਾਂ ਵੀ ਕੋਈ ਮਸਲਾ ਨਹੀਂ, ਸਾਈਵਾਲ ਦੇ सही बात ਫਿਰ ਵੀ ਕੋਈ ਮਸਲਾ ਨਹੀਂ। जानते ना को जा रही है ਉਹ ਸਰ ਜੰਗਲ ਚ ਰਹਿਣ ਵਾਲੇ ਕੌਮ ਵਾਸਤੇ ਡਾਲਸ ਵੀ ਜਿਹੜਾ ਉਹ ਨਿਊਯਾਰਕ ਸਿਟੀ ਦਾ ਹੋ ਗਿਆ। ਉਹ ਅਸਲ ਵਿੱਚ ਨਾ ਜਦੋਂ ਦੇ ਆਏ ਨੇ ਫੈਮਿਲੀ ਤੋਂ ਦੂਰ ਨਹੀਂ ਕਦੀ ਇਸ ਤਰ੍ਹਾਂ ਆਪਣੇ ਭਾਈਆਂ भाई यार पूरी फैमिली ने ਭਾਈ ਪਾਕਿਸਤਾਨ ਭਾਈਆਂ ਦੇ ਨੂੰ ਫੈਮਿਲੀ ਲੈ ਨਾਲ ਜਾਂਦੇ। ਇੱਥੇ ਆ ਕੇ ਫੈਮਿਲੀ ਦੇ ਨਾਲ ਹੀ ਉਹਨਾਂ ਨੂੰ ਵੀ ਹੌਲੀ ਹੌਲੀ ਲੈ ਜਾਂਦਾ। सही गल है चलो बेहतर जानते हैं एक तो सिलेंडर कर गए सन लाइसेंस ते फिर वापस आके नु कीता ने ਜੀ ਆ ਉਹ ਫਿਰ ਇੱਥੇ TLC ਨੂੰ ਇਹ ਵੀ ਸੀ ਰਿਕੁਆਇਰਮੈਂਟ ਦੂਸਰਾ ਲਾਇਸੈਂਸ ਜਿਹੜਾ ਬਣਾਇਆ ਉਹ ਦਿਓ ਸਨ ਯਾਰ ਜਿਹੜਾ ਉੱਥੇ ਦਾ ਮਗਰ ਉੱਥੇ ਉਹਨਾਂ ਕੋਲ ਇਹ ਉਹ ਜਿਹੜਾ ਇੰਟਰਨ ਦਿੰਦੇ ਨੇ ਇੰਟਰਨ कल देता सी ਨਹੀਂ ਨਹੀਂ ਪ੍ਰਿੰਟ ਕਰਕੇ ਤੁਹਾਡੇ ਹੱਥ ਫੜਾਉਂਦੇ ਨੇ। ਨਹੀਂ ਉਹ 2 ਵੀਕ ਬਾਅਦ ਆਉਣਾ ਸੀ। ਉਹ 2 ਵੀਕ ਮੇਰੇ ਕੋਲ 4 ਲਾਇਸੈਂਸ ਪਏ ਨੇ ਟੈਕਸਸ ਦੇ। ਨਹੀਂ ਮਗਰ ਉਹ कितना ਡੈਲਸ से ਵਿੱਚ गल ਨੇ। कर रहे हैं ਹਮ ਉਹ ਟਾਕਿੰਗ ਕਹਿੰਦੇ ਨੇ ਕਿ ਉਹ ਮੇਲ ਹੀ ਜਾਣਾ ਹੈ। ਉਹ ਕਹਿੰਦੇ ਨੇ ਉਹ ਮੇਲ ਹੀ ਜਾਣਾ ਹੈ 2 ਵੀਕ ਬਾਅਦ ਉਹ ਮੇਲ ਵਿੱਚ ਵੀ ਟੈਕ ਉੱਥੇ ਆਉਣਾ ਜਿਹੜਾ ਉੱਥੇ ਜਿਹੜਾ ਇਹਨਾਂ ਨੇ फॉरवर्ड कराओ मेल ਮੈਂ ਉਹਨਾਂ ਨੂੰ ਫਿਰ ਇਹ ਦੱਸਿਆ Mail forward ਕਰਵਾਓ। ਮੈਂ ਫਿਰ ਮੇਲ ਫਾਰਵਰਡ ਕਰਵਾ ਲਓ ਜਾਂ ਮੇਲ ਫਾਰਵਰਡ तो ਕਰਵਾ रहने ਲਓ। की तो सन मतलब कुछ कोई ਨਹੀਂ ਉਹਨਾਂ ਨੇ मतलब ਫਾਰਮਨ ਲਿਆ ਸੁਣਾ ਤਾ। कोई भी जाना नहीं लेकिन ਨਹੀਂ ਜਾਣਨ ਵਾਲੇ ਫਿਰ ਇੱਕ ਉਹ ਮੇਰੇ ਦੋਸਤ ਹੈ ਨਾ ਉੱਥੇ ਉਹਦੇ। लेकिन वो एना दे ਮੈਂ ਉਹੀ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਜਾਂ Mail forward। ਮੇਲ ਫਾਰਵਰਡ ਕਰਾ ਲਓ ਜਾਂ ਫਿਰ ਜੇ ਉੱਥੇ ਆਵੇਗਾ ਤੇ ਉਹ ਅਦਰਵਾਈਜ਼ ਉਹਨੂੰ ਮੇਲ ਫਾਰਵਰਡ ਬਿਹਤਰ ਹੈ। ਚਾਹ ਲੈ ਕੇ ਆਪਣੀ ਚਾਹ ਪੀਣੀ ਤੇ ਆਪਣਾ ਕੰਮ ਬਲਾਲੀ ਨੂੰ ਪੁੱਛਣਾ ਨਾ ਕੀ ਜਾਵਣਾ ਸਫਰ ਇੱਕ ਹੋਰ ਪਾਉਣਾ ਉਹਨੇ ਪੀਣੀ। ਚਾਹ ਰੈਡੀ ਅਸੀਂ ਤੇ ਪੀਵੀ ਨਾ ਚਾਹ ਤੇ ਸ਼ੁਰੂ ਕਰੀਏ। ਜੀ ਬੰਦ ਕਰਕੇ ਚੱਲਦਾ ਬੰਦ ਰਹੇ। ਕਰਕੇ ਪੁੱਛ ਲਓ ਉਸਨੂੰ ਨਹੀਂ ਚੱਲਦਾ ਰਹੇ ਭਰਾਵਾ। ਬੰਦ ਕਰ ਲਓ ਆ ਬਲਾਲੀ ਆ ਬਲਾਲੀ ਕਰੋ ਉਸਕਾ।
ਬਲਾਲ ਸਾਹਿਬ ਉਹ ਲੱਗਦਾ ਕਰ ਲੋ ਜੀ 12 ਵਜੇ जी अस्सलाम वालेकुम, क्या हाल है? अल्हम्दुलिल्लाह। आ रहे हो कि नहीं? ओके चलो। नहीं वैसे ही फखर भाई कह दें कि अभी 4 मिनट लगे तो बिलाल में कुछ आ रहे हैं तो मेरी कटी हुई है। नहीं मैंने पता जी, सुबह सवेरे भी आना होता है। चलो नो प्रॉब्लम, ठीक है जी। सोना तो वैसे भी 3-4 बजे है। चलो ठीक है, अल्लाह हाफिज़। उन्होंने भाई उन्होंने सवेरे उठना है। ਦੱਸ ਦੇ ਨਾ ਬੰਦਾ ਵਲੀ ਆਉਣਾ ਤੂੰ ਦੱਸ ਪੈਣੀ ਆ ਸਾਰਾ ਹੀ ਲਾਈਵ ਉਹਦੇ ਪਿੱਛੋਂ ਸਾਰਾ ਨਿਊਯਾਰਕ ਸਿਟੀ ਆ ਰਿਹਾ ਹੁੰਦਾ ਬੜਾ ਬੰਦਾ ਮੈਂ ਵੇਖਣਾ फिर चले जाने उठ के कितनी देर लगनी है? तो पार्किंग साड़ी वैसे भी रिजर्व है, हैं? ਸਾਡਾ ਮੌਲਾ ਨਹੀਂ ਨਾ चले जाएंगे ना, पार्किंग वैसे भी ਉੱਥੇ रिजर्व है। ਬੈਕ ਬਲਾਕ ਬਣਾ ਲੈ बेस्ट व्यू है बैक का। ਉਹਨਾਂ ਗਰਮੀ ਹੈ हाँ गर्मी का डोम आ रहे कहते कि तुहाडे उत्ते कई मतलब 4-5 दिन या हफ्ता गर्मी रहनी है, ਇਹ मूव नहीं होनी। ਕੱਲ 100 ਆ ਜਾਣਾ 100 10 ਦਿਨ ਲੰਘ ਜਾਣਾ ਸਰ ਜੀ 77,000 ਦੀ ਬੈਰ ਪਈ ਇਸ ਬੰਦਾ जी $77,000 ਕਾਸਟ ਆਈ ਹੈ किस चीज़ की? ਵੈਨ ਦੀ ਯੈਲੋ ਚ इज इट रेगुलर और हैंडीकैप? हैंडीकैप। ਪਲੱਸ ਪੈਕ ਕਰਨਾ ਸੀ ਇੰਟਰਸਟ ਪਾ ਕੇ ਲੱਖ ਡਾਲਰ ਦੀ ਗੱਡੀ ਤੇ $5 ਦੀ ਸਵਾਰੀਆਂ ਜਾਤੀ ਨਹੀਂ पता है हूँ तो शुक्र मेडाली थले आ गए जे। ਇਹ ਅਸਲ ਚ ਤਾਂ और जो ਪੈਣ ਸਿਆਣੇ ਨੇ ਨਾ ਇਹਨਾਂ ਨੂੰ ਦੋ ਭਰਾ ਨੂੰ ਦੋ ਮੈਡਾਲੀਆਂ ਲੈ ਨੇ ਜਦੋਂ 70-80 ਹਜ਼ਾਰ ਤੇ ਆਇਆ ਨਾ जी जी ਇਹਨਾਂ ਪੇਡ ਆਫ ਮੈਡਾਲੀਆਂ ओके सो वेरी गुड सेम थिंग। ਪੇਡ ਆਫ ਮੈਡਾਲੀਆਂ ਨੇ फिर ओके फिर उधर इन्होंने थोड़ा जिहा बेनिफिट। ਇਹ ਹੈ ਬੈਨੀਫਿਟ ਹੀ ਬੈਨੀਫਿਟ ਹੈ ਭਾਈ 600 ਦਿਹਾੜੀ ਵਾਲੀ ਦੀ ਲੀਜ਼ ਹੈ ताकि फिर लीव भी 6 दे ਚੌਕ 24 ਠੀਕ ਹੈ ਤੁਸੀਂ ਸਮਝੋ ਕਿ ਖਰਚਾ ਸਾਰੇ ਦਿਹਾੜ ਵਾਲਾ ਘਟ ਜਾਂਦਾ ਹੈ। ਤੁਹਾਨੂੰ ਕੋਈ ਬਚ ਵੀ ਜਾਂਦਾ 600-700 ਇੰਸ਼ੋਰੈਂਸ ਹੋਣੀ ਹੈ ਇਹਦੀ ਬੜਾ ਹੋਇਆ ਤੇ 1000-1200 ਪੇਮੈਂਟ ਹੋਵੇ ਦੀ ਤੁਸੀਂ ਕਰ ਲਓ ਜੀ ਦਿਹਾੜ ਵਾਲਾ ਖਰਚੇ ਕੱਢ ਜਾਂਦਾ ਆਪੂ ਫ੍ਰੀ ਚਲਾ ਰਹੇ ਨੇ 200 ਬਣਿਆ ਤਾਂ ਵੀ ਆਪਣਾ 400 ਬਣਿਆ ਤਾਂ ਵੀ ਆਪਣਾ क्योंकि उन्होंने मेडल भी पेड़ा। ਇਹ ਹੈ और सिंगल भी चलान तो उन्होंने फिर भी नुकसान नहीं है ਲੇਕਿਨ ਡਰਾਈਵਰ ਵੀ ਚਲਾ ਰਿਹਾ ਤਾਂ जी। ਡਰਾਈਵਰ ਚਲਾ ਰਿਹਾ ਨਾ ये अच्छी गल है। ਬਿਹਤਰੀਨ ਹੈ ਦੂਸਰੇ ਦਾ ਪੱਕਾ ਫਿਰ ਸਵਾਰੀ ਬੜੀ ਖੁਸ਼ ਹੁੰਦੀ ਹੈ ਉਹਨੂੰ ਪਾਰਕ 'ਚ ਪਾਣਾ ਬਟਨ ਦਬਾਉਣਾ ਤੇ ਦਰਵਾਜ਼ਾ ਖੁੱਲਦਾ ਪਾਰਕਿੰਗ 'ਚ ਨਾ ਪਾਓ ਦਰਵਾਜ਼ਾ ਨਹੀਂ ਖੁੱਲਦਾ अच्छा तो नस्ल वाला काम कोई नहीं है, नस्ल वाला काम कोई नहीं है, सेफ्टी है। विद पार्टीशन लगी है कि नहीं? शुक्र है। ਮੈਨੂੰ ਇਹ ਸੀ ਹੋ ਸਕਦਾ ਨਾ ਲੱਗੀ ਹੋਵੇ ਲੇਕਿਨ ਲੱਗੀ ਇਹ ਸਿਆਣਾ ਕੰਮ ਕੀਤਾ ਉਹਨਾਂ सियाने कुछ कर देने ਬੜੀ ਦੁਨੀਆ ਮੈਂ ਵੇਖੀ ਹੈ ਉਹਨਾਂ ਦੇ ਵਿੱਚੋਂ ਪੜਾਈਆਂ ਕੈਮਰਾ ਲੱਗਿਆ ਸੇਫਟੀ कैमरा कुछ भी नहीं करता। ਸੇਫਟੀ ਕੋਈ ਨਹੀਂ ਉਹਦੇ ਨਾਲ ਵੀ ਇਤਨੀ ਸੇਫਟੀ ਕੋਈ ਸਰ ਹੈ। ਕੈਮਰਾ ਲੱਗਿਆ ਇੱਕ ਬੰਦਾ ਤੁਹਾਨੂੰ ਮਾਰ ਗਿਆ ਕੈਮਰਾ ਵੀ ਲੈ ਜਾ ਫਿਰ। ਨਹੀਂ ਮਾਰ ਗਿਆ ਤੇ ਕੈਮਰੇ 'ਚ ਤੁਸੀਂ ਪਏ ਵੀ ਤੱਕੋ ਦਿਖਾਏ ਕਸਮਾਂ ਨੂੰ ਇਹ ਹੋਇਆ ਨਹੀਂ ਸੀ ਇੱਥੇ ਉਹ ਫੈਸਲਾ ਚਾਰ ਮਾਰਿਆ
ਹੈ। ਉਹ ਟੋਬੇ ਦਾ ਜਿਹੜਾ ਆਪਣਾ ਨਵੀਦ ਨਵੀਦ ਦਾ ਕੀ ਬਣਾ ਨਵੀਦ ਦਾ ਕਿਹੜਾ ਕੈਮਰਾ ਲੱਗਿਆ ਸੀ ਯਾਰ ਹਵੇ ਵੀ ਸਹੀ ਆ। ਬੰਦੇ ਫੜ ਵੀ ਕਤਲ ਬੰਦੇ ਤਾਂ ਨਹੀਂ ਵਾਪਸ ਆ ਸਕਦੇ ਨਾ। ਬੰਦਾ ਤਾਂ ਵਾਪਸ ਨਹੀਂ ਆ ਸਕਦਾ। ਪਾਰਟੀਸ਼ਨ ਬਹੁਤ ਜ਼ਰੂਰੀ ਹੈ ਯੈਲੋ ਦੇ ਵਿੱਚ। ਮਸਤ। ਉਹ ਖੁੱਲੀ ਗੱਡੀ ਹੈ, ਤੁਹਾਨੂੰ ਨਾ ਸਵਾਰੀ ਨੂੰ ਟੈਨਸ਼ਨ ਹੈ ਨਾ ਤੁਹਾਨੂੰ ਟੈਨਸ਼ਨ ਹੈ। ਕਿਹੜੀ ਮਿਨੀ ਵੈਨ ਵਾਲਾ ਉਹਦੇ ਸੀਟ ਪਿੱਛੇ ਹੋ ਜਾਂਦੀ ਹੈ ਖੁੱਲੀ ਜਗ੍ਹਾ ਉਹਦੇ ਵਿੱਚ। ਹੈਂਡੀਕੈਪ ਤੇ ਕਹਿੰਦੇ ਨੇ ਬਹੁਤ ਖੁੱਲੀ ਹੈ। ਹਾਂ ਕਿਉਂਕਿ ਇਹ ਮੋਸਟਲੀ ਵੀ ਗੱਡੀਆਂ ਦੀਆਂ ਨਾ। ਪਾਰਟੀਸ਼ਨ ਲੱਗੇ ਨਾ ਉਹ ਸਿੱਧਾ ਹੋ ਕੇ ਬੈਠ ਨਹੀਂ ਹੁੰਦਾ ਹੈ ਕਿਉਂਕਿ ਜਿਹੜੀਆਂ ਸੀਟਾਂ ਅਗਲੀਆਂ ਕੱਢ ਕੇ ਉਹ ਸਾਰਾ ਵਿੱਚੋਂ ਚੇਂਜ ਕਰਦੇ ਨਾ ਪਲੇਟਫਾਰਮ ਤੱਕ ਹੈਗਾ। ਇਹ ਗੱਡੀ ਗਰਾਜ ਦੀ ਹੈ ਨਹੀਂ ਪ੍ਰਾਈਵੇਟ ਬੰਦਾ ਉਹ ਸੀਟਾਂ ਪਿੱਛੇ ਕਰਦੇ ਨੇ, ਫਿਰ ਪਿੱਛੇ ਉਹਦਾ ਸਾਰਾ ਲਾਉਂਦਾ ਨੇ। ਯੈਲੋ ਵਾਲਿਆਂ ਦਾ ਮੈਂ ਇੱਕੋ ਬੜਾ ਵੇਖਿਆ ਥੱਲੇ ਫਰਸ਼ੀ ਲਵਾਉਂਦੇ ਨੇ ਪਤਾ ਵੇਖਿਆ ਕਦੀ ਫਰਸ਼ੀ ਲਵਾਉਂਦੇ ਨੇ ਥੱਲੇ ਉਹ ਪਲਾਸਟਿਕ ਦੇ ਉਹ ਪਈ ਜ਼ਰੂਰਤ ਹੈ ਟਾਇਲਾਂ ਟਾਇਲਾਂ ਨਹੀਂ ਹੈ ਜੀ ਜਿਹੜੀ ਤੇ ਕਾਰਪਟ ਕਢਾ ਕੇ ਹਾਲਾਂਕਿ ਉਹ ਬੇਵਕੂਫੀ ਕਰਦੇ ਨੇ। ਕਾਰਪਟ ਦੇ ਉੱਤੇ ਵੀ ਉਹ ਲੱਗ ਸਕਦੀ ਹੈ। ਅਤੇ ਉਹ ਕਢਾ ਕਾਰਪਟ ਦੇ ਉੱਤੇ ਉਹ ਲੱਗੇ ਨਾ ਤੇ ਉਹ ਬਿਹਤਰ ਹੈ, ਲੇਕਿਨ ਉਹ ਕਢਾ ਕੇ ਲਾਉਂਦੇ। ਕਢਾ ਕੇ ਪੱਕੀ ਲੱਗਦੀ ਹੈ ਨਾ ਤੇ ਬਾਅਦ ਜੇ ਕਾਰਪਟ ਗਿੱਲਾ ਹੋ ਜੇ ਉਹ ਫਿਰ dry ਸਰ ਨਹੀਂ ਹੋ ਸਕਦਾ। ਉਹਦੇ ਉੱਤੇ ਉਹ ਜਿਹੜੀ ਪਲਾਸਟਿਕ ਜਿਹੜਾ ਲੱਗਦਾ ਸੀ ਨਾ, ਹੁਣ ਤੇ ਕੋਈ ਨਹੀਂ, ਫੋਰਡ ਦੇ ਵਿੱਚ ਜ਼ਿਆਦਾ ਲੱਗਦਾ ਹੁੰਦਾ, ਕਰਾਊਨ ਵਿਕਟੋਰੀਆ ਦੇ ਵਿੱਚ। ਤੇ ਉਹ ਥੱਲੇ ਉਹ ਪਾਣੀ ਜਾਂਦਾ ਹੀ ਨਹੀਂ ਉਹਦੇ ਵਿੱਚ। ਜ਼ਿਆਦਾ ਯੈਲੋ ਵਾਲੇ ਹੀ ਲਾਉਂਦੇ ਸਾਰੇ ਉਹਨਾਂ ਨੇ ਲਵਾਉਣਾ, ਜਿਹਨੇ ਲਗਜ਼ਰੀ ਚ ਪੈਣਾ ਉਹ ਨਹੀਂ ਲਵਾ ਸਕਦਾ। ਬੰਦਾ ਲੱਭੋ ਯਾਰ, ਮਮਦਾਨੀ ਨਾਲ ਰਾਬਤਾ ਕਰੋ। ਰਾਨੀ ਸਾਹਿਬ ਉਹ ਤੁਹਾਨੂੰ ਮਿਲ ਗਏ ਨਹੀਂ ਨਹੀਂ, ਨਹੀਂ ਤੁਸੀਂ ਕੀ ਮੇਰੇ ਨਾਲ ਗੱਲ ਕਰਨਾ ਚਾਹੁੰਦੇ ਉਹ ਇੰਟਰਵਿਊ ਕਰੀਓ। ਮੇਰੇ ਕੋਲ ਸਵਾਲ ਹੈ ਇਲੈਕਸ਼ਨ ਤੋਂ ਪਹਿਲੇ ਹੋ ਸਕਦਾ ਸੀ ਇਹ ਕੰਮ ਸਰ, ਹੁਣ ਵੀ ਹੋ ਸਕਦਾ। ਇਹ ਵੀ ਮਿਲਦਾ ਕਿਉਂ, ਉਹ ਉਤਨਾ ਸਟਰੋਂਗ ਨਹੀਂ। ਆਈ ਡੋਨਟ ਨੋ ਦੇਖੋ ਗੱਲ ਤੁਸੀਂ ਠੀਕ ਕਹਿ ਰਹੇ ਲੇਕਿਨ ਯਾਦ ਰੱਖਣਾ ਬੰਦਾ ਤੇ ਆਏ ਤੋਂ ਤੁਹਾਨੂੰ ਲਾ ਕੇ ਦੇਦਾ ਮਗਰ ਤੁਸੀਂ ਬੰਦੇ ਐਡਾ ਚੰਗਾ ਬੰਦਾ ਜਿਹੜਾ ਹੱਥ ਪੜਿਓ। ਆਹ ਕਿਹਦੀ ਗੱਲ ਕਰ ਰਹੇ ਪਤਾ ਨਹੀਂ ਕਿਹਦੇ ਦਾ ਆਂਦੇ ਨੇ। ਇਹ ਮੁਲਾਕਾਤ ਹੋਈ, ਮੇਰੇ ਸਵਾਲ ਨੇ ਉਹਦੇ ਤੇ ਮੌਲਾਨਾ ਅੱਲਾਹ ਤਨ ਖੁਸ਼ ਰੱਖੇ। ਸਵਾਲ ਚਾਹ ਚਾਹ ਵਧੀਆ ਬਣੀ ਜ਼ਬਰਦਸਤ। ਛੜਿਆਂ ਦਾ ਬਰੇ ਹਿਸਾਬ ਹੈ ਨਾ ਕਿਹੜਾ ਤਾਂ ਨਹੀਂ, ਗੁੜ ਦਾ ਕਮਾਲ। ਵਿੱਚ ਗੁੜ ਪਾਇਆ ਗੁੜ ਦੀ ਚਾਹ ਜਿਹੜਾ ਉਹ ਅੱਛੀ ਬਣੀ। ਇਹ ਗੁੜ ਪਾਇਆ ਜੀ ਨਹੀਂ ਕੀ ਹੈ ਅੱਛੀ ਦੇਖੋ ਉਹ ਡਾਕਟਰ ਸਾਹਿਬ ਸੁਣਦੇ ਹੋਏ ਨਾ ਬੇ ਕੀ ਡਾਕਟਰ ਜਿੱਤ ਵਾਲੇ डॉक्टर साहब खुद सर जी, मंडे तो मंडे। ये कोई नहीं डॉक्टर साहब खुद सलाह दे मंडे तो मंडे चाह पीना हुआ बाकी दिन क्यों नहीं पीते हो कॉफी नहीं ਨਹੀਂ कब काला कॉफी ये ग्रीन ਜਿਹੜਾ ਚਾਹ ਦਾ ਪੀਵੇ ਹੁੰਦੇ ਕੋਈ ਸੌਂਫ ਦਾ ਕਹੋ ਲੈ ਲਓ। ਤੁਸੀਂ ਸਾਫਤ ਦੀ ਪਹਿਲੀ ਬੋਡੀ ਚੜਦੇ ਹੋ ਤੇ ਸਾਫੀ ਬਣ ਗਏ ਹੋ ਜਿਹੜਾ ਚਾਹ ਨਾ ਪੀਓ ਤੇ ਸਾਫੀ ਨਹੀਂ ਹੁੰਦਾ ਹੈ ਵੀ नहीं कब पियो। ਨਾ ਹੀ ਤੁਹਾਡਾ ਚੈਨਲ ਉੱਤੇ ਨਹੀਂ ਜਾ ਰਿਹਾ ਤੁਸੀਂ ਚਾਹ ਹੀ ਨਹੀਂ ਪੀਂਦੇ ਆ चाह रहा चढ़ जाता है। ਮੈਂ ਮੰਡੇ ਜੇ ਤੁਸੀਂ ਆਉਂਦੇ ਹੋ ਨਾ ਉਹ ਬਿਨਾ ਮੈਨੂੰ ਚਾਹ ਜਿਹੜਾ ਤਾਂ ਬਸ ਦੁੱਧ ਕਾਫੀ- ਦਾ ਨੁਕਸਾਨ ਹੈ, जी ਦੁੱਧ ਦਾ ਨੁਕਸਾਨ ਹੈ। ਉਹ ਕਾਫੀ ਚ ਪਾ ਲਓ, ਚਾਹ ਬਣਾ ਲਓ ਤੁਸੀਂ, ਉਹ ਨੁਕਸਾਨ ਹੈ। भाई ये चले पति दूध ना कदे की ने कितने दिन बोतल थोड़ी जी 2 मिनट ठीक रहनी है ना ਇਹਦਾ ये 2 ਮਹੀਨੇ ਜਿਹੜਾ दूध खराब नहीं की केमिकल पाने 2 मिनट ठीक रहता है ਉਹ ਕਾੜੇ ਪਾਉਂਦੇ ਨੇ ਸਰਫ ਤੇ ਯੂਰੀਆ ਤੇ ਸੁੱਕਾ ਦੁੱਧ। ਉਹਨਾਂ ਵਾਸ਼ਿੰਗ ਮਸ਼ੀਨਾਂ ਰੱਖੀਆਂ ਨੇ ਘਰ, ਸੱਟ ਕੇ ਉੱਤੋਂ ਪਾ ਕੇ ਪਾਣੀ ਦੁੱਧ ਬਣਾ ਕੇ ਲੋਰੀਆਂ ਨੂੰ ਪਾਈ ਜਾ ਰਹੇ। ਮੈਂ ਵੀ ਕਦੇ ਕਦੇ ਸੋਚਦਾ ਸੀ ਲੱਸੀ ਵਧੀਆ ਨਹੀਂ ਬਣ ਸਕਦੀ ਹੈ ਵਾਸ਼ਿੰਗ ਮਸ਼ੀਨ ਦੇ ਵਿੱਚ ਦਹੀਂ ਪਾਓ, ਦਹੀਂ ਦੀਆਂ ਬਾਲਟੀਆਂ ਪਾਓ, ਵਿੱਚ ਪਾਣੀ ਪਾਓ, ਬਰਫ਼ ਪਾਓ, ਮਾਰੋ ਉਹ ਜਿਹੜਾ ਪਾਈਪ ਲੰਬਿਆ ਹੁੰਦਾ ਉਹਨੂੰ ਟੁੱਟੀ ਲਾਓ ਨਾਲ ਤੇ ਯਾ ते मक्खन ਮੱਖਣ ਨੂੰ ਕਾੜੋ ਨਾ। वो भी ना ही भाग जाए ਨਹੀਂ ਉਹ ਅੱਜ ਕੱਲ੍ਹ ਲੱਭ ਰਹੇ ਨੇ ਤੁਹਾਡੇ ਸਿਸਟਮ ਐਸੇ ਆ मशीन आ ਗਏ, गई है ने ਮਸ਼ੀਨਾਂ ਆ ਗਈਆਂ। ਸਿਰਫ ਸਾਡੇ ਨਾਂ ਡਿਫਰੈਂਟ ਨੇ। ਉੱਥੋਂ ਹੁਣ ਚਿੱਲਰ ਹੈ, ਉਹ ਹੈ ਜਿਤਨਾ ਡੀਪ ਫਰੀਜ਼ਰ ਹੁੰਦਾ ਨਾ ਐਡਾ ਹੁੰਦਾ, ਉਹਦੇ ਦੁੱਧ ਉਹਨਾਂ ਨੂੰ ਪਾਇਆ ਹੁੰਦਾ, ਉਹ ਵਿੱਚ ਮਧਾਣੀ ਫਿਰਦੀ ਰਹਿੰਦੀ ਹੈ ਸਾਰੀ ਦਿਹਾੜੀ 24 ਘੰਟੇ।
ਮੈਂ ਦੁੱਧ ਠੰਡਾ ਰਹਿੰਦਾ, ਖਰਾਬ ਨਹੀਂ ਹੁੰਦਾ। ਪਾਕਿਸਤਾਨ ਗਿਆ ਨਾ ਮੈਂ, ਤੇ ਉਹ ਆਖਣ ਯੂਪੀਐਸ ਯੂਪੀਐਸ ਦੇ ਉੱਥੇ ਕੰਪਨੀ ਹੈ ਜਿਹੜੀ ਉਹ ਸਾਡੀ ਇੱਥੇ ਡਿਲੀਵਰੀ ਕੰਪਨੀ ਆਖਣ ਯੂਪੀਐਸ। ਮੈਂ ਖਾਓ ਕੀ ਹੁੰਦਾ ਹੈ? ਉਹਨਾਂ ਵਿਖਾਇਆ ਨਾ ਕੰਨ ਨੂੰ ਪੜ ਕੇ ਮੈਂ ਵੇ ਉਹ ਫਿਰ ਵਿਖਾਇਆ ਨਾ ਮੈਨੂੰ, ਉਹਨੇ ਕਿਹਾ ਇਹ ਲੱਗੇ ਯੂਪੀਐਸ, ਬੈਟਰੀਆਂ ਦੀਆਂ ਤਾਰਾਂ ਨੰਗੀਆਂ ਲੱਗੀਆਂ ਨੇ। ਮੈਂ ਕਿਹਾ ਕਹਿੰਦਾ ਨੰਗੀਆਂ ਰਹਿੰਦੀਆਂ। ਭਾਈ ਯੂਪੀਐਸ ਨਾਲ ਦੁਨੀਆ ਬਚ ਪਈ, ਵਰਨਾ ਬਿਜਲੀ ਜਾਂਦੀ ਨਾ ਤੇ ਭਾਈ ਪੱਖੇ ਤੋਂ ਬਗੈਰ 1 ਮਿੰਟ ਨਹੀਂ ਲੱਗਣਾ। ਸਾਡੇ ਤੇ ਘਰ ਦੇ ਦੱਸਦੇ ਤੇ ਹੁਣ ਨਾ ਚੁੱਲ੍ਹਾ ਵੀ ਸੋਲਰ ਵਾਲਾ ਲਿਆਉਂਦੇ, ਜਿਹੜਾ ਉੱਥੇ ਚੁੱਲ੍ਹਾ ਵੀ ਆ ਗਿਆ ਸੋਲਰ ਕੀ ਆ ਵਾਲਾ, ਹੈ ਨਾ ਹਾਰਟ ਪਲੇਟ ਕਰਕੇ। ਹੈ ਉੱਥੇ ਜਿਹੜਾ ਸਭ ਤੋਂ ਵੱਡਾ ਉਦਾਹਰਨ ਮੈਨੂੰ ਨਸੀਬ ਨਹੀਂ, ਦਰਖਤ ਪਟੇ ਗਏ, ਹਵਾ ਨਹੀਂ ਲੱਗਦੀ। ਸਾਡੇ ਪਿੰਡ ਤੋਂ ਜਿਹੜੀ ਸੜਕ ਜਾਂਦੀ ਹੈ ਸ਼ਹਿਰ ਵੱਲ, ਯਾਦ ਹੈ ਪੁਰਾਣੀ ਕਿਰੇ ਵੇਖੀ ਜੇ ਜਾਂ ਵੇਖੀ ਜੇ? ਉਹ ਜਨਾਬ ਪੂਰੀ ਟਾਲੀਆਂ ਦੇ ਨਾਲ ਟੁੱਟੀ ਜਾਂਦੀ ਸੀ। ਹੁਣ ਨਜ਼ਰ ਨਹੀਂ ਆਉਂਦੀ ਟਾਲੀ। ਤੁਸੀਂ ਕੰਮ ਕਰੋ, ਤੁਸੀਂ ਵੀ ਕਰੋ। ਹੁਣ ਮੌਸਮ ਆ ਰਹੀ, ਆਪਣੇ ਬੰਨਿਆਂ ਤੇ ਦਰਖਤ ਲਓ, ਕਿਸੇ ਨੂੰ ਕਹਿ ਕੇ ਨਾ ਬੰਨਿਆਂ ਤੇ ਦਰਖਤ ਲਓ। ਸਾਡੇ ਪਿੰਡ ਜਿਹੜਾ ਨਾ ਵੈਲਫੇਅਰ ਬਣੀ, ਤੁਸੀਂ ਉਹਨਾਂ ਨੂੰ ਕਹੋ ਜੀ ਮੇਰੇ ਉਹਨਾਂ ਨਾਲ ਨੇ ਸ਼ੁਰੂ ਕੀਤਾ ਸੀ ਨਾ ਦਰਖਤ ਲਾਣੇ ਲਿਆ ਕੇ, ਪਿੰਡ ਦੇ ਵਿੱਚੋਂ ਕੋਈ ਬੰਦੇ ਮੁਖਾਲਫ ਵੀ ਆ ਗਿਆ। ਨਹੀਂ, ਆਪਣੀ ਸ਼ੈਤਾਨ ਜ਼ਮੀਨ ਤੁਸੀਂ ਉਹਨੂੰ ਛੱਡ ਦਿਓ ਨਾ, ਤੁਸੀਂ ਆਪਣੀ ਜ਼ਮੀਨ ਤੇ ਬੰਨਿਆਂ ਤੇ ਲਾ ਦਿਓ। ਕੋਈ ਨੇਕੀ ਦੇ ਕੰਮ ਵਰ ਜਿਹੜਾ ਵਿਜਾ ਕੇ ਅੜੀ ਪਾਇਆ ਨਾ, ਉਹਨੂੰ ਸ਼ੈਤਾਨ ਗਿਆ। ਉਹ ਸਾਰੇ ਹੈ ਨੇ, ਉਹ ਹਰ ਜਗ੍ਹਾ ਤੇ ਮੌਜੂਦ ਨੇ, ਲੇਕਿਨ ਤੁਸੀਂ ਕਿਸੇ ਦਾ ਨਾ ਲਾਓ, ਤੁਸੀਂ ਆਪਣੇ ਬੰਨਿਆਂ ਤੇ ਲਾ ਦਿਓ। ਜਿਹੜਾ ਖਾਨ ਸਾਹਿਬ ਨੇ ਸ਼ੁਰੂ ਕੀਤਾ ਆ, ਉਹ ਜਹਾਜ਼ ਤੋਂ ਸੜਦੇ ਸਨ, ਉਹ ਤਾਂ ਬੜਾ ਉਹਦਾ ਦਰਖਤ ਕੋਈ ਹੋਇਆ, ਇਫੈਕਟ ਹੋਇਆ? ਦਰਖਤ ਹੋਇਆ ਬੜਾ ਦਰਖਤ ਹੋਇਆ ਕੇਪੀ ਚ। ਇਹ ਵੀ ਹੈ ਸਲਾਬ ਦਾ ਰੂੜੇ ਵੀ ਬੜੇ ਨੇ, ਹੈ ਵੀ ਬੜੇ ਨੇ। ਅੱਛਾ, ਦਰਖਤ ਜਿਹੜਾ ਲਾਣਾ ਹੈ ਉਹ ਸਲਾਬ ਨੂੰ ਵੀ ਜਿਹੜਾ ਨਾ ਉਹ Yeah. ਨੇ ਨਾ ਉਹ ਮਤਲਬ ਐਂਕਰ ਬਣ ਇਹ ਆ ਜਾਂਦੇ ਕਿ ਉਹ ਸਪੋਰਟ ਬਣ ਜਾਂਦੀ ਨਾ। ਉਹਦੇ ਚੋਰੀ ਵੀ ਬੜੇ ਹੋ ਰਹੇ ਨੇ। ਪਰ ਉਹ ਮੈਂ ਨਹੀਂ ਕਹਿ ਰਿਹਾ, ਬਾਜੀ ਅਲੀਮਾ ਖਾਨ ਕਹਿ ਰਹੀਆਂ ਨੇ, ਕਹਿੰਦੀ ਮੈਂ ਉਹਦੇ ਜਾ ਕੇ ਉਹਨੂੰ ਐਕਸਪੋਜ਼ ਕਰੂੰਗੀ। ਦੂਸਰਾ ਸਾਡਾ ਪਾਣੀ ਜਿਹੜਾ ਨਾ ਉਹ ਬੜਾ ਗੰਦਾ ਹੁੰਦਾ ਹੈ। ਹੁਣ ਕਿ ਸਾਡਾ ਜਿਹੜਾ ਜ਼ੇਰੇ ਜ਼ਮੀਨ ਪਾਣੀ ਹੈ, ਰਿਜ਼ਰਵਾਇਰ ਨੇ, ਉਹ ਗੰਦੇ ਹੁੰਦੇ ਜਾ ਰਹੇ ਨੇ ਪਿੰਡਾਂ ਦੇ। ਸਰ ਉਹ ਹੁੰਦੇ ਜਾ ਨਹੀਂ ਰਹੇ, ਉਹ ਹੋ ਚੁੱਕੇ ਨੇ ਜੀ। ਅਮਨ ਬਿਲਕੁਲ ਹੋ ਚੁੱਕੇ ਨੇ। ਸਾਨੂੰ ਤੁਸੀਂ ਬਚਪਨ ਦੀ ਯਾਦ ਹੈ, ਕੀ? ਬਚਪਨ ਹੀ ਸਾਨੂੰ ਯਾਦ ਹੈ, ਉੱਤੇ ਹੀ ਬੋਰ ਹੁੰਦਾ ਸੀ, ਨਲਕਾ ਹੱਥ ਨਾਲ ਗੇੜਦੇ ਸਾਂ ਤੇ ਪਾਣੀ ਮਿੱਠਾ ਹੁੰਦਾ ਸੀ। ਵਜ੍ਹਾ ਕੀ? ਵਜ੍ਹਾ ਜਿਹੜਾ ਨਾ ਪਾਣੀ ਨੂੰ ਜਿਹੜਾ ਇੱਥੇ ਜਿਸ ਤਰ੍ਹਾਂ ਪਾਣੀ ਦੀ ਵਾਟਰ ਟ੍ਰੀਟਮੈਂਟ ਕੀਤੀ ਜਾਂਦੀ ਹੈ, ਵਾਟਰ ਟ੍ਰੀਟਮੈਂਟ ਤੇ ਹੁੰਦੀ ਹੈ ਨਾ ਪਲਾਂਟ 'ਚ ਜਾ ਕੇ। ਇੱਥੇ ਥੱਲੇ ਕੰਕਰੀਟ ਪਾਈ ਜਾਂਦੀ ਹੈ, ਪਾਣੀ ਜ਼ਮੀਨ 'ਚ ਜਾਂਦਾ ਨਹੀਂ। ਇੱਕ ਮਿਸਾਲ ਦੇ ਰਿਹਾ, ਇੱਥੇ ਤਾਂ ਉਹ ਸਿਸਟਮ ਹੀ ਨਹੀਂ ਨਾ, ਕਿਹੜਾ ਬੋਰ ਕਰ ਰਹੇ ਨੇ, ਲੇਕਿਨ ਉਹ ਕੰਕਰੀਟ ਪਾ ਕੇ ਨਾਲੀਆਂ ਬਣਾਈਆਂ ਜਾਣ ਨਾ, ਤਾਂ ਕਿ ਪਾਣੀ ਇੱਕ ਜਗ੍ਹਾ ਤੇ ਜਾਏ। ਸਾਡੀਆਂ ਤੇ ਨਾਲੀਆਂ ਜਿਹੜੀਆਂ ਬਾਹਰ ਨੇ ਸਾਡੀਆਂ, ਤੇ ਬਾਹਰ ਹੀ ਨਾ ਤੇ ਸਾਡੀਆਂ। ਮੈਂ ਜਿਸ ਪਿੰਡ ਵੀ ਗਿਆ ਨਾ, ਸਭ ਤੋਂ ਪਹਿਲੇ ਤੇ ਮੈਨੂੰ ਬਦਬੂ ਹੀ ਆਈ। ਕੱਚੀਆਂ ਨਾਲੀਆਂ ਨੇ। ਮੈਂ ਉੱਥੇ ਜਿਸ ਪਿੰਡ ਵੀ ਗਿਆ ਨਾ, ਮੁਹੱਲੇ ਵਿੱਚ ਜਿਸ ਗਲੀ 'ਚ ਵੜਨ ਤੋਂ ਪਹਿਲਾਂ ਨਾ ਉਹ ਆਰਡਰ ਜਿਹੜਾ ਨਾ ਉਹ ਸਮੈਲ ਸ਼ੁਰੂ ਹੋ ਜਾਂਦੀ ਪਾਕਿਸਤਾਨ ਦੇ ਵਿੱਚ। ਔਰ ਤੁਸੀਂ ਉੱਥੇ ਦੇ ਬੰਦਿਆਂ ਨੂੰ ਮੈਂ ਪੁੱਛ ਕੇ ਵੇਖਿਆ, ਉਹ ਕਹਿੰਦੇ ਸਾਨੂੰ ਕੋਈ ਨਹੀਂ ਆਉਂਦਾ। ਉਹ ਕੀ ਹੋ ਗਿਆ ਨਾ, ਉਹ ਕਹਿੰਦੇ ਨੇ ਸਾਨੂੰ ਕੋਈ ਨਹੀਂ ਆਉਂਦਾ। ਦੂਜੀ ਇੱਕ ਹੋਰ ਗੱਲ ਮੈਂ ਨੋਟ ਕੀਤੀ ਪਾਕਿਸਤਾਨ ਜਾ ਕੇ, ਪਿੰਡ ਮੋਸਟਲੀ ਬੰਦਿਆਂ ਦੇ ਆ ਜਿਹੜੇ ਦੰਦ ਨੇ ਨਾ, ਇਹ ਸਟਰਕਚਰ, ਇਹ ਜਿਹੜਾ ਸਟਰਕਚਰ ਹੁੰਦਾ ਨਾ, ਇਹ ਜਿਹੜਾ ਇਹ ਟੇੜੇ ਹੋ ਗਏ ਨੇ, ਐਂ ਨਿਕਲ ਗਏ ਨੇ। ਸਰ ਬਿਮਾਰੀਆਂ ਨੇ ਨਹੀਂ, ਪਾਣੀ ਦੀਆਂ ਬਿਮਾਰੀਆਂ। ਤੇ ਪਾਣੀ ਦੀ ਵਜ੍ਹਾ ਹੈ। ਦੂਜਾ ਇੱਕ ਹੋਰ ਗੱਲ ਮੈਂ ਨੋਟ ਕੀਤੀ ਹੈ ਕਿ ਉੱਥੇ ਅਸੀਂ ਜਦੋਂ ਆਏ ਨਾ ਨਿੱਕੇ, ਤੇ ਉਦੋਂ ਸੋਡੇ ਇਹ ਸੋਡਾ ਜਿਹੜਾ ਉਹ ਕਦੇ ਕੋਈ ਬਿਮਾਰ ਹੋ ਜਾਂਦਾ ਸੀ ਨਾ ਪੀਂਦੇ ਸੀ। ਆਹੋ ਜਿਹਦੇ ਢਿੱਡ 'ਚ ਦਰਦ ਹੋਣਾ ਉਹ ਬਣਾ ਕੇ ਆ ਜਾਓ। ਹੁਣ ਉਹ ਬੰਦੇ ਲੀਟਰ ਦੀ ਬੋਤਲ ਨਾਲ ਰੱਖ ਕੇ ਰੋਟੀ ਖਾਂਦੇ ਨੇ ਉੱਥੇ, ਆਮ ਬੰਦੇ ਜਿਹੜੇ ਵੇਖੇ ਨੇ। ਤੇ ਉਹ ਸ਼ੂਗਰ ਦੀ ਵਜ੍ਹਾ ਨਾਲ ਵੀ ਟੇੜੇ ਹੋ ਗਏ। ਸਰ ਸ਼ੂਗਰ, ਦੂਸਰੇ ਨੰਬਰ ਤੇ ਪਾਣੀ ਬਹੁਤ ਗੰਦਾ ਹੈ। ਪਾਣੀ ਗੰਦਾ ਹੋਣ ਦੀ ਵਜ੍ਹਾ ਤੋਂ ਪ੍ਰੋਬਲਮ ਆ ਰਹੀ। ਤੇ ਮੈਂ ਜਿਹੜੀ ਗੱਲ ਕਰ ਰਿਹਾ ਹੁਣ ਤੋਂ 20 ਸਾਲ ਪਹਿਲੇ ਦੀ ਕਰ ਰਿਹਾ, ਜੋ ਸਾਫ਼ ਆਇਆ। ਇਹ 20 ਸਾਲ ਵਿੱਚ ਪਹਿਲੇ ਵੀ ਤਾਂ ਉੱਥੇ ਬੰਦੇ ਰਹਿੰਦੇ ਸਨ, ਉਹ ਪਹਿਲੇ ਕਿਉਂ ਨਹੀਂ ਸੀ? ਸਰ ਆਬਾਦੀ ਘੱਟ ਸੀ। ਨਹੀਂ ਤਾਂ ਦੋਵਾਂ ਨੂੰ ਮੈਂ ਜੀ ਜੀ। ਪਹਿਲੋਂ ਤੁਸੀਂ ਜਿਸ ਦਾ ਆਪਣਾ ਗਟਰ ਖੜਦੇ ਸਨ, it was 3 layer, ਯੈਸ। ਠੀਕ ਹੈ ਨਾ।
3 ਡੱਬੇ ਬਣਦੇ ਸਨ। ਮਿਸਾਲ ਦੇ ਤੌਰ ਤੇ ਤੁਸੀਂ ਉਹਨੂੰ 8 ਫੁੱਟ ਕੀਤਾ, 10 ਫੁੱਟ ਕੀਤਾ, 5 ਮਤਲਬ ਕਮ ਸੇ ਕਮ ਤਕਰੀਬਨ 6 ਫੁੱਟ ਹੁੰਦਾ ਬਣ ਜਾਂਦਾ ਸੀ 6 ਫੁੱਟ ਹੁੰਦਾ ਸੀ। ਝਾੜਾ ਤੇ 6 ਫੁੱਟ ਡੂੰਘਾ ਕਰ ਰਹੇ 5 ਫੁੱਟ ਡੂੰਘਾ ਕਰ ਰਹੇ। ਲੇਕਿਨ ਇਕਰਾਮ ਸਾਹਿਬ ਉਹਨਾਂ ਨੇ ਨਾ ਉਹਨੂੰ ਨਾ ਦੀਵਾਰਾਂ ਪਹਿਲੇ ਬਣਦੀਆਂ ਹਿੱਸੇ ਸੀ receive ਕਰਨਾ ਸੀ। ਪਹਿਲਾ ਹਿੱਸਾ ਜਿਹੜਾ ਹੁੰਦਾ ਸੀ ਨਾ ਔਰ ਉਹ ਡੂੰਘਾ ਜ਼ਿਆਦਾ ਨਹੀਂ ਹੁੰਦਾ ਸੀ, ਮੈਕਸਿਮਮ 4-5 ਫੁੱਟ ਹੁੰਦਾ ਸੀ। ਹੁਣ ਤੁਸੀਂ 14-15 ਫੁੱਟ ਥੱਲੇ ਡੂੰਘਾ ਖੜਨ ਦੇ ਕਿ ਖੜਾ ਉਹਦੇ ਜੋ ਰਿੰਗ ਛੱਡ ਦਿੰਦੇ ਹੋ ਔਰ ਉਹ ਸਾਈਡਾਂ ਤੇ ਪਾਣੀ ਆਉਂਦਾ ਤੇ ਉਹ 14-15 ਫੁੱਟ ਤੱਕ ਚਲਾ ਗਿਆ ਨਾ ਤੇ ਤੁਹਾਡਾ ਪਾਣੀ ਮੋਸਟਲੀ 25, 30, 35, 40 ਫੁੱਟਾਂ ਦੇ ਸ਼ੁਰੂ ਹੋ ਜਾਣਾ। ਉਹਨੇ ਸਿਰਫ ਕਿੱਥੇ ਜਾਣਾ? ਥੱਲੇ ਜਾਣਾ ਨਾ, ਕੱਚਾ ਤੇ ਤੇ ਜਿਹੜਾ ਪੁਰਾਣਾ ਹੁੰਦਾ ਸੀ ਉਹ 4 ਫੁੱਟ ਤੇ ਹੁੰਦਾ ਸੀ ਤੇ ਉਹਦਾ ਜਿਹੜਾ ਪਹਿਲਾ ਖਾਨਾ ਸੀ ਨਾ ਉਹ ਟਾਪ ਤੇ ਇੱਕ ਇੱਟ ਦੇ ਵਿੱਚ ਐਨਾ ਸੁਰਾਖ ਹੁੰਦਾ ਸੀ, ਇੱਕ ਇੱਟ ਛੱਡ ਦੇਣਾ। ਉਹ ਇਸ ਤਰ੍ਹਾਂ ਦੇ ਸੁਰਾਖ ਹੁੰਦੇ ਸੀ ਮਗਰ 3-4। ਮੇਰਾ ਸਵਾਲ ਹੈ ਕਿ ਉਹ ਪਾਣੀ ਫੇਰ ਵੀ ਤੇ ਜਾਣਾ ਬਾਹਰ ਹੀ ਹੈ ਨਾ, ਕਿਸੇ ਨਾ ਕਿਸੇ ਪਾਸੇ ਤੇ ਜਾਣਾ ਹੀ ਹੈ। ਲੇਕਿਨ ਮੈਂ ਤੁਹਾਨੂੰ ਦੱਸ ਰਿਹਾ ਨਾ ਸਰ, ਮੈਂ ਜਿਹੜਾ ਪਹਿਲਾ ਜਿਹੜਾ ਸੀ ਨਾ ਜਿਹੜਾ ਤੁਹਾਡਾ ਮੇਨ ਗੰਦ ਹੁੰਦਾ ਹੈ ਉਹ ਇੱਕ ਪਹਿਲੇ ਖਾਣੇ ਦਾ ਜਿਹੜਾ ਉਸ ਤੋਂ ਅਗਲੇ ਜਾਂਦਾ ਸੀ ਨਾ ਕਿ ਗੰਦ ਕੀ ਹੈ ਕਿ ਉਹ ਭਾਰ ਬਹਿ ਜਾਂਦਾ ਥੱਲੇ, ਉੱਤੇ ਸਿਰਫ ਪਾਣੀ ਜਾਂਦਾ ਸੀ। ਉਹ ਫਿਰ ਸੈਕਿੰਡ ਖਾਣੇ ਜਾਂਦਾ ਸੀ, ਫਿਰ ਫਿਲਟਰ ਹੋ ਗਿਆ। ਸੈਕਿੰਡ ਖਾਣੇ ਤੋਂ ਵੀ ਉਤੋਂ ਤੀਸਰੇ ਜਿਹੜਾ ਨਿਕਲਦਾ ਸੀ ਨਾ ਉਹਦੇ ਪਹੁੰਚ ਨਹੀਂ ਸੀ, ਪਹਿਲਾਂ ਹੀ ਡਿਜ਼ੋਲਵ ਹੋ ਜਾਂਦਾ ਸੀ ਵੀ ਦੁਆਰਾਂ ਦੇ ਵਿੱਚ ਦੂਸਰਾ ਇੱਥੇ ਉਹ ਸਾਡਾ ਗ੍ਰੀਸ ਟਰੈਪ ਹੁੰਦੇ ਨੇ। ਜੀ ਜੀ ਇਹ ਤੀਸਰੇ ਜਿਹੜੇ ਪਹੁੰਚਦੇ ਸੇਮ ਮੈਥਡ ਹੈ ਜਿਹੜਾ ਸਾਡੇ ਗ੍ਰੀਸ ਟਰੈਪ ਰੈਸਟੋਰੈਂਟ ਤੇ ਲੱਗਦੇ ਨੇ। ਜੀ ਜੀ ਉਹ ਹਾਂ ਹਾਊਸ ਦੇ ਵੀ ਹੁੰਦੇ, ਬਿਲਡਿੰਗਾਂ ਦੇ ਵੀ ਹੁੰਦਾ। ਸਿਟੀ ਜਿਹੜੀ ਕਹਿੰਦੀ ਨਹੀਂ ਉਹ ਸਿਟੀ ਦਾ, ਸਿਟੀ ਕਹਿੰਦੀ ਹੈ ਸਾਨੂੰ ਜਿਹੜਾ ਪਾਣੀ ਦੇਣਾ ਜੇ ਨਾ ਤੇ ਸਾਫ਼ ਕਰਕੇ ਦੇਣਾ, ਆਪਣਾ ਗੰਦ ਆਪਣੇ ਕੋਲ ਰੱਖਣਾ, ਠੀਕ ਹੈ ਨਾ। ਮਤਲਬ ਹੈਵੀ ਮਾਦਾ ਗਰੀਸ ਨਹੀਂ। ਗਰੀਸ ਜਾਂ ਜਿਹੜਾ ਬਾਕੀ ਗੰਦ ਫਸੇ ਨਹੀਂ ਕੋਈ ਹੈ, ਕੋਈ ਕਚਰਾ ਮਚਰਾ ਜਿਹੜਾ ਵੀ ਹੈ ਉਹ ਤੁਹਾਡਾ ਆਪਣੇ ਰਵੇ। ਸਾਡੇ ਪਾਈਪਲਾਈਨ 'ਚ ਨਾ ਪਾਓ ਕਿ ਸਾਨੂੰ ਬੜਾ ਮਸਲਾ ਹੋ ਜਾਣਾ ਸਾਫ਼ ਕਰਨ ਵਾਸਤੇ, ਠੀਕ ਹੈ ਨਾ। ਨਿਊਯਾਰਕ ਸਿਟੀ ਦੇ ਤੇ ਜਿਹੜਾ ਆਊਟ ਆਫ ਸਿਟੀਜ਼ ਨੇ ਉਹਨਾਂ ਨੇ ਤੁਹਾਡਾ ਉਸ ਤਰ੍ਹਾਂ ਹੀ ਪੁਰਾਣੇ ਸੈਸ ਸਕੂਲ ਹੁੰਦੇ ਨੇ, ਇਹਨੂੰ ਸੈਸ ਸਕੂਲ ਕਹਿੰਦੇ ਨੇ, ਇਹ ਜਿਹੜਾ ਗਟਰ ਜਿਹਾ ਉਹਦੇ ਵਿੱਚ ਮਸ਼ੀਨ ਆ ਕੇ ਚਿਕਦੀ ਯਾਰ ਵੈਸੇ ਬਾਤ ਦੇਖਿਆ ਜਿਹੜੇ ਵਾਟਰ ਟ੍ਰੀਟਮੈਂਟ ਪਲਾਂਟ ਜੀ ਬਣੇ ਜੀ ਨੇ ਕਹਿੰਦੇ ਆ 14 ਦਾ ਗੱਲ ਬਣ ਰਹੀ ਜੀ ਜੀ 14 ਅੱਜ ਜਾਓਗੇ ਹੁਣ ਤੇ ਪ੍ਰੋਗਰਾਮ ਕਰਦੇ हैं ਇਹ ਬੈਲਟ ਪਾਰਕਵੇ ਦੇ ਕੋਲੇ ਬਣੇ ਆ। प्रोग्राम करने जा रहे थे आज मेरा फिर दिल है उसके कि बाद ओपन करिए चल रहा है बोले नहीं है ਉਸ ਤੋਂ ਬਾਅਦ ਉਹ ਸ਼ਿਪ ਸ਼ੈਡ ਦੇ ਬਣੇ ਆ। सर 14 ने ਉਸ ਤੋਂ ਬਾਅਦ ਉਹ यूनिवर्सिटी ਵਿਲੀਅਮਸਬਰਗ ਵਿੱਚ ਬਣੇ ਆ। ਇਸ ਤਰ੍ਹਾਂ ਕਰਕੇ ਦੇਖੋ ਨਾ, ਇਸ ਤਰ੍ਹਾਂ ਹੁਣ ਸਾਡੇ ਵੀ ਮੈਂ ਪਿੰਡ ਨੇ ਜਾਂ ਮੇਰੇ ਪਿੰਡ ਨੇ ਜਾਂ ਪਾਸੇ ਸ਼ਹਿਰ ਪਿਛਲੇ ਨੇ, ਪਾਸੇ ਹਰ ਸ਼ਹਿਰ ਦਾ ਇੱਕ ਹੋਵੇ ਜਾਂ 2-4 ਪਿੰਡਾਂ ਦਾ ਇੱਕ ਮਿਡਲ ਵਿੱਚ ਇੱਕ ਜਗ੍ਹਾ ਹੋਵੇ ਜਿੱਥੇ ਪਾਣੀ ਸਾਫ਼, ਜੇ ਫਸਲਾਂ ਨੂੰ ਵੀ ਦੇਣਾ ਸਾਫ਼ ਕਰਕੇ। ਸਰ ਬੂਟੀ ਹੈ ਜਿਹੜੀ ਪਾਣੀ ਸਾਫ਼ ਕਰਦੀ ਉਹ ਬੂਟੀ ਦਾ ਮੈਨੂੰ ਪਤਾ ਹੈ। ਠੀਕ ਹੈ। ਤੁਸੀਂ ਹਰ ਸਾਡੇ ਹੁਣ ਜਿਹੜੇ ਚੱਕ ਨੇ, ਚੱਕ ਜਿਤਨੇ ਵੀ ਨੇ ਇੱਕ ਗੋਰੇ ਦੀ ਪਲੈਨਿੰਗ ਨਾ ਬਣੇ। ਇਹ ਤੁਹਾਡੇ ਆਦਮੀ ਇਧਰੋਂ ਗਲੀਆਂ ਨੇ ਤੇ ਇਧਰੋਂ ਇੰਨੇ ਨੇ, ਬਾਜ਼ਾਰ ਨੇ, ਪ੍ਰੋਪਰ ਗਲੀਆਂ ਨੇ, ਤੁਹਾਡਾ ਚੱਕ ਵੇਖਣਾ ਹੀ ਪੈਣਾ ਹੈ। ਠੀਕ ਹੈ। ਅੱਛਾ ਇਨਸ਼ਾਅੱਲਾ ਉਹ ਭਾਈ ਸਾਡੇ ਹੁਣ ਜਿਹੜੀ ਸਾਡੇ ਬੂਹੇ ਕੋ ਸੜਕ ਲੰਘ ਰਹੀ ਹੈ ਨਾ ਗਲੀ, ਉਹ 35 ਫੁੱਟ ਦੀ। ਸਾਡੇ ਚੱਕ ਦੇ 4 ਚੁਫੇਰੇ ਜਿਹੜੀ ਪੱਕੀ ਸੜਕ ਹੈ ਨਾ ਉਹ 70 ਫੁੱਟ ਦੀ ਹੈ। ਇਹ ਸਾਡੀ ਕਿੰਨੀ ਫੁੱਟੀ ਹੈ? ਇਹ ਥੋੜੀ ਹੋਣੀ बिल्डिंग टू बिल्डिंग ਸਾਈਡ ਟੂ ਸਾਈਡ ਜਿਹੜੀ ਹਾਂਜੀ। ਸਾਡੀ ਹੈ नहीं ਗਲੀ ਇਹ 20 ਫੁੱਟ ਦੀ ਹੈ। 20 ਜ਼ਿਆਦਾ ਹੋਣੀ ਹੈ। नहीं टोटल डिस्टेंस ਟੋਟਲ 60 कर लो ਨਹੀਂ ਨਹੀਂ 60 ਨਹੀਂ द लॉ न्यूयॉर्क सिटी ਜਿਹੜਾ ਬਿਲਡਿੰਗ ਹੈ ਨਾ ਇਹਨੇ 20 ਫੁੱਟ ਸਾਈਡ ਵਾਕ ਚੱਲਦੀ ਹੈ 20 ਫੁੱਟ ਜੀ ਸਰ। ਜਿਹੜਾ ਜਾਂ ਬਿਜ਼ਨਸ ਜਿਹੜਾ ਹਾਊਸ ਹੈ ਨਾ ਉਹਨੇ 8 ਫੁੱਟ ਛੱਡਣੀ ਲੇਕਿਨ ਉਹ 8 ਫੁੱਟ ਦੇ ਬਿਲਡ ਕੋਈ ਨਹੀਂ ਕਰ ਸਕਦਾ। ਬਿਲਡਿੰਗ ਨੇ ਫਿਰ 8 ਵੀ ਫੁੱਟ ਦੇ 20 ਫੁੱਟ ਤੇ ਰਹਿਣਾ ਤੁਹਾਡਾ ਹਾਊਸ। ਅੱਗੇ ਤੁਸੀਂ ਫਿਰ ਉਹ ਗਾਰਬੀ ਦੀ ਜਗ੍ਹਾ ਬਣਾ ਸਕਦੇ ਜਾਂ ਕੁਝ ਤਰ੍ਹਾਂ ਹੁੰਦਾ ਹੈ, ਗੱਡੀ ਗੱਡੀ ਕਰ ਲਓ। ਜਿਹੜੀ ਬਿਲਡਿੰਗ ਹੈ ਨਾ ਹਾਊਸ ਦੀ ਹੈ ਜਾਂ ਇਹਦੀ ਹੈ ਨਹੀਂ ਹੁਣ ਇਹਨਾਂ ਦੀ ਸਾਈਡ ਵਾਕ ਹੀ ਜਿਹੜੀ 20 ਫੁੱਟ ਕਮ ਸੇ ਕਮ ਨਹੀਂ ਸਾਈਡ ਵਾਕ ਤੇਰੀ ਸਾਈਡ ਵਾਕ 20 ਫੁੱਟ ਹੋਣੀ ਚਾਹੀਦੀ ਹੈ। ਇਹ 8 ਫੁੱਟ ਹੈ। ਅੱਛਾ ਇਹ ਜਿਹੜਾ ਸਾਈਡ ਵਾਕ 8 ਫੁੱਟ ਹੈ ਨਾ, 8 ਫੁੱਟ ਇਹ ਕਰ ਲਓ 8 ਪਰਲੇ ਤੇ 8 ਪਰਲੇ ਪਰ ਕਰ 16 16 ਜਿਹੜਾ ਰੋਡ ਹੈ 4 ਫੁੱਟ ਦੀ ਤੁਹਾਡੀ ਗੱਡੀ ਹੈ, 4 ਤੇ 8 ਤੇ 3 8 ਫੁੱਟ 24 ਤੇ ਦਰਮਿਆਨ ਚ ਤੁਸੀਂ 12 ਫੁੱਟ ਕਰ ਲਓ, 16 35 36 ਫੁੱਟ 16 ਤੇ ਇਹ ਆਈਡੀਅਲ ਹੈ ਇੱਕ। ਸਰ 8 50 ਫੁੱਟ ਕਰ ਲਓ, 50 ਨਹੀਂ ਨਹੀਂ ਨਾ 8 ਇੱਧਰ 8 ਪਰ 24 16 16 ਹੋ ਗਏ। 4-4 ਫੁੱਟ ਦੀਆਂ ਦੋ ਗੱਡੀਆਂ 24 4 ਫੁੱਟ ਦੀ 4 ਗੱਡੀਆਂ ਲਾਓ। ਉਹ ਸਾਡੇ ਪਿੰਡ ਤੇ ਐਨਾ ਸ਼ਹਿਰ ਸਪੀਡ ਨੇ ਮੈਂ ਕਿਉਂ ਕਹਿ ਰਿਹਾ ਚਲੋ एक 16 पार्क हुई फुट है, कर लो ना एक पार्क हुई है, एक डबल पार्क हुई है, फिर उस पासे पार्क हुई थी, एक बिचू लंघ जाती है ना सर दो साइडा ਤੇ ਦੋ ਗੱਡੀਆਂ ਆ ਗਈਆਂ ਨਾ, 16 ਦੋ ਤੇ ਵਿੱਚੋਂ ਲੰਘ ਲੈਂਦੇ 40 ਫੁੱਟ ਤੇ 50 ਫੁੱਟ ਟੋਟਲ ਬਣ ਗਿਆ ਨਾ ਸਰ ਕਿਉਂ 4 ਚੌਕ 16 ਵਿੱਚ 16 ਹੈ 16 8 ਇੱਧਰ 24
8 ਪਰ 32 32 ਤੋਂ 35 ਫੁੱਟ ਦੇ ਵਿੱਚ ਹੈ ਸਾਰੀ। ਇਹ ਛੋਟੀ ਗਲੀਆਂ ਨੇ, ਮੇਨ ਵੀਡੀਓ ਲੰਮੀਆਂ ਨੇ। ਉਹ ਫਿਰ ਸਾਡੇ ਜਿਹੜੇ ਚੱਕ ਨੇ ਨਾ, ਹੁਣ ਸਾਡੇ ਨਾਲੀਆਂ ਨਹੀਂ ਹਨ, ਸਾਡੇ ਖਾਲ ਨੇ। ਅੱਛਾ, ਉਸ ਰਸਤੇ ਦੇ ਨਾਲ ਜਾ ਰਹੇ। ਉਹ ਗਲੀ ਦੇ ਦੋ ਸਾਈਡਾਂ ਤੇ ਨਾ ਉਹ ਇਤਨੇ ਚੌੜੇ ਖਾਲ ਨੇ ਬਕਾਇਦਾ। ਨਾਲਾ ਕਹਿ ਲੋ, ਨਾਲਾ ਵੱਡਾ ਹੋ ਜਾਂਦਾ ਨਾ। ਉਹ ਜਿਹੜੇ ਖਾਲ ਨੇ ਐਵੀਨਿਊ, ਇਹ ਮਨਹਟਨ ਚ ਨੇ ਨਾ। ਨਹੀਂ ਐਵੀਨਿਊ ਜਿਹੜਾ 100 ਫੀਟ ਬਣਦੇ ਨੇ। ਇਹ ਜਿਹੜਾ ਮੇਨ ਜਿਹੜਾ ਕਿ 13 ਐਵਨਿਊ 100 ਫੁੱਟ ਹੈ, ਬਿਲਡਿੰਗ ਟੂ ਬਿਲਡਿੰਗ। ਇਹ ਕਿਤਨਾ 50 48 ਸਟੈਂਡਰਡ ਸਪੀਡ 60 ਫੀਟ। ਠੀਕ, ਮੈਂ ਤਾਂ ਨਹੀਂ ਕਿ ਨਹੀਂ 50 60 ਫੁੱਟ ਹੈ। ਅੱਛਾ, ਉਹ ਜਿਹੜਾ ਉਹ ਪਾਣੀ ਸਾਡੇ ਉਹ ਚੱਕ ਦੇ ਦੋ ਪਾਸੇ ਤਲਾਬ ਹੈ। ਇੱਕ ਸਾਈਡ ਤੇ ਕਿੱਲੇ ਦਾ ਤਲਾਬ ਹੈ ਜਿਹੜਾ ਉਹ ਜਾਨਵਰਾਂ ਵਾਸਤੇ, ਅੱਛਾ, ਲੰਬਰਦਾਰ ਨੂੰ ਜਿਹੜੀ ਜ਼ਮੀਨ ਲੱਭਦੀ ਉਹਦੇ ਵਿੱਚੋਂ ਬਣਿਆ। ਉੱਥੋਂ ਉਹਨੇ ਹਰ ਹਫਤੇ ਸਾਫ਼ ਪਾਣੀ ਪਾਣਾ ਨਹਿਰ ਦਾ। ਜਿਹੜੇ ਬੰਦੇ ਦਾ ਦਿਲ ਕਰੇ ਉਹ ਆਪਣੇ ਜਾਨਵਰ ਲਿਆ ਕੇ ਉੱਥੇ ਪਾਲੇ ਨਵਾਲੇ ਜੋ ਦਿਲ ਕਰੇ। ਦੂਸਰੀ ਸਾਈਡ ਤੇ ਜਿਹੜਾ ਲੰਬਰਦਾਰ ਹੈ ਉਹਦੇ ਕੋਲ ਗੰਦੇ ਪਾਣੀ ਦਾ, ਜਿੰਨਾ ਚੱਕ ਦਾ ਪਾਣੀ ਹੈ ਉਹਦੇ ਵਿੱਚ ਜਾਣਾ। ਤੁਹਾਡਾ ਪਾਣੀ ਜਿਹੜਾ ਪਿੰਡ ਦਾ ਬੋਰ ਵਾਲਾ ਉਹ ਕੈਸੇ ਖਰਾਬ ਹੋ ਗਿਆ ਨਾ, ਨਹਿਰ ਨਾਲੇ ਤਾਂ ਵੀ ਖਰਾਬ ਹੋ ਗਏ ਤੁਹਾਡੇ ਉਹ ਤੇ ਨਹਿਰ ਕੋ ਨਹੀਂ। ਉਹ ਭਾਈਜਾਨ ਸਾਡਾ ਜਿਹੜਾ ਚੱਕ ਹੈ ਨਾ ਉਹ ਨਹਿਰ ਤੋਂ 2 ਮਰਬੇ ਦੂਰ ਹੈ। ਠੀਕ ਹੈ, ਮੇਰਾ ਡੇਰਾ ਜਿਹੜਾ ਉਹ ਨਹਿਰ ਦੇ ਨਾਲ, ਨਹਿਰ ਦੀ ਤੇ ਮੇਰੀ ਕੰਧ ਦੇਖ ਕੇ ਮੈਂ ਉੱਥੇ ਬੋਰ ਕਰਾਇਆ ਤਾਂ ਪਾਣੀ ਖਰਾਬ ਹੈ। ਬਿਕੋਜ਼ ਇਹ ਜ਼ਰੂਰੀ ਨਹੀਂ ਹੈ ਕਿ ਅਗਰ ਤੁਹਾਡਾ ਡੇਰਾ ਕਾਫੀ ਹਟ ਕੇ ਚੱਕ ਦੋ, ਰਾਈਟ, 2 ਮਰਬੇ। ਤੇ ਲੇਕਿਨ ਜਿਹੜਾ ਅੰਡਰਗਰਾਉਂਡ ਪਾਣੀ ਦੀ ਲਹਿਰਾਂ ਨੇ ਨਾ, ਉਹ ਕੰਟੇਮੀਨੇਟ ਹੋ ਚੁੱਕੀਆਂ ਨੇ ਪਿੱਛੋਂ, ਉਹਨਾਂ ਦੇ ਵਿੱਚ ਗੰਦ ਪੈ ਚੁੱਕਿਆ ਹੈ। ਬਾਹਰ ਚੱਲ ਕੇ ਨਾ ਬਣਾਈ ਯਾਰ। ਮੇਰਾ ਸਵਾਲ ਤੁਸੀਂ ਉਹ ਨਹੀਂ ਜਵਾਬ ਨਹੀਂ ਦੇ ਸਕਦੇ ਕਿ ਪਹਿਲਾਂ ਵੀ ਤੇ ਬੰਦੇ ਰਹਿੰਦੇ ਸਨ, ਪਹਿਲੇ ਕਿਉਂ ਨਹੀਂ? ਸਰ ਆਬਾਦੀ ਕਿਤਨੀ ਵੱਧ ਗਈ ਇਕਰਾਮ ਸਾਹਿਬ, ਮੈਨੂੰ ਇਹ ਦੱਸੋ। ਅੱਛਾ, ਇੱਕ ਤੁਹਾਨੂੰ ਮੈਂ ਇੱਕ ਹੋਰ ਗੱਲ ਦੱਸਦਾ ਹਾਂ। ਪਹਿਲੋਂ ਤੁਸੀਂ ਪਿੰਡਾਂ ਦੇ ਰਹਿਣ ਵਾਲੇ ਬੰਦੇ ਹੋ, ਰਾਈਟ। ਪਹਿਲੋਂ ਜਨਾਬ ਜਿਹੜੇ ਲੋਕ ਵੱਡੀ ਪਿਸ਼ਾਬ ਕਹਿੰਦੇ, ਹਾਜ਼ਰ ਕਹਿੰਦੇ, ਉਹ ਕਿੱਥੇ ਕਰਦੇ ਸਨ? ਬਾਹਰ ਹੀ ਖੇਤਾਂ ਦੇ ਦੂਰ ਜਾ ਕੇ। ਤੇ ਹੁਣ ਕਿੱਥੇ ਕਰਦੇ ਨੇ? ਬੈਡਰੂਮ ਦੇ ਨਾਲ ਕਮਰਾ ਬਣਿਆ, ਇਹਨੂੰ ਬਾਥਰੂਮ, ਅਟੈਚ ਬਾਥਰੂਮ ਕਹਿੰਦੇ ਹੋ। ਤੇ ਫਿਰ ਉਹਨਾਂ ਗੰਦ ਵੀ ਉੱਥੇ ਹੀ ਰਹਿਣਾ, ਉੱਥੇ ਹੀ ਫੈਲਦਾ ਹੈ ਸਾਰਾ ਕੁਝ। ਉਹ ਤਾਂ ਗੱਲ ਠੀਕ ਹੈ, ਪਹਿਲਾਂ ਵੀ ਨਹੀਂ ਮਟੀਰੀਅਲ ਬੋਲੋ ਨਾ। ਨਹੀਂ ਬੋਲੋ ਨਾ, ਨਹੀਂ, ਤੁਹਾਡਾ ਐਕਸਪਲੇਨ ਬਾਹਰ ਚੱਲ ਕਰਾਂਗੇ। ਕੇ ਬਣਾਈ ਯਾਰ। ਲਾਈਟਿੰਗ ਨਹੀਂ ਹੋਣੀ। ਅੱਛਾ, ਕੀ ਤੁਹਾਨੂੰ ਕੀ? ਉਹ ਉੱਥੇ ਚੱਲ ਕੇ ਬਣਾ ਲਿਆ, ਲਾਈਟਿੰਗ ਹੈ ਹੁਣ। ਚਲੋ ਉਧਰ ਵੀ ਚੱਲਾਂਗੇ। ਮੈਂ ਤੁਹਾਨੂੰ ਮਨਾਉਣਾ ਸੈਟੀਸਫਾਈਡ ਕਰਨੀ ਸਾਡੇ ਜੀ ਜੀ ਜ਼ਰੂਰ। ਕੈਮਰੇ ਸਾਹਮਣੇ ਆਏ ਨੇ, ਇਹਨਾਂ ਨੂੰ ਆਏ ਕਰਾਮ ਬਈ ਤੁਹਾਨੂੰ ਕੀ ਮਤਲਬ ਤੁਹਾਡਾ ਮੇਰੇ ਸਵਾਲ? ਕਹਿਣ ਦਾ ਮਕਸਦ ਹੈ ਕਿ ਜੇ ਆਬਾਦੀ ਵਧਦੀ ਤੇ ਪਲੈਨਿੰਗ ਵੀ ਤੇ ਨਾਲ ਹੋਣੀ ਚਾਹੀਦੀ ਸੀ ਨਾ ਉਹਦੀ। ਪਾਕਿਸਤਾਨ ਕਿਸ ਚੀਜ਼ ਦੀ ਪਲਾਨਿੰਗ ਹੈ ਮੈਨੂੰ ਇਹ ਦੱਸ। ਨਸੀਬ ਭਾਈ, ਇੱਕ ਸ਼ਹਿਰ ਹੈ ਜਿਹੜਾ ਪਲਾਨਿੰਗ ਬਣਿਆ ਹੈ, ਉਹ ਨਸੀਬ ਭਾਈ ਇਸਲਾਮਾਬਾਦ ਦੇਖੋ। ਕਹਿੰਦੇ ਨੇ, ਉਸ ਤੋਂ ਇਲਾਵਾ ਕੋਈ ਪਲਾਨਿੰਗ ਮੈਂ ਨਹੀਂ। ਤੁਹਾਨੂੰ ਇੱਕ ਛੋਟੀ ਜਿਹੀ ਮਿਸਾਲ ਜੀ ਦੇ ਜੀ, ਮੈਂ ਆਇਆ ਪਾਕਿਸਤਾਨ ਨੂੰ 2022 ਦੇ ਵਿੱਚ। ਠੀਕ ਹੈ। 2022 ਚ ਮੈਂ ਸਾਡੀ ਗਲੀ ਬਣੀ ਨਾ, ਸਾਰੀਆਂ ਗਲੀਆਂ ਬਣਨੀਆਂ ਸਾਡੀਆਂ। ਉਹ 2 ਕਿਸਮ ਦੀਆਂ ਬਣਨੀਆਂ ਸੀ, ਇੱਕ ਸਿਮਟਡ ਪੱਕੀਆਂ, ਇੱਕ ਲੱਗ ਰਹੀ ਸੀ ਟਫ ਟਾਇਰ। ਅੱਛਾ, ਹੁਣ ਹਰ ਗਲੀ ਦੇ ਵਿੱਚ ਚੌਧਰੀ ਹੁੰਦੇ ਨੇ। ਮੈਂ ਨਵਾਂ ਗਿਆ ਸੀ, ਮੈਂ ਉੱਥੇ ਮਕਾਨ ਨਵਾਂ ਬਣਾਇਆ ਜੇ, ਮੈਨੂੰ ਤਾਂ 2 ਸਾਲ ਹੋਏ ਸੀ। ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਟਫ ਟਾਇਰ ਲਓ, ਉਹਦੀ ਵਜ੍ਹਾ ਐਡੀ ਕੀ ਠੇਕੇਦਾਰ ਵੀ ਬੈਠਿਆ ਸੀ, ਉਹਨੇ ਕਿਹਾ ਜੋ ਤੁਸੀਂ ਕਹਿਣਾ ਮੈਂ ਉਹ ਲਾ ਦੇਣਾ। ਮੈਂ ਪੈਸੇ ਲੈਣੇ ਨੇ, ਮੈਨੂੰ ਕੋਈ ਮਸਲਾ ਨਹੀਂ। ਮੈਂ ਕਿਹਾ ਟਫ ਟਾਇਲ ਦਾ ਹੈ ਕਿ ਜਿੱਥੇ ਪੱਟੀ ਜਾਏਗੀ ਨਾ ਉੱਥੇ ਤੁਸੀਂ ਨਵੀਂ ਲਾ ਕੇ ਸੀਮੈਂਟ ਸੱਟੋ ਮਾੜਾ ਜਿਹਾ, ਫਿਰ ਉਂਝੇ ਦੀ ਉਂਝੇ। ਜਿੱਥੋਂ ਪੱਕੀ ਸੜਕ ਪੱਟੀ ਗਈ ਉਹ ਤੁਹਾਡੀਆਂ ਰੋੜੀਆਂ ਨਿਕਲਣੀਆਂ ਨੇ ਬਜਰੀ ਦੀਆਂ, ਵਿੱਚ ਉਹ ਸਹੀ ਨਹੀਂ ਹੋਣੀ। ਉਹਨਾਂ ਸਾਰਿਆਂ ਨੂੰ ਕਹਿੰਦੇ ਨਹੀਂ ਪੱਕੀ ਬਣਾ, ਉਹ ਬਣਾ ਕੇ ਟੁਰ ਗਿਆ। ਹੁਣ ਗੱਲ ਹੈ ਕਿ ਸਾਡੇ ਲੋਕਾਂ ਦੀ ਸੋਚ ਥੋੜੀ ਹੈ। ਮੈਂ ਉਹਨਾਂ ਸਾਰਿਆਂ ਨੂੰ ਸਾਡੇ ਸਾਹਮਣੇ ਹਮਸਾਇਆ, ਮੇਰਾ ਨਾਰਮਲ ਆਮ ਬੰਦੇ ਨੇ, ਮੈਂ ਉਹਦੇ ਕੋਲ ਗਿਆ। ਮੇਰਾ ਗਰਾਜ, ਮੇਰੇ ਤੋਂ ਬਾਅਦ ਵੀ ਜਿਹੜੇ ਮਕਾਨ ਬਣ ਰਹੇ ਨਾ ਉਹਨਾਂ ਦੇ ਵੀ ਗਰਾਜ ਮੇਰੇ ਨਾਲ ਨੀਵੇਂ ਨੇ, ਕਿਉਂਕਿ ਅਸੀਂ 2 ਮਕਾਨ ਪਹਿਲੇ ਭੁਗਤ ਚੁੱਕੇ ਜਿੱਥੇ ਪਾਣੀ ਵੇੜੇ ਮੈਂ ਬੜਾ ਚੱਲਿਆ ਸੀ। ਮੈਂ ਸਹੀ ਠੋਕ ਕੇ ਭਰਤੀ ਪਾਈ। ਮੇਰਾ ਹੁਣ ਵੀ ਜਿਹੜੀ ਨਵੀਂ ਸੜਕ ਬਣੀ ਉਹਦੇ ਤੋਂ ਵੀ ਤਕਰੀਬਨ 3 ਫੁੱਟ ਗਰਾਜ ਉੱਚਾ ਤੇ ਕਮ ਅਜ਼ ਕਮ 3.5 ਫੁੱਟ ਅੱਗੂ ਘਰ ਉੱਚਾ। ਅੱਛਾ, ਮੈਂ ਉਹ ਬੰਦੇ ਕੋਲ ਗਿਆ, ਉਹਦਾ ਘਰ ਨਹੀਂ ਵਸ ਪਹਿਲੇ।
ਮੈਂ ਜਾ ਕੇ ਨਾ ਮੈਂ ਕਿਹਾ ਵੀ ਅੰਕਲ ਜੀ ਗੱਲ ਹੈ ਮੇਰੇ ਵਾਸਤੇ ਨਾ ਕਰਿਓ, ਤੁਸੀਂ ਮੇਰੇ ਹਮਸਾਏ ਹੋ, ਤੁਹਾਡਾ ਹੱਕ ਬਣਦਾ ਹੈ। ਅਗਰ ਤੁਹਾਨੂੰ ਕੋਈ ਮਸਲਾ ਹੈ ਤੇ ਅਸੀਂ ਗਲੀ ਨੀਵੀਂ ਰੱਖ ਲੈਂਦੇ ਹਾਂ। ਮੇਰਾ ਗਰਾਜ ਉੱਚਾ ਮੈਂ ਨੀਵਾਂ ਕਰ ਲਾਂਦਾ, ਗਰਾਜ ਨੀਵਾਂ ਹੋ ਜਾਏ ਤਾਂ ਮੈਂ ਸੀੜੀਆਂ ਤੋਂ ਹੋਰ ਬਣਾ ਲਾਂਦਾ। ਉਹਨੇ ਕਿਹਾ ਜੀ ਨਹੀਂ ਤੇਰੀ ਮਿਹਰਬਾਨੀ, ਕਿਉਂ ਦੂਜੇ ਨਹੀਂ ਸੀ ਮੰਨ ਰਹੇ। ਬਾਕੀ ਜਿਹੜੇ ਗਲੀ ਵਾਲੇ ਨੇ, ਮੇਨ ਗਲੀ ਹੈ 20-22 ਫੁੱਟ ਜਗ੍ਹਾ, ਉਹਦੇ ਵਿੱਚ ਕੋਈ ਬੰਦਾ ਕਿਸੇ ਦਾ ਅਹਿਸਾਸ ਨਹੀਂ ਕਰ ਰਿਹਾ। ਪਲਾਨਿੰਗ ਕੀ ਕਰਨੀ ਹੈ ਅਸੀਂ? ਇੱਕ ਹੋਰ ਚੀਜ਼ ਹੈ ਨਾ, ਇੱਥੇ ਵੀ ਜਿਹੜਾ ਨਾ ਸੜਕਾਂ ਬਣਦੀਆਂ ਨੇ, ਤੁਸੀਂ ਉਹਨੂੰ ਹੀ ਪੱਟ ਕੇ ਉਹਦੇ ਉੱਤੇ ਬਣਾਓ ਨਾ। ਆਹ ਤੇ ਲੈਵਲ ਇੱਥੇ ਉਹ ਨਹੀਂ, ਇੱਥੇ ਨਹੀਂ ਕਦੀ ਖਰਾਬ ਹੋਇਆ ਲੈਵਲ। ਹੁਣ ਸਾਡੇ ਘਰ ਦੇ ਵੀ ਇਹੀ ਮਸਲਾ ਸੀ ਜਦ ਬਣਿਆ 90s ਦੇ ਵਿੱਚ, 94 ਦੇ ਹਾਲ ਬਣੇ, ਉਸ ਵਕਤ ਅਸੀਂ ਸੜਕ ਤੋਂ 3 ਫੁੱਟ ਉੱਚੇ ਸੀ। ਫਿਰ ਇੱਕ ਦੌਰ ਆਇਆ ਅਸੀਂ ਸੜਕ 3 ਫੁੱਟ ਥੱਲੇ ਹੋ ਗਏ, ਫਿਰ ਮੈਂ ਤਾਂ ਉੱਚਾ ਕਰਾ ਕੇ ਆਉਂ ਬਹੁਤ ਜ਼ਿਆਦਾ। ਸਰ ਜੀ ਲੇਕਿਨ ਪ੍ਰੋਬਲਮ ਹੈ ਛੱਤ ਤੱਕ ਕਿ ਉਹ ਬਜ਼ੁਰਗਾਂ ਨੇ ਪਹਿਲੇ ਸ਼ਾਇਦ ਉੱਚੇ ਚੜ੍ਹਨ ਲੱਗਾ, ਪਹਿਲੇ ਸਿਆਣੇ ਸਨ, ਇੰਜੀਨੀਅਰ ਸਨ, ਉਹਨਾਂ ਨੂੰ ਪਤਾ ਸੀ। ਲੇਕਿਨ ਕਹਿਣ ਦਾ ਮਤਲਬ ਹੈ ਕਿ ਉਹ ਬੜਾ ਇਸ਼ੂ ਹੋ ਜਾਂਦਾ ਸੀ, ਜਿਹੜਾ ਮੇਨ ਉਹਦੇ ਬੜਾ ਪਾਣੀ ਤੰਗ ਕਰਨਾ, ਜਦੋਂ ਬਾਰਿਸ਼ ਹੋਣੀ ਜ਼ਿਆਦਾ ਪਾਣੀ ਨਾਲ, ਫਿਰ ਮੈਂ ਉਹਦਾ ਪੂਰਾ ਪਲਾਨ ਕਰਾ ਕੇ ਉਹਨਾਂ ਨੂੰ ਮੈਂ ਕਿ ਹੁਣ ਸੇਮ ਬਈ 97 98 ਦੇ ਵਿੱਚ ਤਾਂ ਅਸੀਂ ਪੈਟਲ ਬਣਾਈ ਪਿੰਡ। ਇੱਕ ਮਿੰਟ ਗ੍ਰਾਮ ਉਹਦਾ ਵੀ ਹਾਲ ਹੈ ਜੀ, ਉਹਦਾ ਕਿ ਤੁਹਾਡਾ ਹਿਲ ਜਾਂਦਾ ਸਾਰਾ, ਉਹ ਆਂਦੇ ਨੇ ਜੈਕ ਲਾ ਕੇ, ਹਾਂ, ਜੈਕ ਲਾ ਕੇ। ਉਹ ਉੱਚਾ ਕਰਦੇ ਨੇ, ਛੱਤ ਸਾਰਾ ਅਲੱਗ ਕਰਦੇ ਨੇ, ਦੀਵਾਰਾਂ ਨੂੰ ਕੱਢ ਕੇ ਉੱਚਾ ਕਰਕੇ ਕਰਦੇ ਨੇ, ਉਸ ਤਰ੍ਹਾਂ ਵੀ ਇੰਡੀਆ ਵਿੱਚ ਮੈਂ ਵੇਖਿਆ ਉਹ ਦੀਵਾਰਾਂ ਸਮੇਤ ਪੂਰਾ ਘਰ। ਹੁਣ ਇਸ ਤੇ ਉਹ ਵੀਡੀਓ ਵੇਖੀ ਆ ਮੈਂ। ਹੁਣ ਇਸ ਤੇ ਜਿਹੜੇ ਉਹਦੀ ਦੀਵਾਰਾਂ ਵਜ੍ਹਾ, ਸਮੇਤ ਉਹ ਮੈਂ ਤੁਹਾਨੂੰ ਦੱਸਣਾ ਕਿਸ ਤਰ੍ਹਾਂ ਹੋਏਗਾ, ਉਹਦੀ ਵਜ੍ਹਾ ਉਹ ਮੈਂ ਤੁਹਾਨੂੰ ਦੱਸਾਂਗਾ ਕਿਹੜਾ ਹੋਏਗਾ। ਉਹਦੀ ਵਜ੍ਹਾ ਇਸ ਤੋਂ ਹੈ ਕਿ ਦਿਲ ਤੁਹਾਡੇ ਬੂਏ ਬਾਰੀਆਂ ਉਹ ਵੀ ਝਿੱਕੀਆਂ ਰਹਿ ਜਾਂਦੀਆਂ ਨੇ ਨਾ, ਸਿਰਫ ਛੱਤ ਉੱਚਾ ਕਰ ਦੋਗੇ ਤੇ ਜੇ ਤੁਸੀਂ ਉੱਚੇ ਹੋ ਗਏ ਤੁਸੀਂ ਮੇਰੇ ਵੀ ਪੱਟ ਕੇ ਉੱਚੀਆਂ ਕਰਦੀਆਂ ਨੇ ਫਿਰ ਨਵਾਂ ਹੀ ਬਣਾ ਲਓ ਸਾਰਾ ਕੁਝ ਢਾਹ ਕੇ। ਸਾਰਾ ਉਹ ਖਰਚਾ ਨਹੀਂ, ਫਿਰ ਵੀ ਉਹ ਬਚਤ ਉਹ ਸਟਰੋਂਗ ਨਹੀਂ ਰਹਿਣਾ ਜੀ। ਔਰ ਅੱਲਾ ਬਚਾਏ ਅਸੀਂ ਬੈਠਕ ਬਣਾਈ। ਇੱਕ ਛੋਟੀ ਗੱਲ ਤੁਹਾਡੀ ਚੱਲ ਪੈ ਤੁਹਾਡੇ ਬੈਠੇ ਨੇ, ਫਿਰ ਮੈਂ ਤੁਹਾਡੇ ਬਾਰੇ ਦੱਸਾਂ। ਮੇਰੇ ਚਾਚੂ ਨੇ ਛੋਟੇ 6 ਫੁੱਟ ਉਹਨਾਂ ਦਾ ਹਾਈਟ ਹੈ। ਮਾਸ਼ਾਅੱਲਾ ਅਸੀਂ ਭਰਤੀ ਕਿਤਨੀ ਪਾਈ ਹੋਏਗੀ ਬੈਠਕ, ਉਹ ਐ ਨਹੀਂ ਕਰਕੇ ਬਾਂਹ ਕੱਢਦੇ ਸੀ ਤੇ ਜਿੱਥੋਂ ਤੱਕ ਬਾਂਹ ਜਾਂਦੀ ਐ ਇਤਨੀ ਭਰਤੀ ਗਈ। ਕਮ ਅਜ਼ ਕਮ 8 ਫੁੱਟ, 8 ਫੁੱਟ ਕਮ ਅਜ਼ ਕਮ ਜੀ। ਇਸ ਟਾਈਮ ਗਲੀ ਉੱਚੀ ਹੈ ਤੇ ਉਹ ਨਹੀਂ ਹੈ। ਸਰਾਉਂਦਾ ਹੈ, ਇਹ ਗਲਤ ਹੈ, ਇਹ ਗਲਤ ਹੈ। ਨਹੀਂ, ਉਹ ਜਿਹੜੀ ਸਾਡੀ ਸੜਕ ਹੈ ਨਾ ਮੇਨ ਬਾਹਰ ਵਾਲੀ, ਉਸ ਲੈਵਲ ਤੇ ਸਾਰਿਆਂ ਨੂੰ ਘਰ ਬਣਾਉਣੇ ਚਾਹੀਦੇ। ਮੈਂ ਜਿਹੜੀ ਹੁੰਦੀ ਹੈ ਨਾ ਉਹ ਉਤਨੀ ਰਹਿੰਦੀ ਇਹ ਜਿਹੜੀਆਂ ਗਲੀਆਂ ਬਣਦੀਆਂ ਨੇ, ਬਾਹਰੋਂ ਗਲੀਆਂ ਬਣਦੀਆਂ ਨੇ, ਇਹ ਕਿਹਦੇ ਅੰਡਰ ਹੁੰਦੀਆਂ ਨੇ? ਯੂਨੀਅਨ ਕੌਂਸਲ ਇਹ ਤਾਂ union ਐਮਪੀ council। ਹੈ, ਮੈਨੇ ਬਣਾਉਂਦਾ ਐਮਪੀ ਬਣਾਉਂਦਾ ਬੇਸਿਕਲੀ ਤੇ ਇਹ ਜਿਹੜਾ ਤੁਹਾਡਾ ਨਾਜ਼ਮ ਹੈ ਨਾ, ਹਰ ਵਾਰੀ ਨਾਜ਼ਮ ਜਿਹੜਾ ਇਲੈਕਟ ਹੋ ਗਿਆ ਵਾ, ਉਹ ਪਿਛਲਾ ਨਾਜ਼ਮ ਗਿਆ, ਨਵਾਂ ਨਾਜ਼ਮ ਆਇਆ ਤੇ ਉਹ ਰੈਕੋਰਡ ਉਹਦੇ ਕੋਲੇ। ਮੇਰੀ ਗੱਲ ਸੁਣੋ, ਕਿਦੋਂ ਇਲੈਕਟ ਹੋਇਆ ਸੀ ਨਾਜ਼ਮ? ਮੁਸ਼ਰਫ ਦੌਰ ਵਿੱਚ ਨਹੀਂ, ਉਸ ਤੋਂ ਬਾਅਦ ਵੀ 15 ਜੀ ਹੋਏ ਨੇ, ਉਹਨਾਂ ਦੀ ਅਥਾਰਟੀ ਕੋਈ ਨਹੀਂ ਸੀ, ਕੋਈ ਸ਼ੈ ਨਹੀਂ ਸੀ, ਸਿਰਫ ਕੁਝ ਵੀ ਨਹੀਂ ਸੀ। ਅਸਲ ਤਾਂ ਮੁਸ਼ਰਫ ਵਾਲੇ ਸਨ ਨਾ, ਹਰ ਮੁਸ਼ਰਫ ਦੇ ਪਹਿਲੋਂ ਜ਼ਿਆ ਵਾਲੇ ਸਨ, ਜਿਹੜੇ ਡਿਕਟੇਟਰਸ਼ਿਪ ਆਉਂਦੀ ਹੈ ਨਾ, ਉਹ ਤੁਹਾਡੀ ਜਿਹੜੀ ਹੈ ਨਾ ਕੌਂਸਲ ਨੂੰ ਮਜ਼ਬੂਤ ਕਰਦੀ ਹੈ। ਔਰ ਹੋਣਾ ਵੀ ਇਸ ਤਰ੍ਹਾਂ ਚਾਹੀਦਾ, ਜਿਸ ਤਰ੍ਹਾਂ ਇੱਥੇ ਤੁਹਾਡੀ ਸਿਟੀ ਨਾਲ ਤੁਹਾਡਾ ਤਲਕ ਹੈ ਨਾ, ਤੁਹਾਨੂੰ ਪਤਾ ਤੁਹਾਡਾ ਗਵਰਨਰ ਨਾਲ ਕੀ ਤਲਕ ਹੈ, ਨਾ ਪ੍ਰੈਜ਼ੀਡੈਂਟ ਨਾਲ, ਨਾ ਕਿਸੇ ਹੋਰ ਨਾਲ। ਤੁਹਾਡੀ ਸਿਟੀ ਤੁਹਾਡੇ ਰਿਸਪੌਂਸਿਬਲ ਹੈ, ਜਿਹੜਾ ਤੁਹਾਡੇ ਇਲਾਕੇ ਦਾ ਜਿਹੜਾ ਇਲੈਕਟਡ ਬੰਦਾ ਜਿਹਨੂੰ ਤੁਸੀਂ ਵੋਟ ਪਾਏ ਨੇ, ਉਹਨੂੰ ਤੁਸੀਂ ਫੜ ਵੀ ਸਕਦੇ ਸੜਕ 'ਤੇ ਖੜ ਕੇ ਜਾਣੇ ਸੜਕ 'ਤੇ। ਹੁਣ MPS ਦੇ ਪਹਿਲੋਂ ਪਤਾ ਨਹੀਂ ਤੁਹਾਨੂੰ ਲਾਹੌਰ ਜਾਣਾ ਪੈਣਾ, ਜਿੱਥੇ ਜਾਣਾ ਪੈਣਾ, ਉਹਨਾਂ ਦਾ ਤੁਹਾਡਾ ਲੱਭਣਾ ਹੀ ਨਹੀਂ ਹੈ ਵੋਟ ਤੋਂ ਬਾਅਦ। ਅਸਲ ਜਿਹੜੀ ਬਿਮਾਰੀ ਦੀ ਵਜ੍ਹਾ ਜਿਹੜੀ ਮੈਨੂੰ ਸਮਝ ਆਉਂਦੀ ਤੁਹਾਡੀਆਂ ਗੱਲਾਂ ਤੋਂ ਬਾਅਦ, ਉਹ ਬਿਮਾਰੀ ਦੀ ਵਜ੍ਹਾ ਜਿਹੜੇ ਹੈ ਕੰਟਰੈਕਟ ਮਿਲਦੇ ਨੇ, ਜਿਹੜੇ ਠੇਕੇ ਮਿਲਦੇ ਨੇ, ਠੇਕੇਦਾਰ, ਉਹ ਠੇਕੇਦਾਰ ਦੀ ਜਿਤਨੀ ਮਰਜ਼ੀ ਕਰੇ ਦਾ ਉਤਨਾ ਉਹ ਲੈਵਲ ਰੱਖ ਨਹੀਂ, ਉਹਦੀ ਵਜ੍ਹਾ ਹੈ ਕਿ ਠੇਕੇਦਾਰ ਪਿੱਛੋਂ ਕੋਈ ਨਹੀਂ, ਰੈਗੂਲੇਟਰੀ ਅਥਾਰਟੀ ਕੋ ਨਹੀਂ ਹੈ। ਭਾਈ ਜਾਨ ਹੈ ਨੇ, ਠੇਕੇਦਾਰ ਹੈ ਨਾ ਜਿਹੜਾ। ਲੇਕਿਨ ਭਾਈ ਜੀ ਪਰ ਉਹਨੂੰ ਸੁਣਨੇ ਤੇ ਮੈਂ ਠੀਕ ਹੈ। ਠੇਕੇਦਾਰ ਦਾ ਮਕਸਦ ਹੈ ਪੈਸਾ ਪਹੁੰਚਾਉਣਾ। ਉਹ ਕਦੀ ਵੀ ਤੁਹਾਡੇ ਬੂਹੇ ਅੱਗੇ ਆ ਕੇ ਭਰਤੀ ਨਹੀਂ ਪਾਉਂਦਾ। ਉਹ ਕਿ ਬਗੈਰ ਜ਼ਰੂਰਤ ਉਹਨੇ ਜਿੱਥੇ ਹੈ ਨਾ ਉੱਥੇ ਹੀ ਆ ਕੇ ਇੱਟਾਂ ਲਵਾ ਕੇ ਫੋਟੋਆਂ ਖਿੱਚ ਕੇ ਜਮ੍ਹਾਂ ਕਰਾ ਦੇਣੀਆਂ, ਮੈਂ ਬਣਾ ਦਿੱਤਾ। ਤੇ ਫਿਰ ਉੱਚਾ ਫੋਨ ਕਰਵਾਉਂਦੇ ਬੰਦੇ ਆਪੂ ਕਰਦੇ ਨੇ, ਬੰਦੇ ਆਪੂ ਕਰਦੇ ਨੇ। ਨਹੀਂ, ਮੇਰੇ ਬੂਹੇ ਅੱਗੇ ਪਾਣੀ ਖਲੋਤੇ, ਮੈਂ ਮਿੱਟੀ ਸਟਾ ਲਈ। ਉਹ ਪਾਣੀ ਦਾ ਤੁਸੀਂ ਤਦਾਰਕ ਨਹੀਂ ਕੀਤਾ ਕਿ ਉਹਨੂੰ ਕੋਈ ਡਰੇਨ ਕਰੋ ਜਾਂ ਉਹਨੂੰ ਕੋਈ। ਹਰ ਬੰਦਾ ਕਹਿੰਦਾ ਵੀ ਮੇਰੇ ਬੂਹੇ ਤੋਂ ਬਾਹਰ ਨਿਕਲ ਜਾਏ ਜਾਂ ਮੇਰੇ ਮਤਲਬ ਹਦੂਦ ਤੋਂ ਬਾਹਰ ਨਿਕਲ ਜਾਏ, ਤੁਹਾਡੇ ਨਾਲ ਪਿਛਾ ਘਰ ਪੜਦਾ ਰਹੇ, ਦੂਸਰਾ ਖਸਮਾਂ ਨੂੰ ਖਾਣਾ। ਇਹ ਗਲਤ ਗੱਲ ਹੈ। ਤੇ ਜਿਹੜਾ ਸਾਡੀ ਕੋਈ ਠੇਕਾ ਮਿਲਦਾ ਹੈ ਨਾ, ਉਹਦਾ
80-85% ਤਾਂ ਪਹਿਲਾਂ ਹੀ ਖਾਇਆ ਜਾਂਦਾ ਹੈ। ਇਹਦਾ ਮਤਲਬ ਹੈ ਅਸੀਂ ਪੂਰੇ ਮਨਹਸਨ ਕੌਮ ਹੀ ਇਹਨਾਂ ਪਸਤੀ ਦੀ ਤਰਫ ਅਸੀਂ ਗਲਤ ਆ। ਹਾਂ ਜਦੋਂ ਬੰਦੇ ਕਹਿੰਦੇ ਜੀ ਹੁਣ ਕੋਈ ਫੌਜ ਨੂੰ ਗਾਲਾਂ ਕੱਢ ਰਹੇ ਨੇ, ਕੋਈ ਨੂਨ ਨੂੰ, ਕੋਈ ਪੀਪੀ ਨੂੰ, ਅਸੀਂ ਆਪੂ ਗਲਤ ਆ। ਸਾਹਬਾ ਇਕਰਾਮ ਤੋਂ ਮੇਰੇ ਨਾਲ ਜ਼ਿਆਦਾ ਦੀਨ ਜਾਣਦਾ, ਮੈਂ ਤਾਂ ਥੋੜਾ ਜਿਹਾ ਮੈਨੂੰ ਯਾਦ ਵੀ ਨਹੀਂ ਰਹਿੰਦਾ। ਸਾਹਬਾ ਇਕਰਾਮ ਡਰ ਗਏ ਸੀ ਕਿਹੜੀ ਗੱਲ ਤੋਂ ਕਿ ਆਪ ਸੱਲੱਲਾਹੁ ਅਲੈहि ਵਸੱਲਮ ਨੇ ਜਦੋਂ ਹਮਸਾਇਆਂ ਦੇ ਹਕੂਕ ਦੱਸੇ ਨਾ ਤੇ ਉਹ ਡਰ ਗਏ ਕਿ ਕਿਰੇ ਸਾਡੀ ਜਾਇਦਾਦ 'ਚ ਇਹਨਾਂ ਦਾ ਹਿੱਸਾ ਨਾ ਬਣ ਜਾਏ। ਸਹੀ ਗੱਲ। ਇਤਨੇ ਹਕੂਕ ਨੇ ਤੇ ਅਸੀਂ ਹਮਸਾਇਆ ਕੰਮ ਤੇ ਕਪੜਾ ਪਾਇਆ ਨਾ ਤੇ ਅਸੀਂ ਫੈਰ ਮਾਰ ਸਕਦੇ ਹਾਂ। ਇਤਨੀ ਬਰਦਾਸ਼ਤ ਹੈ ਸਾਡੀ। ਠੀਕ ਹੈ ਜੀ ਆਪਣਾ ਚਲਿਓ ਨਹੀਂ ਇੱਥੇ ਆਪਣਾ ਤੁਹਾਨੂੰ ਦੱਸਣਾ ਹੁੰਦਾ ਉਹ ਚਲਿਏ ਯਾਰ, ਬਾਹਰ ਨਿਕਲੀਏ ਇਕਰਾਮ। ਬਾਹਰ ਲਾਈਟ ਕੁਝ ਹੀ ਹੋਣੀ ਇਹਦੀ ਚਾਰਜਿੰਗ ਵੀ ਘਟ ਗਈ ਹੋਣੀ ਹੈ। ਚਾਰਜਿੰਗ ਤੇ ਲੱਗ ਜਾਏ, ਚਾਰਜਿੰਗ ਦਾ ਤੇ ਨਾ ਲਾਈਟ ਸਹੀ ਹੋਣੀ ਹੈ ਨਾ ਕੋਈ, ਫਿਰ ਤੁਸੀਂ ਆਪਾਂ ਦੇ ਓਏ ਯਾਰ ਉੱਥੇ ਬੱਤੀਆਂ ਲੱਗੀਆਂ ਨੇ, ਤੂੰ ਟਰਾਈ ਤੇ ਕਰੀਏ ਨਾ। ਚਲੋ ਬੰਦ ਕਰੋ ਨਾ ਫਿਰ। ਇਹ ਤਾਂ ਬੰਦ ਨਹੀਂ ਇਹ ਕਹਿੰਦੇ ਚੱਲਦਾ। ਲਾਈਵ ਉੱਥੇ ਤੱਕ ਲੈ ਕੇ ਜਾਣਾ। ਉਹ ਨਹੀਂ ਬੰਦ ਕਰੋ ਗੱਡੀ 'ਚ ਜਾ ਕੇ ਫਿਰ ਲਾ ਲਿਓ। ਤੇ ਇਹਦਾ ਤੂੰ ਕਰਦਾ ਰਹੋ, ਕਿਹੜਾ ਕੁਛ ਸੁਣਦਾ ਪਿਆ। ਨਹੀਂ ਹੁਣ ਬੰਦ ਕਰ ਦਿਓ ਨਾ, ਗੱਡੀ ਵਿੱਚ ਜਾ ਕੇ ਫਿਰ ਲਾ ਲਿਓ। ਮਾਈਕ ਹੈ ਜੀ ਮਾਈਕ ਗੱਡੀ 'ਚ ਪਿਆ। ਹਾਂ ਨਹੀਂ ਲਾਈਟ ਨੂੰ ਬੰਦ ਕਰ ਦਿਓ। ਬੰਦ ਕਿੱਥੋਂ ਹੋਣਾ? ਮੁਲਾਰਾ ਥੋੜੀ ਚੁੱਕ ਲੈ। ਹਾਂ ਸੋਰੀ